ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਬਰਜ਼ ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਾਡੇ ਨਾਲ ਸਕਾਈਪ ਰਾਹੀਂ ਜੁੜ ਚੁੱਕੇ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਔਰ ਦੁਨੀਆ ਭਰ ਚ ਬੈਠੇ ਸਾਡੇ ਟੀਵੀ 84 ਦੇ ਬਹੁਤ ਹੀ ਪਿਆਰੇ ਸੁਹਿਰਦ ਸਿਆਣੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ, ਅੱਜ 5 ਜੂਨ 2020 22 ਜੇਠ ਨਾਨਕ ਸ਼ਾਹੀ ਸੰਮਤ 552 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੀ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਹਿਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਵੈਲਕਮ ਟੂ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਪ੍ਰੋਗਰਾਮ ਦੇ ਸ਼ੁਰੂ ਵਿੱਚ ਜਿਸ ਤਰ੍ਹਾਂ ਕਿ ਅਸੀਂ ਇਹ ਸਾਰਾ ਹਫਤਾ ਜੂਨ 84 ਦੇ ਘੱਲੂਘਾਰੇ ਵਿੱਚ ਜੋ ਸ਼ਹੀਦ ਹੋਏ ਸਿੰਘ ਸਿੰਘਣੀਆਂ ਨੂੰ ਆਪਾਂ ਯਾਦ ਕਰ ਰਹੇ ਹਾਂ, ਉਹਨਾਂ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਟ ਕਰ ਰਹੇ ਹਾਂ, ਉਹਨਾਂ ਬਾਰੇ ਆਪਾਂ ਤੁਹਾਡੇ ਨਾਲ ਗੱਲਬਾਤ ਕਰ ਰਹੇ ਹਾਂ, ਆਪਣੇ ਵਿਚਾਰ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ। ਸੋ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਅੱਜ ਫੇਰ ਵਿਚਾਰ ਚਰਚਾ ਹੋਏਗੀ ਜੂਨ 84 ਦੇ ਘੱਲੂਘਾਰੇ ਦੇ ਨਾਲ ਸੰਬੰਧਿਤ। ਸੋ ਜਿਸ ਤਰ੍ਹਾਂ ਕਿ ਸਮੁੱਚੀ ਸਿੱਖ ਕੌਮ ਜੂਨ 84 ਦੇ ਘੱਲੂਘਾਰੇ ਦੇ ਦੁਖਾਂਤ ਨੂੰ 36 ਸਾਲ ਬਾਅਦ ਵੀ ਇਵੇਂ ਹੀ ਮਹਿਸੂਸ ਕਰ ਰਹੀ ਹੈ ਜਿਵੇਂ ਇਹ ਸਭ ਉਹਨਾਂ ਦੀਆਂ ਅੱਖਾਂ ਸਾਹਮਣੇ ਵਾਪਰਿਆ ਹੈ। ਜੋ ਹੀ ਜੂਨ ਦਾ ਪਹਿਲਾ ਹਫਤਾ ਆਉਂਦਾ ਹੈ ਤਿਉਂ ਹੀ ਭਾਰਤੀ ਹਕੂਮਤ ਵੱਲੋਂ ਸਿੱਖ ਕੌਮ ਨੂੰ ਦਿੱਤੇ ਗਏ ਜ਼ਖਮ ਜੋ ਨੇ ਉਹ ਰਿਸਣ ਲੱਗ ਪੈਂਦੇ ਨੇ। ਬੇਸ਼ੱਕ ਇਹ ਜ਼ਖਮ ਅਜੇ ਅੱਲੇ ਹਨ, ਪਰ ਇਹਨਾਂ ਜ਼ਖਮਾਂ ਨੇ ਸਿੱਖ ਕੌਮ ਨੂੰ ਸ਼ਹਾਦਤਾਂ ਦੇ ਗੂੜੇ ਰੰਗ ਵਿੱਚ ਰੰਗ ਦਿੱਤਾ ਹੈ। ਸਿੱਖ ਸ਼ਹੀਦਾਂ ਦੇ ਡੁੱਲੇ ਇਸ ਖੂਨ ਚੋਂ ਅਸੀਂ ਇਹਨਾਂ ਸ਼ਹੀਦੀਆਂ ਦਾ ਹੱਕ ਲੈਣਾ ਹੈ, ਜਿਸ ਦਾ ਮਤਲਬ ਹੈ ਕਿ ਸ਼ਹੀਦਾਂ ਦੇ ਸੁਪਨਿਆਂ ਨੂੰ ਖਾਲਿਸਤਾਨ ਬਣਾ ਕੇ ਸਾਕਾਰ ਕਰਨਾ। ਸੋ ਸਾਡਾ ਜੋ ਪਹਿਲਾ ਵਿਸ਼ਾ 5 ਜੂਨ ਦੇ ਵਰਤਾਰੇ ਨੂੰ ਲੈ ਕੇ ਹੋਵੇਗਾ, ਜੋ ਕੁਝ ਇਸ ਦਿਨ ਦਰਬਾਰ ਸਾਹਿਬ ਦੇ ਅੰਦਰ ਵਾਪਰਿਆ। ਸੋ ਇਸ ਤੋਂ ਇਲਾਵਾ ਆਪਾਂ ਗੱਲਬਾਤ ਕਰਾਂਗੇ ਜੋ ਤਾਜ਼ਾ ਸੂਰਤੇ ਹਾਲਾਤ ਨੇ ਅਮਰੀਕਾ ਦੇ ਵਿੱਚ ਐਂਡ ਨਾਲ ਹੀ ਕਰੋਨਾ ਅਪਡੇਟ ਬਾਰੇ ਆਪਾਂ ਵਿਚਾਰ ਚਰਚਾ ਕਰਾਂਗੇ। ਸੋ ਇਸੇ ਹੀ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ ਕੈਨੇਡਾ ਦੀ ਐਨਡੀਪੀ ਪਾਰਟੀ ਵੱਲੋਂ ਘੱਲੂਘਾਰੇ 84 ਸੰਬੰਧੀ ਦਿੱਤਾ ਗਿਆ ਜੋ ਮੈਸੇਜ ਹੈ ਉਹ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ। ਐਂਡ ਦੂਸਰੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ ਵਾਸ਼ਿੰਗਟਨ ਡੀਸੀ ਵਿੱਚ ਰੋਸ ਮੁਜ਼ਾਹਰਾ ਕਰ ਰਹੇ ਲੋਕਾਂ ਨੇ ਭਾਰਤੀ ਅੰਬੈਸੀ ਦੇ ਸਾਹਮਣੇ ਲੱਗੇ ਗਾਂਧੀ ਦੇ ਬੁੱਤ ਦੀ ਬੇਰੁਖੀ ਕੀਤੀ ਹੈ। ਬੁੱਤ ਦੇ ਉੱਤੇ ਲੋਕਾਂ ਨੇ ਲਿਖਿਆ ਹੈ ਰੇਸਿਸਟ ਐਂਡ ਰੇਪਿਸਟ। ਸੋ ਇਸ ਉੱਪਰ ਆਪਾਂ ਗੱਲਬਾਤ ਕਰਾਂਗੇ ਐਂਡ ਇਸੇ ਹੀ ਸੈਗਮੈਂਟ ਦੇ ਵਿੱਚ ਗੱਲਬਾਤ ਹੋਏਗੀ ਕਿ ਕਿਸ ਤਰ੍ਹਾਂ ਪਾਕਿਸਤਾਨ ਨੇ ਭਾਰਤ ਦੇ ਇਸ ਦਾਅਵੇ ਨੂੰ ਖਾਰਜ ਕਰ ਦਿੱਤਾ ਹੈ ਕਿ ਗਿਲਗਿਤ ਬਾਲਟਿਸਤਾਨ ਵਿੱਚ ਬੁੱਧ ਧਰਮ ਨਾਲ ਸੰਬੰਧਿਤ ਯਾਦਗਾਰਾਂ ਨੂੰ ਤੋੜਿਆ ਜਾ ਰਿਹਾ ਹੈ। ਇਸ ਉੱਪਰ ਵਿਚਾਰ ਚਰਚਾ ਹੋਏਗੀ ਐਂਡ ਥਰਡ ਵਾਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਭਾਰਤ ਚੀਨ ਦੇ ਸਬੰਧਾਂ ਬਾਰੇ ਕਿ ਭਾਰਤ ਤੇ ਚੀਨ ਵਿੱਚ ਫੌਜੀ ਜ਼ੋਰ ਅਜ਼ਮਾਈ ਦੀ ਨੁਮਾਇਸ਼ ਜਾਰੀ ਹੈ। ਕੱਲ ਭਾਰਤ ਤੇ ਚੀਨ ਦੇ ਲੈਫਟੀਨੈਂਟ ਜਨਰਲਾਂ ਵਿੱਚ ਆਪਸੀ ਗੱਲਬਾਤ ਹੋਣ ਜਾ ਰਹੀ ਹੈ। ਇਸ ਬਾਰੇ ਵਿਚਾਰ ਚਰਚਾ ਕਰਾਂਗੇ ਕਿ ਇਸ ਦੇ ਸਿੱਟੇ ਕੀ ਨਿਕਲਣਗੇ। ਸੋ ਹੁਣ ਆਪਾਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਡਾਕਟਰ ਸਾਹਿਬ ਮੇਰੇ ਨਾਲ ਹਮੇਸ਼ਾ ਤਰ੍ਹਾਂ ਸਕਾਈਪ ਰਾਹੀਂ ਜੁੜ ਚੁੱਕੇ ਨੇ, ਆਓ ਉਹਨਾਂ ਨਾਲ ਗੱਲਬਾਤ ਕਰਕੇ ਆਪਣੇ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ ਇਹਨਾਂ ਸਾਰਿਆਂ ਮੁੱਦਿਆਂ ਬਾਰੇ? ਦੇਖੋ, ਜੂਨ ਦਾ ਪਹਿਲਾ ਹਫਤਾ ਹਰ ਦਿਨ ਦਰਬਾਰ ਸਾਹਿਬ ਦੇ ਅੰਦਰ ਕੀ ਵਾਪਰਿਆ, ਪੰਜਾਬ ਦੀ ਸਰਜ਼ਮੀਨ ਤੇ ਕੀ ਵਾਪਰਿਆ, ਜਿਹੜਾ ਵਰਤਾਰਾ ਲਗਾਤਾਰ 7-8 ਜੂਨ ਤੱਕ ਰਿਹਾ ਔਰ ਫਿਰ ਪੰਜਾਬ ਦੇ 12,000 ਤੋਂ ਜ਼ਿਆਦਾ ਪਿੰਡਾਂ ਦੇ ਵਿੱਚ ਸਿੱਖ ਨੌਜਵਾਨਾਂ ਦੀ ਨਸਲਕੁਸ਼ੀ ਦੇ ਰੂਪ ਚ ਅਗਲੇ ਕਈ ਮਹੀਨੇ ਕਈ ਸਾਲ ਲਗਭਗ ਇੱਕ ਦਹਾਕਾ ਜਾਰੀ ਰਿਹਾ। ਸੋ ਜ਼ਾਹਰ ਹੈ ਇਸ ਵਾਰ ਕਰੋਨਾ ਦੇ ਕਰਕੇ ਬਹੁਤ ਸਾਰੇ ਲੋਕ ਭਾਵੇਂ ਘਰਾਂ 'ਚ ਬੈਠੇ ਨੇ
ਪਰ ਜਿੰਨੀ ਕਵਰੇਜ ਇਸ ਵਾਰ ਸੋਸ਼ਲ ਮੀਡੀਆ ਦੇ ਉੱਤੇ ਦੇਖਣ ਚ ਆ ਰਹੀ ਹੈ, ਔਰ ਬਹੁਤ ਸਾਰੇ ਜਿਹੜੇ ਆਈ ਵਿਟਨੈਸ ਅਕਾਊਂਟ ਨੇ ਉਹਨਾਂ ਦੇ ਵੀ ਇੰਟਰਵਿਊ ਥਾਂ ਥਾਈ ਬੈਠੇ ਜਿਹੜੇ ਅੱਡ ਵੈਸੇ ਤਾਂ ਇੱਕ ਪ੍ਰੋਫੈਸ਼ਨਲ ਜਰਨਲਿਸਟ ਹੁੰਦੇ ਨੇ, ਪਰ ਇਸ ਦੌਰ ਨੇ ਹਰ ਇੱਕ ਨੂੰ ਹੀ ਪੱਤਰਕਾਰ ਬਣਾ ਦਿੱਤਾ ਹੈ, ਕਿਉਂਕਿ ਹਰ ਇੱਕ ਦੇ ਕੋਲ ਮੋਬਾਈਲ ਫੋਨ ਵੀ ਹੈ, ਹਰ ਇੱਕ ਦੇ ਕੋਲ ਲਾਈਵ ਹੋਣ ਦੀ ਟੈਕਨੀਕ ਹੈ। ਔਰ ਹਰ ਕੋਈ ਹੁਣ ਦੇਖਣ ਵਾਲੀ ਗੱਲ ਇਹ ਹੋਏਗੀ ਕਿ ਜਦੋਂ ਤੱਕ ਇਹ ਲਾਕਡਾਊਨ ਟੁੱਟਦਾ ਹੈ ਕਿੰਨੇ ਕੁ ਜਰਨਲਿਸਟ ਰਹਿ ਜਾਂਦੇ ਨੇ, ਜਾਂ ਜਿਹੜੇ ਨਵੇਂ ਬਣੇ ਨੇ ਤਾਜ਼ਾ ਉਹ ਵੀ ਆਪਣੇ ਆਪ ਨੂੰ ਸੱਚਮੁੱਚ ਦੇ ਹੀ ਜਿਹੜੇ ਨੇ ਉਹ ਜਰਨਲਿਸਟ ਸਮਝਣ ਲੱਗ ਜਾਣਗੇ, ਜਾਂ ਉਹਨਾਂ ਦਾ ਕੀ ਫਿਊਚਰ ਹੋਏਗਾ ਜਿਹੜੇ ਆਲਰੇਡੀ ਪਰਮਾਨੈਂਟ ਚੈਨਲ ਉੱਥੇ ਚਲਾਉਂਦੇ ਨੇ। ਲੇਕਿਨ ਇਹਦੇ ਚ ਵੀ ਕੋਈ ਸ਼ੱਕ ਨਹੀਂ ਹੈ ਕਿ ਕੋਰੋਨਾ ਦਾ ਕਹਿਰ ਆਪਣੀ ਥਾਂ ਔਰ ਭਾਰਤੀ ਹਕੂਮਤ ਦਾ ਕਹਿਰ ਜੇ 36 ਵਰੇ ਪਹਿਲਾਂ ਸਮੁੱਚੀ ਸਿੱਖ ਕੌਮ ਦੇ ਉੱਤੇ ਟੁੱਟਿਆ ਸੀ, ਤੇ ਅੱਜ ਉਹਨਾਂ ਨੇ ਆਪਣੇ ਤੌਰ ਤਰੀਕੇ ਪੰਜਾਬ ਦੇ ਵਿੱਚ ਜਿਵੇਂ 6 ਜੂਨ ਦੇ ਉੱਤੇ ਅਕਾਲ ਤਖਤ ਸਾਹਿਬ ਤੇ ਇਕੱਠ ਨਾ ਹੋਣ ਦੇਣ ਦਾ ਬਹਾਨਾ ਪੰਜਾਬ ਸਰਕਾਰ ਨੇ ਲਾਇਆ ਕਿ ਜੀ ਜਿਹੜੀ ਸੈਂਟਰਲ ਜਿਹੜੀਆਂ ਨੇ ਇੰਸਟਰਕਸ਼ਨ ਉਹਨਾਂ ਦੇ ਮੁਤਾਬਕ 8 ਜੂਨ ਨੂੰ ਜਿਹੜਾ ਹੈ ਉਹ ਧਾਰਮਿਕ ਥਾਵਾਂ ਜਾਂ ਦੂਜੀਆਂ ਖੋਲੀਆਂ ਜਾਣਗੀਆਂ। ਸੋ ਜ਼ਾਹਰ ਹੈ ਕਿ ਹਕੂਮਤ ਨੂੰ ਜਿਨ੍ਹਾਂ ਨੂੰ 36 ਵਰੇ ਪਹਿਲਾਂ ਪਤਾ ਸੀ ਕਿ ਉਹਨਾਂ ਨੇ ਉਹ ਦਿਨ ਚੁਣਨਾ ਹੈ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਦਿਨ ਹਮਲਾ ਕਰਨ ਦੇ ਲਈ, ਜਿਸ ਦਿਨ ਮੈਕਸਿਮਮ ਗੈਦਰਿੰਗ ਹੋਏਗੀ, ਤੇ 36 ਸਾਲ ਬਾਅਦ ਉਹਨਾਂ ਨੂੰ ਇਹ ਨਹੀਂ ਭੁੱਲਿਆ ਹੈ ਕਿ ਉਹਨਾਂ ਨੇ 6 ਜੂਨ ਨੂੰ ਸਿੱਖ ਗੁਰਦੁਆਰਿਆਂ ਦੇ ਵਿੱਚ ਆਮ ਤੌਰ ਤੇ ਔਰ ਅਕਾਲ ਤਖਤ ਸਾਹਿਬ ਤੇ ਖਾਸ ਤੌਰ ਤੇ ਇਕੱਠ ਨਹੀਂ ਹੋਣ ਦੇਣਾ। ਇਹੀ ਨਹੀਂ, ਅੱਜ ਜਿਹੜੀਆਂ ਇੱਕ ਦੋ ਪਿਕਚਰ ਸਾਹਮਣੇ ਆਈਆਂ ਨੇ, ਅੰਦਰ ਬਹੁਤ ਥੋੜੀ ਸੰਗਤ ਜਿਹੜੀ ਕਿ ਸੇਵਾ ਕਰ ਰਹੀ ਹੈ ਔਰ ਬਾਹਰ ਜਿਹੜੀ ਫੌਜ ਹੈ ਉਹ ਪੂਰੀ ਉਸੇ ਤਰੀਕੇ ਦੇ ਨਾਲ ਆਪਣੀਆਂ ਤਸਵੀਰਾਂ ਲਵਾ ਰਹੇ ਨੇ, ਇਹ ਦੱਸਣ ਦੇ ਲਈ ਕਿ ਅਜੇ ਵੀ ਤੁਹਾਡਾ ਦਰਬਾਰ ਸਾਹਿਬ ਸਾਡੇ ਕਬਜ਼ੇ 'ਚ ਹੈ। ਔਰ ਕੱਲ ਅਸੀਂ ਗੱਲ ਕੀਤੀ ਸੀ ਕਿ ਭਾਈ ਕਿਵੇਂ ਫੇਸਬੁੱਕ ਜਾਂ ਇੰਸਟਾਗ੍ਰਾਮ ਜਾਂ ਦੂਸਰੇ ਜਿਹੜੇ ਨੇ ਉਹਨਾਂ ਨੇ ਮੁਆਫੀ ਮੰਗ ਕੇ ਉਹ ਹੈਸ਼ਟੈਗ ਖੋਲੇ ਨੇ, ਲੈਸਟ ਵੀ ਫੋਰਗੇਟ ਜਾਂ ਨੈਵਰ ਫੋਰਗੇਟ 84, ਜਾਂ ਉਸ ਦੇ ਨਾਲ ਈਵਨ ਸਿੱਖ ਵਰਗੇ। ਲੇਕਿਨ ਜਿੱਥੇ ਪੰਜਾਬ ਦੇ ਵਿੱਚ ਜਿੰਨੀਆਂ ਖਬਰਾਂ ਨੇ, ਕੁਝ ਐਕਟਿਵਿਸਟ ਜਿਨ੍ਹਾਂ ਨੂੰ ਅੱਜ ਅਸੀਂ ਇੰਟਰਵਿਊ ਵੀ ਕਰਨਾ ਸੀ, ਉਹਨਾਂ ਤੋਂ ਪਤਾ ਲੱਗਾ ਕਿ ਭਾਈ ਉਹ ਤਾਂ ਖੇਤਾਂ ਦੇ ਵਿੱਚ ਬੈਠੇ ਹੋਏ ਨੇ, ਪੁਲਿਸ ਦੀ ਛਾਪਾ ਮਾਰੀ ਹੈ, ਘਰਾਂ ਚੋਂ ਚੁੱਕੇ ਜਾ ਰਹੇ ਨੇ ਨੌਜਵਾਨ। ਔਰ ਸਾਨੂੰ ਵੀ ਕੱਲ ਭਾਰਤੀ ਹਕੂਮਤ ਦਾ ਇੱਕ ਤੋਹਫਾ ਮਿਲਿਆ ਜਦੋਂ ਕਿ ਫੇਸਬੁੱਕ ਨੇ ਜਿਹੜਾ ਸਾਡਾ ਇੰਡੀਆ ਦੇ ਵਿੱਚ ਪੇਜ ਹੈ ਉਸ ਦੇ ਉੱਤੇ ਜਿਹੜਾ ਹੈ ਉਹ ਨੋਟਿਸ ਆ ਰਿਹਾ ਕਿ ਕੰਟੈਂਟ ਨਾਟ ਅਵੇਲੇਬਲ। ਸੋ ਸਾਨੂੰ ਦੁੱਖ ਹੈ ਕਿਉਂਕਿ ਕੱਲ ਹੀ ਅਸੀਂ ਆਪਣੇ ਵਿਊਅਰਸ ਦਾ ਜਦੋਂ ਗਲੋਬਲ ਖਾਕਾ ਦੇਖ ਰਹੇ ਸੀ ਤੇ ਸਭ ਤੋਂ ਜ਼ਿਆਦਾ ਵਿਊਅਰਸ ਜਿਹੜੇ ਨੇ ਇਸ ਵੇਲੇ ਇੰਡੀਅਨ ਆਕੂਪਾਈਡ ਪੰਜਾਬ ਤੋਂ ਸੀ, ਆਲਮੋਸਟ 18-19%। ਬਾਕੀ ਬਹੁਤ ਸਾਰੇ ਮੁਲਕਾਂ 'ਚ ਨੇ, ਆਲਮੋਸਟ 70 ਤੋਂ ਜ਼ਿਆਦਾ ਮੁਲਕਾਂ 'ਚ TV 84 ਦੇ ਵਿਊਅਰ ਨੇ। ਸੋ ਫੇਸਬੁੱਕ ਜਿਹੜੇ ਇੰਡੀਆ ਸਪੈਸੀਫਿਕ ਹੈ ਉਹਨਾਂ ਨੇ ਕੰਟੈਂਟ ਨਾਟ ਅਵੇਲੇਬਲ ਕਹਿ ਕੇ ਜੇ ਸਾਦਾ ਜ਼ਬਾਨ 'ਚ ਕਹਿਣਾ ਹੋਏ ਕਿ ਸਾਨੂੰ 36ਵੀਂ ਇਸ ਦੁਖਦ ਯਾਦ ਦੇ ਮੌਕੇ ਸਾਡੇ ਦਰਸ਼ਕਾਂ ਨੂੰ ਵੀ ਇਸ ਦੇ ਨਾਲ ਬੇਅਰ ਕਰਨਾ ਪਏਗਾ। ਪਰ ਜਿਵੇਂ ਸਾਡੀ ਟੈਕਨੀਕਲ ਟੀਮ ਦੇ ਸੱਜਣ ਸਾਨੂੰ ਦੱਸ ਰਹੇ ਸੀ ਕਿ ਆਉਣ ਵਾਲੇ ਪੀਰੀਅਡ 'ਚ ਅਸੀਂ ਕਿਵੇਂ ਉਹਨੂੰ ਡਿਫਰੈਂਟ ਪੇਜ ਦੇ ਉੱਤੇ ਕੰਟੈਂਟ ਨੂੰ ਲਿਜਾ ਸਕਦੇ ਹਾਂ, ਕਿਉਂਕਿ ਮੈਂ ਜੋ ਹੀ ਸਾਡੇ ਕੋਲ ਜ਼ਿਆਦਾ ਜਾਣਕਾਰੀ ਹੋਏਗੀ ਅਸੀਂ ਉਹ ਸ਼ੇਅਰ ਵੀ ਕਰਾਂਗੇ। ਸੋ ਜ਼ਾਹਿਰ ਹੈ ਕਿ ਜਿਹੜਾ ਇਸ ਸਾਰੇ ਪੀਰੀਅਡ ਨੂੰ ਲੈ ਕੇ ਅੱਜ ਦੀ ਐਕਟੀਵਿਟੀ 5 ਜੂਨ ਦੇ ਹਵਾਲੇ ਨਾਲ ਗੱਲ 1 ਜੂਨ ਤੋਂ ਹੀ ਥਾਂ ਦੇ ਉੱਤੇ ਵਿਚਾਰ ਚਰਚਾਵਾਂ ਵੀ ਨੇ, ਪਰ ਦਲ ਖਾਲਸਾ ਜਿਹੜਾ ਹਰ ਸਾਲ 5 ਜੂਨ ਨੂੰ ਜਿਹੜਾ ਸਿੱਖ ਜੈਨੋਸਾਈਡ ਰਿਮੈਂਬਰੈਂਸ ਮਾਰਚ ਕੱਢਦਾ, ਇਸ ਵਾਰ ਜ਼ਾਹਰ ਹੈ ਕਿ ਉਹਨਾਂ ਨੂੰ ਉਸ ਮਾਰਚ ਦੀ ਉਹਨਾਂ ਨੇ ਪਰਮਿਸ਼ਨ ਨਹੀਂ ਦਿੱਤੀ, ਲੇਕਿਨ ਫਿਰ ਵੀ ਉਹਨਾਂ ਨੇ ਇਹ ਪ੍ਰੂਫ ਕਰਦੇ ਆ ਕਿ ਭਾਈ ਅਸੀਂ ਨਾ ਭੁੱਲੇ ਆ ਨਾ ਭੁੱਲਣ ਦਿਆਂਗੇ। 5 ਉਹਨਾਂ ਦੇ ਪ੍ਰੋਮੀਨੈਂਟ ਸਿੰਘਾਂ ਨੇ ਜਿਨ੍ਹਾਂ ਦੇ ਵਿੱਚ ਉਹਨਾਂ ਦੇ ਪ੍ਰਧਾਨ ਭਾਈ ਹਰਪਾਲ ਸਿੰਘ ਚੀਮਾ ਨੇ, ਭਾਈ ਕੰਵਰਪਾਲ ਸਿੰਘ ਨੇ, ਯੂਥ ਤੇ ਭਾਈ ਪਰਮਜੀਤ ਸਿੰਘ ਨੇ, ਉਹਨਾਂ ਨੇ ਜਿਹੜਾ ਉਹ ਰੋਸ ਮਾਰਚ ਵੀ ਕੀਤਾ ਔਰ ਉਹਨਾਂ ਦੇ ਹੱਥ ਦੇ ਵਿੱਚ ਜਿਹੜੇ ਬੈਨਰ ਫੜੇ ਹੋਏ ਨੇ ਉਹਨਾਂ 'ਚ ਜਿੱਥੇ ਸੰਤ ਪਿੰਡਾਂ ਵਾਲਿਆਂ ਦੀਆਂ ਤਸਵੀਰਾਂ ਨੇ ਨਾਲ ਦੀ ਨਾਲ ਇਹ ਹੈ ਕਿ ਸਜਦਾ ਹੈ ਤੇਰੀ ਸੋਚ ਨੂੰ, ਕਿ ਭਾਈ ਅਸੀਂ ਉਸੇ ਹੀ ਸੋਚ ਦੇ ਉੱਤੇ ਖਲੋਤੇ। ਔਰ ਉਹਨਾਂ ਦੇ ਪ੍ਰੈਜ਼ੀਡੈਂਟ ਹਰਪਾਲ ਸਿੰਘ ਚੀਮਾ ਹੋਰਾਂ ਨੇ ਮੀਡੀਆ ਦੇ ਨਾਲ ਗੱਲ ਕਰਦੇ ਆ ਕਿਹਾ ਕਿ we are undertaking a genocide remembrance parade in Amritsar to pay homage to the people who fought and to tell the government of India that we have not forgotten and forgiven
the perpetrators of the attack, कि ना ਅਸੀਂ ਉਹਨਾਂ ਸ਼ਹੀਦਾਂ ਨੂੰ ਭੁੱਲੇ ਆ, ਨਾ ਹੀ ਅਸੀਂ ਉਸ ਜ਼ਾਲਮ ਨੂੰ ਭੁੱਲੇ ਆ ਜਿਹੜੀ ਹਕੂਮਤ ਨੇ ਸਾਡੇ ਤੇ ਜ਼ੁਲਮ ਕੀਤੇ ਨੇ। ਔਰ ਉਹਨਾਂ ਨੇ ਇਹ ਕਾਲ ਵੀ ਦਿੱਤੀ ਹੈ ਖਾਸ ਤੌਰ ਤੇ ਡਾਇਸਪੋਰਾ ਸਿੱਖਾਂ ਨੂੰ ਕਿ ਉਹ ਇਸ ਦਿਨ ਨੂੰ ਖਾਲਿਸਤਾਨ ਸਟਰਗਲ ਡੇ ਦੇ ਤੌਰ ਦੇ ਉੱਤੇ ਮਨਾਉਣ। ਔਰ ਆਲਰੇਡੀ ਦੁਨੀਆ ਭਰ ਦੇ ਵਿੱਚ ਇਸ ਦੇ ਉੱਤੇ ਕਾਫੀ ਫੋਕਸਡ ਜਿਹੜੀ ਐਕਟੀਵਿਟੀ ਹੋ ਰਹੀ ਹੈ। ਅਸੀਂ ਕੱਲ ਇੰਗਲੈਂਡ ਦੀ ਪਾਰਲੀਮੈਂਟ ਦੇ ਵਿੱਚ ਜਿਹਨੂੰ ਹਾਊਸ ਆਫ ਕਾਮਨਸ ਕਹਿੰਦੇ ਨੇ, ਉਹਦੇ ਵਿੱਚ ਤਨਮਨਜੀਤ ਸਿੰਘ ਢੇਸੀ ਮੈਂਬਰ ਪਾਰਲੀਮੈਂਟ, ਉਹਨਾਂ ਦੀ ਸਪੀਚ ਜਿਹੜੀ ਹੈ ਉਹ ਦਿਖਾਈ ਸੀ ਆਪਣੇ ਦਰਸ਼ਕਾਂ ਨੂੰ। ਔਰ ਕੈਨੇਡਾ ਦੀਆਂ 3 ਪ੍ਰੋਮੀਨੈਂਟ ਪੋਲੀਟੀਕਲ ਪਾਰਟੀਆਂ ਨੇ, ਜ਼ਾਹਰ ਹੈ ਕਿ ਉਹਨਾਂ ਦੇ ਵਿੱਚ ਲਿਬਰਲ ਪਾਰਟੀ ਦੀ ਹਕੂਮਤ ਹੈ ਇਸ ਵੇਲੇ, ਦੂਸਰੀ ਕੰਜ਼ਰਵੇਟਿਵ ਪਾਰਟੀ ਹੈ ਔਰ ਤੀਸਰੀ NDP ਹੈ ਜਿਹਨੂੰ ਨੈਸ਼ਨਲ ਡੈਮੋਕ੍ਰੈਟਿਕ ਪਾਰਟੀ ਜਾਂ ਨਿਊ ਡੈਮੋਕ੍ਰੈਟਿਕ ਪਾਰਟੀ ਕਹਿੰਦੇ ਨੇ। ਔਰ ਪਹਿਲੀ ਵਾਰ ਕੈਨੇਡਾ ਦੀ ਹਿਸਟਰੀ ਦੇ ਵਿੱਚ ਇਤਿਹਾਸ ਸਿਰਜਿਆ ਗਿਆ ਕਿ NDP ਨੂੰ ਇਸ ਵੇਲੇ ਜਗਮੀਤ ਸਿੰਘ ਹੈਡ ਕਰਦੇ ਨੇ। ਔਰ ਉਹਨਾਂ ਨੇ ਇਸ ਮੌਕੇ ਤੇ ਇੱਕ ਹੁੰਦਾ ਹੈ ਇੰਡੀਵਿਜੂਅਲੀ ਜਗਮੀਤ ਸਿੰਘ ਹੋਰਾਂ ਦਾ ਕਹਿਣਾ ਹੈ ਜੇ ਮੈਂਬਰ ਪਾਰਲੀਮੈਂਟ ਵੀ ਨੇ ਜਿਹੜਾ ਉਸ ਬ੍ਰਿਟਿਸ਼ ਕੋਲੰਬੀਆ ਦੇ ਬਰਨਬੀ ਹਲਕੇ ਤੋਂ, ਪਰ ਇਹ ਉਹਨਾਂ ਦਾ ਮੈਸੇਜ ਬਤੌਰ ਲੀਡਰ ਆਫ ਦਾ NDP ਹੈ। ਸੋ ਇਸ ਨੂੰ ਜਿਹੜਾ ਅਸੀਂ ਇਸ ਕੈਪੈਸਿਟੀ ਦੇ ਵਿੱਚ ਹੀ ਦੇਖੀਏ, ਉਹਨਾਂ ਨੇ ਜਿਹੜਾ ਇਸ ਮੌਕੇ ਦੇ ਉੱਤੇ ਜਿਹੜੀ ਖਾਸ ਤੌਰ ਤੇ ਆਪਣੀ ਸਟੇਟਮੈਂਟ ਜਾਰੀ ਕੀਤੀ ਹੈ, ਅੰਗਰੇਜ਼ੀ ਚ ਜ਼ਾਹਰ ਹੈ ਪਰ ਮੈਂ ਵਕਤ ਨੂੰ ਸੇਵ ਕਰਨ ਦੇ ਲਈ ਇਹਦਾ ਪੰਜਾਬੀ ਵਰਜਨ ਹੀ ਪੜਾਂਗਾ। ਔਰ ਉਹਨਾਂ ਨੇ ਕਿਹਾ ਕਿ ਇਸ ਮਹੀਨੇ ਨਿਊ ਡੈਮੋਕ੍ਰੈਟਸ ਦਰਬਾਰ ਸਾਹਿਬ ਅਤੇ ਪੰਜਾਬ ਦੇ ਹੋਰ ਦਰਜਨਾਂ ਗੁਰਦੁਆਰਾ ਸਾਹਿਬ ਤੇ ਭਾਰਤ ਸਰਕਾਰ ਵੱਲੋਂ ਕੀਤੇ ਗਏ ਹਮਲੇ ਦੀ 36ਵੀਂ ਵਰ੍ਹੇਗੰਢ ਮਨਾ ਰਹੇ। ਸੋ ਜ਼ਾਹਰ ਹੈ ਕਿ ਉਹਨਾਂ ਨੇ ਵੀ ਬੜਾ ਕਲੀਅਰ ਕੀਤਾ ਕਿ ਕੱਲਾ ਇਹ ਦਰਬਾਰ ਸਾਹਿਬ ਦਾ ਹਮਲਾ ਨਹੀਂ ਸੀ, ਡਜ਼ਨਸ ਮੋਰ। ਜ਼ਾਹਰ ਹੈ ਕਿ ਅਸੀਂ 37 ਉਸ ਫਿਗਰ ਨੂੰ ਕਹਿੰਦੇ। ਔਰ ਇਹਦੇ ਚ ਉਹਨਾਂ ਨੇ ਇਸ ਦੇ ਨਾਲ ਇਹਦੀ ਸ਼ੁਰੂਆਤ ਕੀਤੀ ਹੈ। ਮੈਂ ਨਿੱਜੀ ਤੌਰ ਤੇ ਉਹਨਾਂ ਸਭ ਲੋਕਾਂ ਦੇ ਦਰਦ ਵਿੱਚ ਸ਼ਰੀਕ ਹੋਣਾ ਚਾਹੁੰਦਾ ਹਾਂ ਜਿਨ੍ਹਾਂ ਦੇ ਆਪਣੇ ਸਰਕਾਰ ਵੱਲੋਂ ਕੀਤੇ ਇਸ ਹਮਲੇ ਵਿੱਚ ਮਾਰੇ ਗਏ ਅਤੇ ਜਿਹੜੇ ਇਸ ਤੋਂ ਬਾਅਦ ਸਰਕਾਰ ਵੱਲੋਂ ਕੀਤੇ ਅਣਮਨੁੱਖੀ ਤਸ਼ੱਦਦ ਦਾ ਸ਼ਿਕਾਰ ਹੋਏ। ਸੋ ਉਹਨਾਂ ਨੇ ਜਿਹੜੇ ਸ਼ਹੀਦ ਹੋਏ ਨੇ ਉਹਨਾਂ ਦੇ ਨਾਲ ਵੀ, ਔਰ ਉਸ ਤੋਂ ਬਾਅਦ ਜਿਹੜਾ ਸਬਸੀਕੁਐਂਟ ਮੋਰ ਦੈਨ ਅ ਡੈਕੇਡ ਪੀਰੀਅਡ ਚ ਜਿਹੜੇ ਉਹਨਾਂ ਦੇ ਅਣਮਨੁੱਖੀ ਜਿਹੜੇ ਨੇ ਤਸ਼ੱਦਦ, ਜਿਹੜਾ ਗੈਰ ਇਨਸਾਨੀ ਤਸ਼ੱਦਦ ਉਹਦਾ ਸ਼ਿਕਾਰ ਹੋਏ, ਉਹਨਾਂ ਨਾਲ ਵੀ ਉਹਨਾਂ ਨੇ ਆਪਣੀ ਹਮਦਰਦੀ ਦਾ ਇਜ਼ਹਾਰ ਕੀਤਾ। ਨਿਊ ਡੈਮੋਕ੍ਰੈਟਸ ਇਸ ਕਤਲੇਆਮ ਦੇ ਪੀੜਤਾਂ ਦੀ ਪੀੜਾ ਦੇ ਨਿਸ਼ਾਨਾਂ ਨੂੰ ਯਾਦ ਕਰਦੇ ਆ, ਉਸ ਮੈਮਰੀ ਨੂੰ, ਉਸ ਪੀੜ ਦੀ ਯਾਦ ਨੂੰ, ਇਹਨਾਂ ਘਟਨਾਵਾਂ ਦੀ ਪੂਰੀ ਜਾਂਚ ਲਈ ਉੱਠਦੀਆਂ ਆਵਾਜ਼ਾਂ ਨਾਲ ਖੜੇ ਹਨ ਕਿ ਇਹਨੂੰ ਇਨਵੈਸਟੀਗੇਟ ਕਰੋ। ਔਰ ਇਹੀ ਗੱਲ ਤਨਮਨਜੀਤ ਸਿੰਘ ਢੇਸੀ ਨੇ ਇੰਗਲੈਂਡ ਦੀ ਗਵਰਨਮੈਂਟ ਦੇ ਹਵਾਲੇ ਨੂੰ ਨਾਲ ਕੰਜ਼ਰਵੇਟਿਵ ਨੂੰ ਕਿਹਾ ਸੀ ਕਿ ਮਾਰਗਰੇਟ ਥੈਚਰ ਨੇ ਜਿਹੜਾ ਇਸ ਚ ਹੈਲਪ ਕੀਤੀ। ਔਰ ਮੈਂ ਉਹਦੇ ਚ ਮੈਂਸ਼ਨ ਕੀਤਾ ਸੀ ਕਿ ਕਿਵੇਂ ਮਾਰਗਰੇਟ ਥੈਚਰ ਨੇ ਇੰਦਰਾ ਗਾਂਧੀ ਦੀ ਚਿੱਠੀ ਤੋਂ ਬਾਅਦ ਜਿਹੜੀ ਉਹਨੇ ਫਰਵਰੀ ਦੇ ਵਿੱਚ ਲਿਖੀ ਆਪਣੇ 2 ਜਿਹੜੇ ਟੌਪ ਆਫੀਸ਼ੀਅਲ M15 ਦੇ, ਔਰ ਮੈਨੂੰ ਸਾਡੇ ਇੱਕ ਦਰਸ਼ਕ ਨੇ ਕਰੈਕਟ ਕੀਤਾ ਔਰ ਮੈਂ ਉਹਨੂੰ ਡਬਲ ਚੈੱਕ ਕੀਤਾ ਕਿ M15 ਵੀ ਉਹਨਾਂ ਦੀ ਇੰਟੈਲੀਜੈਂਸ ਏਜੰਸੀ ਹੈ ਜਿਹੜੀ ਡੋਮੈਸਟਿਕ ਇੰਟੈਲੀਜੈਂਸ ਗੈਦਰ ਕਰਦੀ ਹੈ, ਪਰ ਜਿਹੜੀ ਬਾਹਰਲੇ ਮੁਲਕਾਂ ਦੇ ਵਿੱਚ ਜਿਹੜੀ ਐਕਟਿਵ ਹੈ ਜਾਂ ਬਾਹਰ ਹੈ ਉਹ M16 ਹੈ। ਸੋ ਜ਼ਾਹਰ ਹੈ ਕਿ ਉਹ ਆਫੀਸ਼ੀਅਲ M16 ਦੇ ਸੀ ਜਿਨ੍ਹਾਂ ਨੂੰ ਉਹਨਾਂ ਨੇ ਭੇਜਿਆ ਔਰ ਦਰਬਾਰ ਸਾਹਿਬ ਦੀ ਉਹਨਾਂ ਨੇ ਰੇਕੀ ਕੀਤੀ ਔਰ ਉਹਨਾਂ ਨੇ ਕੀ ਰਿਕਮੈਂਡ ਕੀਤਾ, ਕਿਸ ਹੱਦ ਤੱਕ UK ਗਵਰਨਮੈਂਟ ਨੇ ਮਦਦ ਕੀਤੀ। ਇਹ ਤਨਮਨਜੀਤ ਸਿੰਘ ਢੇਸੀ ਨੇ ਮੰਗਿਆ ਕਿ ਪਾਰਲੀਮੈਂਟ 'ਚ ਖਲੋ ਕੇ ਕਿ ਇਹਨੂੰ ਇਨਵੈਸਟੀਗੇਟ ਕੀਤਾ ਜਾਏ। ਔਰ ਇਹੀ ਗੱਲ NDP ਦੇ ਆਗੂ ਜਿਹੜੇ ਨੇ ਜਗਮੀਤ ਸਿੰਘ, ਉਹ ਇਹ ਕਹਿ ਰਹੇ ਨੇ ਕਿ ਭਾਈ ਇਸ ਸਾਰੇ ਨੂੰ ਜਿਹੜਾ ਇਹਦੀ ਫੁੱਲ ਇਨਵੈਸਟੀਗੇਸ਼ਨ ਹੋਏ। ਔਰ ਕਿਉਂਕਿ ਇਸ ਦੇ ਨਾਲ ਉਹਨਾਂ ਨੇ ਕਿਹਾ ਕਿਉਂਕਿ ਇਸ ਹਮਲੇ ਮੌਕੇ ਮੀਡੀਆ ਤੇ ਲਾਈਆਂ ਗਈਆਂ ਪੂਰਨ ਪਾਬੰਦੀਆਂ, ਬੇਦੋਸ਼ੇ ਆਮ ਲੋਕਾਂ ਦੇ ਕਤਲ ਅਤੇ ਗ੍ਰਿਫਤਾਰੀਆਂ, ਸਿੱਖ ਰੈਫਰੈਂਸ ਲਾਇਬ੍ਰੇਰੀ ਦੀ ਸਾਜ਼ਿਸ਼ੀ ਸਾੜ ਫੂਕ ਅਤੇ ਮਨੁੱਖੀ ਹੱਕਾਂ ਤੇ ਮਨੁੱਖਤਾਵਾਦੀ ਸੰਸਥਾਵਾਂ ਜਿਵੇਂ ਰੈੱਡ ਕਰਾਸ, ਐਮਨੈਸਟੀ ਇੰਟਰਨੈਸ਼ਨਲ, ਹਿਊਮਨ ਰਾਈਟਸ ਵਾਚ ਤੇ ਯੂਨਾਈਟਿਡ ਨੇਸ਼ਨਸ ਹਿਊਮਨ ਰਾਈਟਸ ਰਿਪੋਰਟਰਸ ਦੀ ਪਹੁੰਚ ਨੂੰ ਰੋਕਣ ਦੀਆਂ ਕਾਰਵਾਈਆਂ ਦਾ ਸੱਚ ਸਾਹਮਣੇ ਲਿਆਉਣ ਲਈ ਇਨਸਾਨੀ ਹੱਕਾਂ ਦੀਆਂ ਲੰਬਰਦਾਰਾਂ ਵੱਲੋਂ ਚੁੱਕੀ ਜਾਂਦੀ, ਉਹਨਾਂ ਸੰਸਥਾਵਾਂ ਵੱਲੋਂ ਚੁੱਕੀ ਜਾਂਦੀ ਮੰਗ ਦਾ ਅਸੀਂ ਸਮਰਥਨ ਕਰਦੇ। ਇਹ ਬਹੁਤ ਵੱਡੀ ਗੱਲ ਹੈ ਕਿ ਪਹਿਲੀ ਵਾਰ ਇਸ ਲੈਵਲ ਦੇ ਉੱਤੇ ਜਦੋਂ ਕਿ ਉਹ ਤੀਸਰੀ ਵੱਡੀ ਪਾਰਟੀ ਨੂੰ ਹੈਡ ਕਰਦੇ ਨੇ,
उन्होंने कहा कि इस मौके के उत्ते सिख रैफरेंस लाइब्रेरी, क्योंकि बहुत बार जून 84 घल्लूघारे की गल होंदी है, पर सिख रैफरेंस लाइब्रेरी का लॉस अपने आप च इन्ना वड्डा लॉस है और उन्होंने उन्होंने सैपरेट कैटेगरी दे विच रखिया है। नाल दी नाल उन्होंने कहा कि भाई इस मौके रेड क्रॉस ते पाबंदी वो नहीं जा सकी, एमनेस्टी इंटरनेशनल ते पाबंदी, ह्यूमन राइट्स वॉच ते पाबंदी, जिहड़ी यूनाइटेड नेशंस दे इस रैपोर्टियर ने ऑन ह्यूमन राइट्स उन्होंने भी नहीं जान दिता गया। और ये क्योंकि ये जे उत्थे हुंदे ते जो घटनाक्रम है उसका सच सामने हुंदा है, पर क्योंकि उन्होंने नहीं जान दिता गया इसलिए इसकी पूरी जिहड़ी है इन्वेस्टिगेशन होनी चाहिए है और इस मंग की असी हमायत करते हैं कि इसकी इन्वेस्टिगेशन होए। साडी जिम्मेवारी बनती है कि असी इन्हां जुल्मां दा जवाब मंगीए। बहुत स्ट्रॉन्ग गल है अकाउंटेबिलिटी। जे नाजियां दे जुल्मां दी गल असी 80 साल बीतण दे बाद भी जां 70 साल बाद भी कर रहे हैं, अर्मीनियन जेनोसाइड की गल अजे भी अर्मीनियन और अमरीकन स्टेट डिपार्टमेंट करता है, जिन्हों 100 साल तो ज्यादा हो गया, 1912-13 दे होए दी गल है। ईवन हुण मैं देख रहा सी क्योंकि हंगरी नूं जिहड़ा कि बड़ा ऑस्ट्रियो हंगेरियन अंपायर सी, वो जदों फर्स्ट वर्ल्ड वॉर दे विच उस अंपायर ने जर्मनी का साथ दिता सी, बाद उन्होंने तोड़ दिता, चेकोस्लोवाकिया अड बनाया, दूजे 3-4 मुल्क कढ़े, ते वो भी लोग इकट्ठे हो रहे ने, उन्होंने कह रहे हैं जो साडे ते जुल्म होए ने इस ट्रीटी तो बाद जदों कि उन्होंने देश बने उस तो पहला उन्होंने इन्वेस्टिगेट किया जाए। ते असी तो अजे 36 साल च अजे वो कुछ जिउंदे ने जालम जिहड़े उस सारी कौटरी का हिस्सा सी। इंदिरा गांधी राजीव गांधी तो नरकगामी होए ने, लेकिन जिहड़े लोग सारे अज भी जिन्होंने इस सारे दे विच साजिश का हिस्सा सी, उन्हां सारियां नूं जिहड़ा है वो दे शुड बी हेल्ड अकाउंटेबल। जिहड़ी उन्होंने कहा कि इन्हां जुल्मां दा जवाब मंगीए, इन्हां लई जिम्मेवारी तय करिए, कौन रिस्पोंसिबल। उन्होंने इस किस्म का ये सारा मीडिया दे राही नैगेटिविटी क्रिएट करके सिखां नूं ही जिम्मेवार बना दिता कि जिवें वो सारा दे आस्क्ड फॉर इट जिन्हों कहंदे ने। लेकिन बहुत सारी धुंध छट रही है, फैक्ट सामने आ रहे हैं और इहदी जिहड़ी है जवाबदेही तय होनी चाहिए है। अते इस जुल्मी हमले दीयां यादां दे एहसास नाल जी रहे कैनेडियन ਅਤੇ गैर कनेडियन लोगों वालों इंसाफ की मांग करिए कि भाई 36 साल च भी असी उन्हां एहसासां जो गुजर रहे हैं और उन्होंने जस्टिस ये मंगीए। उन्होंने कहा कि भाई इस महीने जदों कैनेडियन जून 1984 ਦੀਆਂ ਘਟਨਾਵਾਂ ਨੂੰ याद कर रहे हैं, असी इन्हां घटनावां विच हदों वध वायलेंस का शिकार होए पीड़ित लोकां ਅਤੇ परिवारां ਨੂੰ याद करदे हां, इंसाफ लई अपनी वचनबद्धता दोहरांदियां इन्हां नूं सजदा करदे। पर मैं समझदा कि ये अपने आप दे विच साडे पोलिटिकल मसल दी सक्सेस है कि अज कैनेडा दी पार्लीमेंट होए, इंग्लैंड दी होए, उन्हां दे विच जिहड़े साडे गभरू ने, साडे अमृतधारी नौजवान खलो के जां अमृतधारी ਸਿੰਘਣੀਆਂ ਜਿਹੜੀਆਂ सिख ਜਿਹੜੀ है सिक्खी दी आवाज ਬਣੀਆਂ ਹੋਈਆਂ ਨੇ, ਉਹ ਮੰਗ ਕਰ ਰਹੇ ਨੇ ਕਿ ਸਾਨੂੰ ਜਸਟਿਸ ਚਾਹੀਦਾ ਹੈ। ਸੋ ਜ਼ਾਹਰ ਹੈ ਕਿ ਜਿਹੜਾ ਸ਼ਹੀਦਾਂ ਦੇ ਡੁੱਲੇ ਖੂਨ ਦਾ ਹੱਕ, ਜਿਹੜੀ ਗੱਲ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੇ ਅਕਸਰ ਇਹ ਲਫ਼ਜ਼ ਉਹ ਦੁਹਰਾਉਂਦੇ ਸਨ ਕਿ ਖਾਲਸਾ ਜੀ ਸ਼ਹੀਦਾਂ ਦੇ ਖੂਨ ਦਾ ਹੱਕ ਲੈਣੇ, ਤੇ ਸ਼ਹੀਦਾਂ ਦੇ ਖੂਨ ਦਾ ਹੱਕ ਖਾਲਿਸਤਾਨ ਦੀ ਪ੍ਰਾਪਤੀ ਨਾਲ ਜੁੜਿਆ ਹੋਇਆ ਹੈ। ਔਰ ਉਹਨਾਂ ਦੀ ਇਹ ਕੋਟ ਅੱਜ ਮੇਰੇ ਜ਼ਿਹਨ ਦੇ ਵਿੱਚ ਬਾਰ-ਬਾਰ ਉੱਭਰ ਰਹੀ ਸੀ ਕਿ ਜਿਉਣਾ ਅਣਖ ਨਾਲ, ਮਰਨਾ ਧਰਮ ਲਈ। ਔਰ ਜਿਵੇਂ ਮੈਂ ਕਿਹਾ ਸੀ ਕਿ ਉਹ ਇਸ ਸਾਰੇ ਨੂੰ ਦੁਹਰਾਉਂਦੇ ਸੀ ਸੰਗਤ ਦੇ ਵਿੱਚ, ਸਿਰ ਦਿੱਤਿਆਂ ਬਾਜ ਨਹੀਂ ਰਹਿਣਾ ਧਰਮ, ਸਿਰ ਦਿੱਤਿਆਂ ਬਾਜ ਨਹੀਂ ਰਹਿਣਾ। ਪਰ ਨਾਲੇ ਉਹਨਾਂ ਦੀ ਲਲਕਾਰ ਸੀ ਕਿ ਜਿਉਣਾ ਅਣਖ ਨਾਲ। ਅਣਖ ਗੈਰਤ ਨੂੰ ਕਹਿੰਦੇ ਨੇ ਕਿ ਜੇ ਗੈਰਤ ਨਹੀਂ ਹੈ, ਤੁਹਾਡੀ ਅਣਖ ਨਹੀਂ ਹੈ, ਤੁਹਾਡੀ ਪੱਤ ਨਹੀਂ ਹੈ, ਤੁਸੀਂ ਬੇਪਤ ਹੋ ਰਹੇ ਹੋ, ਤੇ ਫਿਰ ਜਿਵੇਂ ਗੁਰੂ ਨਾਨਕ ਸਾਹਿਬ ਨੇ ਫਰਮਾਇਆ ਕਿ ਜੋ ਜੀਵੈ ਜੇ ਜੀਵੈ ਪੱਤ ਲੱਥੀ ਜਾਏ ਸਭ ਹਰਾਮ ਜੀਤਾ ਵਿੱਚ ਖਾਏ। ਕਿ ਜਿਹੜੇ ਇੰਡੀਵਿਜੂਅਲ ਜਿਹੜੀਆਂ ਕੌਮਾਂ ਪੱਤ ਲੋਹਾ ਕੇ ਜਿਉਂਦੀਆਂ ਨੇ ਉਹ ਹਰਾਮਖੋਰ ਨੇ, ਉਹ ਹਲਾਲਖੋਰ ਨਹੀਂ ਨੇ। ਔਰ ਇਸ ਗੱਲ ਨੂੰ ਹੀ ਜਿਹੜੇ ਸਾਡੇ 20ਵੀਂ ਸਦੀ ਦੇ ਦਾਰਸ਼ਨਿਕ ਫਿਲਾਸਫਰ ਸ਼ਾਇਰ ਹਰਿੰਦਰ ਸਿੰਘ ਮਹਿਬੂਬ, ਜਿਨ੍ਹਾਂ ਦੀਆਂ ਨਜ਼ਮਾਂ ਅਸੀਂ ਇਹਨਾਂ ਦਿਨਾਂ 'ਚ ਸਾਂਝੀਆਂ ਕਰ ਰਹੇ ਹਾਂ,
ਤੇ ਉਹਨਾਂ ਨੇ ਇੱਕ ਥਾਂ ਤੇ ਕਪਲੇਟ ਹੈ ਉਹਨਾਂ ਦਾ ਕਿ ਬੇਪਤ ਹੋਈਆਂ ਕੌਮਾਂ ਦੇ ਘਰ ਦੂਰ ਫਰੇਬੀ ਧਰ ਤੇ ਬਦ ਨਸੀਬ ਪੈਰਾਂ ਦੇ ਹੇਠਾਂ ਖਾਕ ਵਿਸ਼ੈਲੀ ਕਰਕੇ ਮੂੰਹ ਜ਼ੋਰ ਸਮਾਂ ਨਾ ਕੌਮੇ ਮੇਟ ਸਕੇਗਾ ਤੈਨੂੰ ਆਪਣੀ ਪੱਤ ਪਛਾਣ ਲਵੇਂ ਜੇ ਲੜ ਮਾਹੀ ਦਾ ਫੜ ਕੇ। ਸੋ ਜ਼ਾਹਰ ਹੈ ਕਿ ਸਾਡੇ ਲਈ ਇਹ ਦਿਨ ਉਸ ਆਪਣੀ ਅਣਖ ਦਾ ਪ੍ਰਤੀਕ ਵੀ ਹੁੰਦੇ ਨੇ। ਅਸੀਂ ਔਰ ਜਿਵੇਂ ਇੱਕ ਵੀਰ ਨੇ ਲਿਖਿਆ ਕਿ ਇਹ ਜੇ 10ਵੇਂ ਪਾਤਸ਼ਾਹ ਦੇ ਸਾਹਿਬਜ਼ਾਦਾ ਅਜੀਤ ਸਿੰਘ, ਸਾਹਿਬਜ਼ਾਦਾ ਜੁਝਾਰ ਸਿੰਘ ਚਮਕੌਰ ਦੀ ਗੜੀ 'ਚ ਸ਼ਹੀਦ ਹੁੰਦੇ ਨੇ ਔਰ ਜਦੋਂ ਹੀ ਜਿਹੜਾ ਸਾਹਿਬਜ਼ਾਦੇ ਸ਼ਹੀਦ ਹੋਏ ਗੁਰੂ ਗੋਬਿੰਦ ਸਿੰਘ ਸਾਹਿਬ ਖੁਸ਼ੀ ਦੇ ਜੈਕਾਰੇ ਗਜਾਉਂਦੇ ਉਸ ਗੜੀ ਦੇ ਅੰਦਰੋਂ। ਔਰ ਜ਼ਾਹਰ ਹੈ ਉਹਨਾਂ ਨੇ ਕਿਹਾ ਕਿ ਬੇਸ਼ੱਕ ਇਹ ਜੂਨ 84 ਘੱਲੂਘਾਰ ਹੈ, ਸਾਡੇ ਲਈ ਵੈਰਾਗ ਦੀ ਘੜੀ ਵੀ ਹੈ। ਉਹਨਾਂ ਨੇ ਕਿਹਾ ਵੀ ਨਹੀਂ, ਇਹ ਤੁਸੀਂ ਪੁਰਾਤਨ ਲਿਖਤਾਂ ਪੜ੍ਹੋ ਕਿ ਆਮ ਉਹ ਸਾਡੇ ਜਿਹੜੇ ਜਿਨ੍ਹਾਂ ਨਾਲ ਅਸੀਂ ਲੜਦੇ ਸੀ, ਜਿਹਨੂੰ ਅਸੀਂ ਦੁਸ਼ਮਣ ਕਹਿੰਦੇ ਆ, ਉਹ ਕਹਿੰਦੇ ਸੀ ਕਿ ਸਿੰਘ ਜੇ ਉਹਨਾਂ ਦਾ ਘੋੜਾ ਮਰ ਜਾਏ ਤੇ ਬਹੁਤ ਵੈਰਾਗ ਕਰਦੇ ਨੇ, ਬਹੁਤ ਦੁੱਖ ਮਨਾਉਂਦੇ ਨੇ ਕਿਉਂਕਿ ਘੋੜਿਆਂ ਨੂੰ ਬਹੁਤ ਆਪਣੇ ਨੂੰ ਪਿਆਰ ਕਰਦੇ ਨੇ। ਪਰ ਜਦੋਂ ਉਹਨਾਂ ਦਾ ਸਾਥੀ ਸਿੰਘ ਸ਼ਹੀਦ ਹੋ ਜਾਏ ਤੇ ਖੁਸ਼ੀ ਦੇ ਵਿੱਚ ਜਕਾਰੇ ਗਜਾਉਂਦੇ ਨੇ ਕਿ ਭਾਈ ਗੁਰੂ ਕਲਗੀਧਰ ਦੀ ਗੋਦ ਮਿਲੀ ਹੈ। ਔਰ ਇਹੀ ਜਿਹੜਾ ਉਸ ਵੇਲੇ ਦਾ ਸੰਕਲਪ ਸੀ ਬਾਦਸ਼ਾਹਤ ਦਾ ਆਜ਼ਾਦੀ ਦਾ ਕਿ ਹਮ ਰਾਖਤ ਪਾਤਸ਼ਾਹੀ ਦਾਵਾ ਜਾਂ ਇਤ ਕੋ ਜਾਂ ਅਗਲੋ ਪਾਵਾ, ਕਿ ਸਾਡੇ ਦੋਵੇਂ ਹੱਥਾਂ 'ਚ ਲੱਡੂ ਨੇ। ਸਾਡਾ ਦਾਵਾ ਬਾਦਸ਼ਾਹਤ ਦਾ, ਅਸੀਂ ਸੋਵਰਨਟੀ ਲਈ ਲੜ ਰਹੇ। ਜੇ ਅਸੀਂ ਜਿਉਂਦੇ ਰਹੇ ਤੇ ਅਸੀਂ ਦੁਸ਼ਮਣ ਨੂੰ ਹਰਾਵਾਂਗੇ ਔਰ ਸੋਵਰਨ ਬਣਾਂਗੇ, ਆਪਣੀ ਆਜ਼ਾਦੀ ਲਵਾਂਗੇ। ਜਾਂ ਇਤ ਕੋ, ਤੇ ਜੇ ਸ਼ਹੀਦੀ ਮਿਲ ਗਈ ਫਿਰ ਤੇ ਗੁਰੂ ਦੀ ਗੋਦ ਦੀ ਬਾਦਸ਼ਾਹੀ ਆ, ਉਸ ਤੋਂ ਵੱਡੀ ਹੋਰ ਕਿਹੜੀ ਬਾਦਸ਼ਾਹੀ ਹੋ ਸਕਦੀ ਹੈ। ਸੋ ਇਹ ਸ਼ਹਾਦਤ ਮੇਰਾ ਮਨ ਕਰਦਾ ਮੈਂ ਬਹੁਤ ਸਾਰੀਆਂ ਨੂੰ ਸ਼ੇਅਰ ਕਰਾਂ, ਪਰ ਮੈਂ ਵਕਤ ਵੱਲ ਵੀ ਦੇਖਦਾ, ਹੋਰ ਵੀ ਅਸੀਂ ਟੌਪਿਕ ਡਿਸਕਸ ਕਰਨੇ ਹੁੰਦੇ ਨੇ। ਲੇਕਿਨ ਅੱਜ ਅਸੀਂ 5 ਜੂਨ ਦੀ ਗੱਲ ਕਰ ਰਹੇ ਹਾਂ ਔਰ ਇਸ ਗੱਲ ਦਾ ਧਿਆਨ ਰਹੇ ਕਿ ਵੀ ਇੱਕ ਪਾਸੇ ਉਹ ਜਿਨ੍ਹਾਂ ਨੇ, ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਭਾਈ ਕੈਨਨ ਜਿਨ੍ਹਾਂ ਨੇ ਅਖੀਰਲੇ ਸਾਹ, ਅਖੀਰਲੀ ਗੋਲੀ ਤੱਕ ਜਿਹੜੀ ਹੈ ਉਹ ਜੂਝ ਕੇ ਸ਼ਹੀਦੀ ਪਾਈ, ਅਸੀਂ ਉਹਨਾਂ ਨੂੰ ਸੈਲੀਬ੍ਰੇਟ ਕਰਦੇ ਹਾਂ। ਪਰ ਇਸ ਗੱਲ ਦਾ ਧਿਆਨ ਰਹੇ ਕਿ ਜੂਨ 84 ਦੇ ਇਸ ਘੱਲੂਘਾਰੇ 'ਚ ਸਾਡੇ ਗ੍ਰੰਥੀ ਰਾਗੀ ਜਿਹੜੇ ਦਰਬਾਰ ਸਾਹਿਬ ਦੇ ਵਿੱਚ ਸੇਵਾ ਨਿਭਾਉਂਦੇ ਸੀ, ਪ੍ਰਕਾਸ਼ ਕਰਦੇ ਆ, ਗੋਲੀ ਲੱਗਦੀ ਹੈ ਭੀੜ ਦੇ ਉੱਤੇ ਹੀ, ਜਿਹੜਾ ਉਹ ਹੱਥ ਖੂਨ ਨਾਲ ਨੇ ਡਿੱਗੇ ਹੋਏ ਨੇ। ਕੀਰਤਨ ਕਰਦੇ ਆ, ਭਾਈ ਅਵਤਾਰ ਸਿੰਘ ਪਾਰੋਵਾਲ ਸ਼ਹੀਦ ਹੁੰਦੇ ਨੇ, ਹਰਮੰਦਰ ਸਾਹਿਬ ਦੇ ਅੰਦਰ ਕੀਰਤਨ ਕਰ ਰਹੇ ਨੇ। ਫਿਰ ਦੂਸਰਾ ਆ ਕੇ ਬੈਠ ਜਾਂਦਾ ਹੈ, ਸ਼ਹੀਦ ਹੈ ਪਰ ਤਾਂ ਕਿ ਕੀਰਤਨ ਬੰਦ ਨਾ ਹੋਏ, ਜਿੱਥੇ 4 ਸਦੀਆਂ ਤੋਂ ਰੱਬ ਦੀ ਜਿਹੜੀ ਹੈ ਸਿਫਤ ਸਲਾਹ ਕੀਤੀ ਜਾਂਦੀ ਹੈ। ਔਰ ਇਸੇ ਤਰ੍ਹਾਂ ਜਿੰਨੀਆਂ ਡਿਊਟੀਆਂ ਨੇ, ਹੁਣ ਪਹਿਲੀ ਜੂਨ ਤੋਂ ਸਭ ਘੇਰਾਬੰਦੀ ਹੈ, ਪਰ ਰਾਗੀ ਸਿੰਘ, ਗ੍ਰੰਥੀ ਸਿੰਘ, ਹਾਲਾਂ ਜਦੋਂ ਗੋਲੀ ਦੂਜੀ ਚੱਲੀ, ਮਹਾਰਾਜ ਦਾ ਸੁਖਾਸਨ ਕਰਕੇ ਉਹਨਾਂ ਨੇ ਰੱਖ ਦਿੱਤਾ ਹੈ। ਲੇਕਿਨ ਫਿਰ ਵੀ ਰਾਗੀ ਸਿੰਘ ਜਿਹੜੇ ਨੇ ਉਹ ਰਸ਼ ਕਰਦੇ ਨੇ ਕਿ ਉਹਨਾਂ ਨੇ ਆਪਣਾ ਜਿਹੜਾ ਉਹਨਾਂ ਦੇ ਕੀਰਤਨ ਦਾ ਵਕਤ ਹੈ ਉੱਥੇ ਪਹੁੰਚਣਾ ਹੈ। ਔਰ ਇਸ ਕਿਸਮ ਦੇ ਇੱਕ ਜਿਹਨਾਂ ਦਾ ਕੀਰਤਨ ਮੈਨੂੰ ਬਹੁਤ ਪਸੰਦ ਸੀ। ਮੈਂ ਬਚਪਨ 'ਚ ਜਦੋਂ ਵੀ ਦਰਬਾਰ ਸਾਹਿਬ ਜਾਣਾ ਤੇ ਮੈਨੂੰ ਇਹ ਹੁੰਦਾ ਸੀ ਕਿ ਭਾਈ ਕਦੋਂ ਭਾਈ ਅਮਰੀਕ ਸਿੰਘ, ਇਹ ਸੂਰਮੇ ਸਿੰਘ ਸਨ ਔਰ ਇਹ ਪੁਰਾਤਨ ਰੀਤਾਂ ਦੇ ਵਿੱਚ ਬਹੁਤ ਖੂਬਸੂਰਤ, ਹੁਣ ਤਾਂ ਬਹੁਤ ਸਾਰਾ ਰੁਝਾਨ ਗੁਰਬਾਣੀ ਕੀਰਤਨ 'ਚ ਬਾਲੀਵੁੱਡ ਦੀ ਫਿਲਮ ਇੰਡਸਟਰੀ ਟਿਊਨਾਂ ਨੇ ਲੈ ਆਂਦਾ ਸੀ 60ਵੇਂ 70ਵੇਂ, ਪਰ ਇਹ ਵਿਰਲੇ ਸਨ ਜਿਹੜੇ ਪੁਰਾਤਨ ਜਿਹੜੀਆਂ ਗੁਰਮਤ ਸੰਗੀਤ ਦੀਆਂ ਰੀਤਾਂ ਨੇ ਉਹਨਾਂ ਦੇ ਨਾਲ ਕੀਰਤਨ ਕਰਦੇ ਸਨ। ਤੇ ਭਾਈ ਅਮਰੀਕ ਸਿੰਘ ਉਹਨਾਂ 'ਚੋਂ ਬਹੁਤ ਸੁਰੀਲਾ ਉਹਨਾਂ ਦਾ ਕੀਰਤਨ। ਔਰ ਉਹ ਅੱਜ ਦੇ ਦਿਨ 5 ਜੂਨ ਨੂੰ ਸਵੇਰੇ 6:30 ਵਜੇ ਸ਼ਹੀਦ ਹੁੰਦੇ ਨੇ, ਜਦੋਂ ਕਿ ਉਹ ਕੀਰਤਨ ਦੇ ਲਈ ਦਰਸ਼ਨੀ ਡਿਓੜੀ ਤੱਕ ਪਹੁੰਚਦੇ ਨੇ। ਸੋ ਇੱਕ ਨਹੀਂ ਹੈ, ਸੋ ਜੇ ਇੱਕ ਪਾਸੇ ਕੈਨਨਸ ਨੂੰ ਆਪਣੀਆਂ ਗਨਸ ਦੇ ਉੱਤੇ ਜਿਹੜਾ ਉਹ ਸਟਿਕ ਕੀਤੇ ਯੋਧੇ ਨੇ, ਤੇ ਇਹ ਜਿਹੜੀ ਰਿਲੀਜੀਅਸ ਕੈਨਨ ਹੈ, ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਰਿਲੀਜੀਅਸ ਕੈਨਨ ਕਹਿੰਦੇ ਹਾਂ ਕਿਉਂਕਿ ਸਾਡਾ ਮੀਰੀ ਪੀਰੀ ਦਾ ਕਾਨਸੈਪਟ ਹੈ, ਗੁਰੂ ਗ੍ਰੰਥ ਗੁਰੂ ਪੰਥ ਦਾ ਕਾਨਸੈਪਟ ਹੈ। ਸੋ ਜਿਹੜੇ ਬਹਾਦਰੀ ਲਈ, ਮੀਰੀ ਲਈ ਲੜ ਰਹੇ ਸੀ, ਬਾਦਸ਼ਾਹਤ ਲਈ ਲੜ ਰਹੇ ਸੀ, ਅਕਾਲ ਤਖਤ ਦੇ ਉਸ ਮੁਕਾਮ ਤੋਂ ਜਿਹੜਾ ਤਖਤ 6ਵੇਂ ਪਾਤਸ਼ਾਹ ਨੇ ਦਿੱਲੀ ਤਖਤ ਤੋਂ 2 ਫੁੱਟ ਉੱਚਾ ਰੱਖਿਆ ਔਰ ਜਿਸ ਬਾਰੇ ਪਹਿਲੀ ਜਿਹੜੀ ਉੱਥੇ ਸਿੰਗਿੰਗ, ਜਿਹਨੂੰ ਅਸੀਂ ਢਾਡੀ ਵਾਰ ਕਹਿੰਦੇ ਹਾਂ, ਢਾਡੀ
ਬੈਲਟਸ ਗਾਉਂਦੇ ਨੇ ਔਰ ਉਹ ਬੈਲਟ ਸੀ ਭਾਈ ਨੱਥਾ ਤੇ ਭਾਈ ਅਬਦੁੱਲਾ ਜਿਹੜੇ ਪਹਿਲੇ ਸਾਡੇ ਢਾਡੀ ਨੇ, ਇੱਕ ਪਿੰਡ ਸੁਰ ਸਿੰਘ ਦੇ ਰਹਿਣ ਵਾਲੇ, ਇੱਕ ਪਿੰਡ ਸੁਲਤਾਨਵਿੰਡ ਦੇ ਰਹਿਣ ਵਾਲੇ। ਸੋ ਅਕਾਲ ਤਖਤ, ਕਿਉਂਕਿ ਇਹ ਬੜਾ ਜ਼ਰੂਰੀ ਹੈ ਸਮਝਣਾ ਕਿ ਅਕਾਲ ਤਖਤ ਤੇ ਹਥਿਆਰ ਸ਼ਸਤਰ ਕਿਉਂ ਹੁੰਦੇ ਨੇ। ਸਾਰੇ ਤਖਤਾਂ ਤੇ ਨੇ, ਰੋਜ਼ਾਨਾ ਸ਼ਾਮ ਨੂੰ ਸ਼ਸਤਰਾਂ ਦੇ ਦਰਸ਼ਨ ਕਰਵਾਏ ਜਾਂਦੇ ਨੇ ਔਰ ਕਿਉਂਕਿ ਇਹ ਤਖਤ ਹੈ ਹੀ ਆਂਦੇ ਹੀ ਉਹਨਾਂ ਦੇ ਕੋਲ ਨੇ ਜਿਨ੍ਹਾਂ ਦੇ ਕੋਲ ਹਥਿਆਰ ਹੁੰਦੇ ਨੇ, ਜਿਨ੍ਹਾਂ ਦੇ ਕੋਲ ਮਾਈਟ ਹੁੰਦਾ ਹੈ, ਜਿਹਨੂੰ 10ਵੇਂ ਪਾਤਸ਼ਾਹ ਨੇ ਫਰਮਾਇਆ ਸੀ ਸ਼ਸਤਰਨ ਕੇ ਅਧੀਨ ਹੈ ਰਾਜ, ਕਿ ਰਾਜ ਪੋਲੀਟੀਕਲ ਪਾਵਰ ਸ਼ਸਤਰ ਦੇ ਨਾਲ ਹੈ। ਔਰ ਪਹਿਲਾ ਜਿਹੜਾ ਢਾਡੀਆਂ ਨੇ, ਭਾਈ ਨੱਥਾ ਅਬਦੁੱਲਾ ਨੇ ਜਿਹੜੀ ਢਾਡੀ ਵਾਰ ਉੱਥੇ ਗਾਵੀ ਸੀ, ਗੁਰੂ ਹਰਗੋਬਿੰਦ ਸਾਹਿਬ ਬੈਠੇ ਨੇ, ਮੀਰੀ ਤੇ ਪੀਰੀ ਦੀਆਂ ਦੋ ਤਲਵਾਰਾਂ ਉਹਨਾਂ ਨੇ ਪਹਿਨੀਆਂ ਔਰ ਸਿਰ ਦੇ ਉੱਤੇ ਦਸਤਾਰ ਔਰ ਕਲਗੀ ਸਜੀ ਹੈ ਔਰ ਭਾਈ ਨੱਥਾ ਅਬਦੁੱਲਾ ਪਹਿਲੀ ਢਾਡੀ ਵਾਰ ਪੜ੍ਹਦੇ ਨੇ ਕਿ ਉਸ ਦੋ ਤਲਵਾਰੀ ਬੱਧੀਆਂ, ਇੱਕ ਮੀਰੀ ਦੀ, ਇੱਕ ਪੀਰੀ ਦੀ, ਇੱਕ ਅਜ਼ਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ, ਪੱਗ ਤੇਰੀ ਕੀ ਜਹਾਂਗੀਰ ਦੀ। ਕਿਉਂਕਿ ਜਹਾਂਗੀਰ ਦੇ ਹੁਕਮਾਂ ਥੱਲੇ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਡੇਰਾ ਸਾਹਿਬ ਲਾਹੌਰ ਜਿੱਥੇ ਮੁਕਾਮ ਹੈ ਉੱਥੇ ਹੁੰਦੀ ਹੈ ਔਰ ਉਦੋਂ ਗੁਰੂ ਹਰਗੋਬਿੰਦ ਸਾਹਿਬ ਪਰ ਅਜੇ ਉਹਨਾਂ ਦੀ ਜਿਹੜੀ ਆ 11 ਜਾਂ 12 ਸਾਲ ਉਮਰ ਹੈ ਜਦੋਂ ਕਿ ਗੁਰੂ ਸਾਹਿਬ ਦੀ ਸ਼ਹਾਦਤ ਹੁੰਦੀ ਹੈ ਔਰ ਇੱਕਦਮ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਤੋਂ ਬਾਅਦ ਜਿਹੜਾ ਗੁਰੂ ਹਰਗੋਬਿੰਦ ਸਾਹਿਬ ਫੈਸਲਾ ਲੈਂਦੇ ਨੇ ਕਿ ਹੁਣ ਜਿਹੜਾ ਪੀਰੀ ਦਾ ਪੀਰੀਅਡ ਚੱਲ ਰਿਹਾ ਪਰ ਉਹਦੇ ਨਾਲ ਮੀਰੀ ਬੜੀ ਜ਼ਰੂਰੀ ਹੈ ਔਰ ਇਸ ਸਾਰੇ ਦੇ ਲਈ ਜਿਹੜਾ ਹੁਣ ਜਿਹੜਾ ਉਹ ਸ਼ਸਤਰਧਾਰੀ ਹੋਣਾ ਔਰ ਬਾਬਾ ਬੁੱਢਾ ਜੀ ਉਹਨਾਂ ਨੂੰ ਦੋ ਤਲਵਾਰਾਂ ਮੀਰੀ ਤੇ ਪੀਰੀ ਦੀਆਂ ਪਹਿਨਾਉਂਦੇ ਨੇ ਔਰ ਇਹ ਪਹਿਲੇ ਦਿਨ ਉਸ ਵਾਰ ਦੇ ਵਿੱਚ ਭਾਈ ਨੱਥਾ ਅਬਦੁੱਲਾ ਕਲੀਅਰ ਕਰ ਦਿੰਦੇ ਨੇ ਕਿ ਤੁਹਾਡੀ ਅਜ਼ਮਤ ਤਾਂ ਰਹੇਗੀ, ਤੁਹਾਡਾ ਆਨਰ ਤਾਂ ਰਹੇਗਾ ਜੇ ਤੁਹਾਡੇ ਕੋਲ ਮੀਰੀ ਹੈ ਔਰ ਇਹ ਜਿਹੜੀ ਮੀਰੀ ਦੀ ਤਲਵਾਰ ਹੈ ਇਹੀ ਤੁਹਾਡੀ ਅਜ਼ਮਤ ਨੂੰ ਕਰੇਗੀ। ਔਰ ਨਾਲ ਹੀ ਜਦੋਂ ਉਸ ਦਾ ਨਾਂ ਹੀ ਅਕਾਲ ਤਖਤ ਹੈ, ਕਾਲ ਮੌਤ ਨੂੰ ਕਹਿੰਦੇ ਨੇ ਕਿ ਜਿਹੜੇ ਦੁਨਿਆਵੀ ਬਾਦਸ਼ਾਹ ਨੇ, ਬੜੀਆਂ ਪਾਵਰਫੁਲ ਸਲਤਨਤਾਂ, ਕਿੱਥੇ ਹੈ ਰੋਮਨ ਐਮਪਾਇਰ, ਕਿੱਥੇ ਹੈ ਮੁਗਲਿਆ ਐਮਪਾਇਰ, ਕਿੱਥੇ ਹੈ ਬ੍ਰਿਟਿਸ਼ ਐਮਪਾਇਰ, ਕਿੱਥੇ ਵੱਡੇ ਵੱਡੇ ਐਮਪਾਇਰ, ਸੁਪਰ ਪਾਵਰ ਸੋਵੀਅਤ ਯੂਨੀਅਨ, ਲੇਕਿਨ ਅਲਟੀਮੇਟਲੀ ਜਿਹੜੇ ਰੱਬ ਦੇ ਰਸਤੇ ਤੇ ਤੁਰੇ ਹੋਏ ਹੁੰਦੇ ਨੇ, ਜਿਹੜੇ ਰੱਬ ਨੂੰ ਯਾਦ ਕਰਨ ਵਾਲੇ ਨੇ ਔਰ ਜਿਹੜੇ ਰੱਬ ਦੇ ਪਿਆਰਿਆਂ ਦਾ ਤਖਤ ਹੈ ਉਹ ਅਕਾਲ ਤਖਤ ਜਿਹੜਾ ਥਰੋਨ ਆਫ ਦਾ ਇਮੋਰਟਲ ਹੈ, ਜਿਹੜਾ ਮੌਤ ਦੇ ਵਸ ਚ ਨਹੀਂ ਹੈ। ਬੇਸ਼ੱਕ ਇਮਾਰਤਾਂ ਢੱਟਦੀਆਂ ਨੇ, ਉਹ ਮੁਗਲਾਂ ਨੇ ਲਿਆ ਕੇ ਮੱਸੇ ਰੰਗੜ ਉੱਥੇ ਬਿਠਾਇਆ ਸੀ, ਅਬਦਾਲੀ ਨੇ ਬਿਲਕੁਲ ਲੈਵਲ ਕਰਕੇ ਖੋਤੇ ਨਾਲ ਹਲ ਚਲਾਇਆ ਸੀ, ਦੱਸਦੇ ਆ ਕਿ ਜੀ ਅਸੀਂ ਖਤਮ ਕਰ ਦਿੱਤਾ ਔਰ ਐਗਜ਼ੈਕਟਲੀ 222 ਸਾਲ ਬਾਅਦ ਅਬਦਾਲੀ ਨੇ 1762 ਦੇ ਵਿੱਚ ਲਾਸਟ ਟਾਈਮ ਸੀ ਜਦੋਂ ਕਿ ਘੱਲੂਘਾਰਾ ਵਰਤਾ ਕੇ ਕੁਪਰਹੀੜੇ ਦੇ ਮੈਦਾਨ ਇਸ ਤਖਤ ਨੂੰ ਢਾਇਆ ਸੀ, ਅਕਾਲ ਤਖਤ ਨੂੰ। 222 ਸਾਲ ਬਾਅਦ ਜਿਹੜਾ ਜੂਨ ਦੇ ਪਹਿਲੇ ਹਫਤੇ 1984 ਇੰਦਰਾ ਗਾਂਧੀ ਹਮਲਾਵਰ ਹੁੰਦੀ ਹੈ ਔਰ ਜੋ ਸਜ਼ਾ ਯਾਫਤਾ ਹੈ ਫਿਰ ਇੰਦਰਾ ਜਾਂ ਜਨਰਲ ਵੈਦਿਆ ਦਾ ਨੂੰ ਕੀਤਾ ਹੈ ਉਹ ਅਸੀਂ ਜ਼ਿਕਰ ਕਰਦੇ। ਪਰ ਇਸ ਗੱਲ ਦਾ ਧਿਆਨ ਰਹੇ ਕਿ ਜਿੱਥੇ ਉਹਨਾਂ ਮੀਰੀ ਦੇ ਤਖਤ ਵਾਲਿਆਂ ਨੇ ਉਸ ਸੋਚ ਨੂੰ ਲੈ ਕੇ ਤੁਰੇ ਸਿੰਘਾਂ ਨੇ, ਸਿੰਘਣੀਆਂ ਨੇ ਸ਼ਹੀਦੀ ਜਾਮ ਪੀਤੇ ਨੇ, ਇਧਰ ਗੁਰੂ ਗ੍ਰੰਥ ਦੀ ਕੈਨਨ ਦੇ ਨਾਲ ਜੁੜੇ ਹੋਏ ਉਸ ਰੂਹਾਨੀਅਤ ਦੇ ਰਸਤੇ ਪੀਰੀ ਦੇ ਸੇਵਾ ਦੇ ਵਿੱਚ ਜਿਹੜੇ ਚੌਰ ਬਰਦਾਰ ਕੀਰਤਨੀਏ ਗ੍ਰੰਥੀ ਨੇ ਉਹ ਪਿੱਛੇ ਨਹੀਂ ਹਟੇ, ਉਹ ਦੌੜੇ ਨਹੀਂ ਛੱਡ ਕੇ, ਉਹਨਾਂ ਨੇ ਵੀ ਅਖੀਰਲੇ ਸਾਹ ਤੱਕ ਜਦੋਂ ਤੱਕ ਉਹ ਸੀ ਉਹਨਾਂ ਨੇ ਯਕੀਨੀ ਬਣਾਇਆ ਕਿ ਗੁਰੂ ਗ੍ਰੰਥ ਸਾਹਿਬ ਦਾ ਅਦਬ ਅਦਾਬ ਕਾਇਮ ਰਹੇ। ਸੋ ਅਸੀਂ ਉਹਨਾਂ ਨੂੰ ਵੀ ਸਜਦਾ ਕਰਦੇ ਹਾਂ, ਉਹਨਾਂ ਨੂੰ ਵੀ ਆਪਣੀ ਯਾਦ ਚ ਲਿਆਂਦੇ ਹੈ ਔਰ ਅੱਜ ਦਾ ਉਹ ਦਿਨ ਹੈ ਜਦੋਂ ਕਿ ਮੈਕਸਿਮਮ ਲੜਾਈ ਸਵੇਰ ਤੋਂ ਸ਼ਾਮ ਤੱਕ ਚੱਲਦੀ ਹੈ। ਕਿਵੇਂ ਭਾਰਤੀ ਕਮਾਂਡੋ, ਉਹਨਾਂ ਦੇ ਡਾਈਵਰ, ਉਹਨਾਂ ਦੇ ਦੂਜੇ ਤੀਜੇ ਸਾਰਿਆਂ ਦੇ ਯਤਨ ਫੇਲ ਹੁੰਦੇ ਨੇ। ਜਨਰਲ ਸੁਬੇਗ ਸਿੰਘ ਦੀ ਜਿਹੜੀ ਗੁਰਿਲਾ ਯੁੱਧ ਦੀ ਕਲਾਕਾਰੀ ਹੈ ਉਹ ਸਾਹਮਣੇ ਨਜ਼ਰ ਆਉਂਦੀ ਹੈ। ਕਿੰਨੇ ਥੋੜੇ ਸਪੇਸ ਦੇ ਵਿੱਚ ਕਿਵੇਂ ਕੁਛ ਦਰਜਨ ਸਿੰਘਾਂ ਦੇ ਨਾਲ ਉਹਨਾਂ ਨੇ ਭਾਰਤੀ ਫੌਜ ਨੂੰ 72 ਘੰਟੇ ਦਰਬਾਰ ਸਾਹਿਬ ਦੇ ਅੰਦਰ ਜਿਹੜਾ ਉਹ ਐਂਟਰ ਨਹੀਂ ਕਰਨ ਦਿੱਤਾ ਔਰ ਅੱਜ ਦੇ ਦਿਨ ਹੀ ਫਿਰ ਸ਼ਾਮ ਨੂੰ 10 ਵਜੇ ਦੇ ਕਰੀਬ ਭਾਰਤੀ ਫੌਜ ਦੇ ਵਿਜੰਤਾ ਟੈਂਕ ਜਿਨ੍ਹਾਂ ਦੀ ਗਿਣਤੀ 12 ਜਾਂ 13 ਦੱਸੀ ਜਾਂਦੀ ਹੈ ਉਹ ਦਰਬਾਰ ਸਾਹਿਬ ਦੀ ਜਿਹੜੀ ਹੈ ਹਦੂਦ ਚ ਦਾਖਲ ਹੁੰਦੇ ਨੇ ਔਰ ਜਿਹੜੇ ਡੈਫੀਨਿਟ ਅਕਾਊਂਟਸ ਮੁਤਾਬਕ ਈਵਨ ਇੱਕ ਟੈਂਕ ਵੀ ਜਦੋਂ ਉਹ
ਜਿੱਥੇ ਬਾਬਾ ਦੀਪ ਸਿੰਘ ਹੋਰਾਂ ਦਾ ਬੁੰਗਾ ਹੈ, ਉੱਥੇ ਪਹੁੰਚਦਾ ਹੈ ਤੇ ਉਸ ਦੇ ਉੱਤੇ ਜਿਹੜਾ ਉਹ ਅਟੈਕ ਕਰਕੇ ਉਹ ਵੈਦਰ ਸੁਸਾਈਡ ਜਿਹੜਾ ਆਪਣੇ ਨਾਲ ਬੰਬ ਬੰਨ ਕੇ ਸਰੀਰ ਦੇ ਸਿੰਘ ਸਿੰਘਣੀਆਂ ਨੇ ਸ਼ਹਾਦਤ ਪਾਈ ਜਾਂ ਰਾਕਟ ਲਾਂਚਰ ਹੈ ਜਾਂ ਪਰ ਇਹ ਮੰਨਿਆ ਉਹਨਾਂ ਵੱਲੋਂ ਵੀ ਕਿਹਾ ਗਿਆ ਕਿ ਭਾਈ ਉਹ ਡੀਕੈਪੈਸਿਟੇਟ ਹੋਇਆ, ਉਹ ਉੱਥੇ ਹੀ ਰੁਕਦਾ ਹੈ। ਸੋ 12-13 ਟੈਂਕ ਔਰ ਫਿਰ ਟੈਂਕ ਦੀਆਂ ਜਿਹੜੀਆਂ ਉਹ ਤੋਪਾਂ ਨੇ ਉਹ ਗੋਲਾਬਾਰੀ ਅਕਾਲ ਤਖਤ ਤੇ ਕਰਦੀਆਂ ਨੇ। ਔਰ ਇਹ ਉਹ ਦਿਨ ਹੈ ਜਦੋਂ ਕਿ ਫਿਰ ਦਰਮਿਆਨੀ ਰਾਤ ਨੂੰ 10 ਵਜੇ ਟੈਂਕਾਂ ਦੀ ਲੜਾਈ ਸ਼ੁਰੂ ਹੁੰਦੀ ਹੈ ਤੇ 6 ਜੂਨ ਜਿਹੜੀ ਕੱਲ ਸਵੇਰ ਹੋਏਗੀ ਤੱਕ ਪਹੁੰਚਦੇ ਆ, ਅਕਾਲ ਤਖਤ ਖੰਡਰਾਤ ਬਣ ਜਾਂਦਾ ਹੈ, ਬਹੁਤ ਸਾਰੇ ਸਿੰਘ ਸ਼ਹੀਦੀ ਪਾ ਜਾਂਦੇ ਨੇ। ਔਰ ਫਿਰ ਉਸ ਪੀਰੀਅਡ ਦੇ ਵਿੱਚ ਅੰਮ੍ਰਿਤ ਵੇਲੇ ਦੇ ਨੇੜੇ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੇ ਭਾਈ ਅਮਰੀਕ ਸਿੰਘ ਉਹ ਆਪਣੇ ਸਾਥੀ ਸਿੰਘਾਂ ਦੇ ਨਾਲ ਸ਼ਬਦ ਪੜ੍ਹਦੇ ਆ, ਜਿਹੜਾ ਕਿਉਂਕਿ ਸਾਰਾ ਤਖਤ ਜਿਹੜਾ ਉਹ ਟੱਟ ਚੁੱਕਾ ਹੈ, ਉਹ ਸਾਰੇ ਵੱਡੇ ਵੱਡੇ ਮਕੌਰੇ ਨੇ, ਉਹ ਸ਼ਬਦ ਪੜ੍ਹਦੇ ਆ ਜਿਹੜੇ ਨੇ ਉਹ ਉਤਰਦੇ ਨੇ ਔਰ 4 ਚੁਫੇਰੇ ਗੋਲੀਆਂ ਵਰ ਰਹੀਆਂ ਨੇ। ਔਰ ਇੱਕ ਅਕਾਊਂਟ ਮੁਤਾਬਕ ਮੈਂ ਸੁਣ ਰਿਹਾ ਸੀ ਕਿ 72 ਗੋਲੀਆਂ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਦੇ ਸੀਨੇ 'ਚ ਲੱਗਦੀਆਂ ਨੇ। ਔਰ ਜਿਵੇਂ ਉਹ ਪੜ੍ਹਦੇ ਸੀ ਕਿ ਭਾਈ ਸੀਸ ਜਿਹੜਾ ਉਹ ਧਰਮ ਲਈ ਜਾਏ, ਉਹਨਾਂ ਨੇ ਸਨਮੁਖ ਰਹਿ ਕੇ ਸ਼ਹੀਦੀ ਪਾਈ ਔਰ ਨਾਲ ਉਹਨਾਂ ਦੇ ਭਾਈ ਅਮਰੀਕ ਸਿੰਘ। ਮੈਂ ਸਮਝਦਾ ਵੀ ਬਹੁਤ ਵਾਰ ਇਹ ਵੀ ਜਿਹੜੀ ਇੱਕ ਆਪਸੀ ਸਾਥ ਦੇਣਾ ਹੁੰਦਾ ਹੈ। ਭਾਈ ਅਮਰੀਕ ਸਿੰਘ ਕੋਈ ਛੋਟੀ ਸ਼ਖਸੀਅਤ ਨਹੀਂ ਸੀ। ਸੰਤ ਜਰਨੈਲ ਸਿੰਘ ਤੋਂ ਪਹਿਲਾਂ ਜਿਹੜੇ ਦਮਦਮੀ ਟਕਸਾਲ ਦੇ ਮੁਖੀ ਸੀ ਸੰਤ ਕਰਤਾਰ ਸਿੰਘ ਖਾਲਸਾ ਪਿੰਡਾਂ ਵਾਲੇ, ਉਹਨਾਂ ਦੇ ਉਹ ਜਿਹੜੇ ਨੇ ਬੇਟੇ ਸਨ, ਸਪੁੱਤਰ ਸਨ। ਮਾਸਟਰਸ ਐਮਏ ਕੀਤੀ ਹੋਈ ਸੀ ਖਾਲਸਾ ਕਾਲਜ ਅੰਮ੍ਰਿਤਸਰ ਤੋਂ, ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਸਨ। ਔਰ ਉਹਨਾਂ ਨੇ ਵੀ ਜੇ ਪ੍ਰਣ ਜਦੋਂ ਕਿ ਉਹ ਫੈਡਰੇਸ਼ਨ ਦੇ ਪ੍ਰੈਜ਼ੀਡੈਂਟ ਬਣੇ ਜਾਂ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਨੂੰ ਸੇਵਾ ਮਿਲੀ ਤੇ ਜੇ ਉਹ ਨਾਲ ਆ ਕੇ ਖਲੋਤੇ, ਉਹਨਾਂ ਦੀ ਵੀ ਸਿੰਘਣੀ ਸੀ, ਬੱਚੀ ਸੀ, ਲੇਕਿਨ ਲਾਸਟ ਟਾਈਮ ਵੀ ਮਿਲੇ ਉਹਨਾਂ ਨੇ ਆਪਣੇ ਪਰਿਵਾਰ ਨੂੰ, ਮਾਤਾ ਨੂੰ ਫਤਿਹ ਬੁਲਾਈ। ਜਿਹਨੇ ਵੀ 2-3 ਦਿਨ ਪਹਿਲਾਂ ਉਹਨਾਂ ਨੇ ਕਿਹਾ ਕਿ ਆਪਣੇ ਆਖਰੀ ਮੇਲੇ ਨੇ, ਹੁਣ ਗੁਰੂ ਦੀ ਗੋਦ ਹੈ। ਔਰ ਜਨਰਲ ਸੁਬੇਗ ਸਿੰਘ ਉਹ ਪਹਿਲਾਂ ਸ਼ਹੀਦ ਹੋ ਚੁੱਕੇ ਸੀ ਇੱਕ ਦਿਨ, ਕਿਉਂਕਿ ਉਹਨਾਂ ਨੇ ਜਿਹੜਾ ਆਪਣਾ ਸਰੀਰ ਹੈ ਉਹ ਉਹਨਾਂ ਦੇ ਗੋਲੀ ਲੱਗੀ, ਕਿਉਂਕਿ ਉਹ ਵਾਕੀ ਟਾਕੀ ਰਾਹੀਂ ਜਾਂ ਦੂਜੇ ਕਮਾਂਡ ਦੇ ਰਹੇ ਸੀ। ਔਰ ਉਹਨਾਂ ਨੇ ਜਿਹੜਾ ਆਪਣਾ ਸਰੀਰ ਹੈ ਉਹ ਸੰਤ ਪਿੰਡਾਂ ਵਾਲਿਆਂ ਦੀ ਗੋਦ ਦੇ ਵਿੱਚ ਉਹਨਾਂ ਦਾ ਸਿਰ ਹੈ ਔਰ ਉੱਥੇ ਉਹਨਾਂ ਨੇ ਸ਼ਹੀਦੀ ਪਾਈ। ਸੋ ਇਹ ਇੱਕ ਇਸ ਕਿਸਮ ਦਾ ਜਿਹੜਾ ਮੰਜ਼ਰ ਹੈ ਜਿੱਥੇ ਇੱਕ ਪਾਸੇ ਜ਼ੁਲਮ ਦੀ ਲਾਈਨ ਹੈ ਭਾਰਤੀ ਫੌਜਾਂ ਦੇ, ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਜੇ ਸੰਤ ਪਿੰਡਾਂ ਵਾਲੇ ਕਹਿੰਦੇ ਸੀ ਕਿ ਭਾਈ ਇਹਨਾਂ ਦੇ ਫਿਰ ਢੇਰ ਵਿਛਣਗੇ, ਤੇ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਉਹ ਢੇਰ ਵੀ ਵਿਛੇ। ਉਹਨਾਂ ਦੇ ਹੈਲੀਕਾਪਟਰ ਦਿਨ ਰਾਤ ਜ਼ਖਮੀਆਂ ਨੂੰ ਵੀ ਢੋਂਦੇ ਰਹੇ ਔਰ ਜਿਹੜੇ ਉਹਨਾਂ ਚੋਂ ਇੱਕ ਅੱਧਾ ਅਫਸਰ ਜਿਹੜਾ ਕੋਈ ਰਹਿਣਾ ਕਰਕੇ ਹੈ ਮੇਜਰ, ਜਿਹਦੀਆਂ ਦੋਨੋਂ ਲੱਤਾਂ ਐਂਪੂਟੇਟ ਹੋਈਆਂ, ਉਹ ਬਾਅਦ ਦੇ ਵਿੱਚ ਜਿਹੜਾ ਉਹ ਮਾਫੀ ਮੰਗਣ ਵੀ ਆਇਆ ਔਰ ਉਹਦਾ ਅਕਾਊਂਟ ਹੈ ਕਿ ਭਾਈ 4 ਚੁਫੇਰੇ ਜਿਹੜਾ ਉਹ ਕਿਵੇਂ ਤਬਾਹੀ ਫੌਜ ਦੀ ਹੋਈ। ਕਿਉਂਕਿ ਜ਼ਾਹਰ ਹੈ ਉਹ ਆਪਣੀ, ਜਿਵੇਂ ਵੈਸਟਰਨ ਕਮਾਂਡ ਦੇ ਲੈਫਟੀਨੈਂਟ ਜਨਰਲ ਸਿਨਹਾ ਨੇ ਕਿਹਾ ਕਿ ਸੰਤ ਪਿੰਡਾਂ ਵਾਲਿਆਂ ਨੇ ਕੁਝ ਵੀ ਗਲਤ ਨਹੀਂ ਕੀਤਾ, ਉਹਨਾਂ ਨੇ ਬਾਹਰ ਨਿਕਲ ਕੇ ਅਟੈਕ, ਹਾਂ ਜੇ ਤੁਹਾਡੇ ਕੋਈ ਆ ਕੇ ਤੁਹਾਡੇ ਗੁਰਦੁਆਰੇ ਤੁਹਾਡੇ ਘਰ ਕੋਈ ਅਟੈਕ ਕਰੇ ਤੇ ਤੁਹਾਡਾ ਹੱਕ ਬਣਦਾ ਤੁਸੀਂ ਉਹਨੂੰ ਡਿਫੈਂਡ ਕਰੋ। ਔਰ ਇਹੀ ਪਾਰਟ ਰਿਹਾ ਔਰ ਇਸ ਗੱਲ ਨੂੰ ਯਕੀਨੀ ਬਣਾਇਆ ਗਿਆ ਕਿ ਮੀਰੀ ਦਾ ਤਖਤ ਅਕਾਲ ਤਖਤ ਹੈ, ਉਹਨੂੰ ਫੋਰਟੀਫਾਈ ਵੀ ਕੀਤਾ, ਜੰਗ ਵੀ ਮਚਾਈ। ਦਰਬਾਰ ਸਾਹਿਬ ਜਿਹਦੀ ਨਹੀਂ ਸਾਈਂ ਮੀਆਂ ਮੀਰ ਤੋਂ ਗੁਰੂ ਅਰਜਨ ਸਾਹਿਬ ਨੇ ਰਖਵਾਈ ਸੀ, ਉੱਥੇ ਕਿਸੇ ਨੇ ਕੋਈ ਪੋਜੀਸ਼ਨ ਨਹੀਂ ਸੀ ਲਈ ਹੋਈ, ਕੋਈ ਕਿਸੇ ਦੇ ਕੋਲ ਕੋਈ ਬੰਦੂਕ ਵਾਲਾ ਉੱਥੇ ਨਹੀਂ ਸੀ, ਕਿਉਂਕਿ ਉਹ ਇੱਕ ਪੀਰੀ ਦਾ ਮੁਕਾਮ ਹੈ ਜਿਹੜਾ ਜਿੱਥੇ ਕੋਈ ਜਿਹੜਾ ਇਸ ਕਿਸਮ ਦੀ ਜਿਹੜੀ ਹੈ ਉਹਨਾਂ ਨੇ ਜੰਗਬੰਦੀ ਜਿਹੜੀ ਕੋਈ ਵੀ ਜਿਹੜੀ ਹੈ ਫੋਰਟੀਫਿਕੇਸ਼ਨ ਨਹੀਂ ਸੀ ਕੀਤੀ ਹੋਈ। ਔਰ ਇਸ ਸਾਰੇ ਚ ਜਦੋਂ ਅਸੀਂ ਇਹ ਗੱਲਬਾਤ ਕਰ ਰਹੇ ਹਾਂ ਤੇ ਫਿਰ ਅਸੀਂ ਉਹਨਾਂ ਨੂੰ ਵੀ ਯਾਦ ਕਰਦੇ ਹਾਂ ਜਿਨ੍ਹਾਂ ਨੇ ਇਸ ਹਮਲੇ ਦੇ ਪ੍ਰੋਟੈਸਟ ਦੇ ਵਿੱਚ, ਜਿੱਥੇ ਅਸੀਂ ਧਰਮੀ ਫੌਜੀਆਂ ਦਾ ਕੱਲ ਜ਼ਿਕਰ ਕੀਤਾ ਹੈ, ਫਿਰ ਅਸੀਂ ਦੇਖਦੇ ਹਾਂ ਕਿ ਜਦੋਂ ਬੇਸ਼ੱਕ ਪੰਜਾਬ ਬੰਦ ਹੈ ਲੇਕਿਨ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਿੱਖ ਅੰਮ੍ਰਿਤਸਰ ਦੀਆਂ ਚਾਰੋਂ ਹੀ ਜਿਹੜੀਆਂ ਡਿਫਰੈਂਟ ਐਂਟਰੈਂਸਿਸ ਨੇ, ਇੱਕ ਪਾਸੇ ਜਲੰਧਰੋਂ ਜੰਡਿਆਲਾ ਰੋਡ ਵਾਲੇ ਪਾਸੇ ਐਂਟਰੈਂਸ ਤੋਂ ਉੱਥੇ ਹਜ਼ਾਰਾਂ ਦੀ ਗਿਣਤੀ ਸਿੱਖ ਪਹੁੰਚਦੇ ਨੇ, ਬਟਾਲੇ ਵਾਲੇ ਪਾਸਿਓਂ ਬਟਾਲਾ ਰੋਡ ਤੋਂ ਤਰਨਤਾਰਨ ਵਾਲੇ ਪਾਸਿਓਂ ਜਿਹੜਾ ਵੱਡੀ ਗਿਣਤੀ ਦੇ ਵਿੱਚ ਜਿਨ੍ਹਾਂ ਨੂੰ ਟੈਂਕਾਂ ਦੇ ਨਾਲ ਰੋਕ ਕੇ ਕੁਝ ਥਾਵਾਂ ਦੇ ਉੱਤੇ ਫਾਇਰਿੰਗ ਵੀ ਕੀਤੀ ਜਾਂਦੀ ਹੈ, ਉਹਦੇ 'ਚ ਕਿੰਨੀਆਂ ਸ਼ਹੀਦੀਆਂ ਹੋਈਆਂ ਉਹਦੀ ਕੋਈ ਫਿਗਰ ਨਹੀਂ ਹੈ।
ਔਰ ਇਸ ਸਾਰੇ ਦੌਰੇ ਦੇ ਵਿੱਚ ਜਿਹੜਾ ਉਹ ਜਿਨ੍ਹਾਂ ਨੇ ਆਪਣੇ ਆਨਰ ਵਾਪਸ ਕੀਤੇ, ਬੇਸ਼ੱਕ ਖੁਸ਼ਵੰਤ ਸਿੰਘ ਅਲਟੀਮੇਟਲੀ ਜਿਹੜਾ ਉਹ ਆਪਣੇ ਆਪ ਨੂੰ ਇਹ ਕਹਿਣ ਵਾਲਾ ਕਿ ਆਈ ਐਮ ਸਿੱਖ ਬਾਈ ਐਕਸੀਡੈਂਟ ਜਾਂ ਮੈਂ ਐਥੀਇਸਟ ਹੈ ਜਾਂ ਦੂਜਾ, ਪਰ ਜਦੋਂ ਅਸੀਂ ਹਿਸਟਰੀ ਡਿਸਕਸ ਕਰ ਰਹੇ ਹਾਂ ਜਿਹਨੂੰ ਕਹਿੰਦੇ ਨੇ ਕਿ ਡੈਵਲ ਮਸਟ ਬੀ ਗਿਵਨ ਹਿਸ ਡਿਊ, ਉਹਨੇ ਪਦਮ ਭੂਸ਼ਣ ਦਾ ਅਵਾਰਡ ਜਿਹੜਾ ਖੁਸ਼ਵੰਤ ਸਿੰਘ ਨੂੰ ਦਿੱਤਾ ਹੋਇਆ ਸੀ ਹਕੂਮਤ ਵੱਲੋਂ, ਉਸ ਨੇ ਉਹ ਵਾਪਸ ਕਰ ਦਿੱਤਾ ਇਨ ਪ੍ਰੋਟੈਸਟ। ਡਾਕਟਰ ਗੰਡਾ ਸਿੰਘ ਜਿਹੜੇ ਸਾਡੇ ਬਹੁਤ ਵੱਡੇ ਹਿਸਟੋਰੀਅਨ ਹੋਏ ਨੇ, ਉਹਨਾਂ ਨੇ ਪਦਮ ਸ਼੍ਰੀ ਦਾ ਅਵਾਰਡ ਸੀ ਉਹ ਵਾਪਸ ਕੀਤਾ ਹੈ। ਭਗਤ ਪੂਰਨ ਸਿੰਘ ਜਿਹੜੇ ਪਿੰਗਲਵਾੜੇ ਦੇ ਬਾਨੀ ਨੇ ਔਰ ਜਿਨ੍ਹਾਂ ਦਾ ਜਨਮ ਦਿਨ ਵੀ 2 ਦਿਨ ਪਹਿਲਾਂ 2 ਜੂਨ ਨੂੰ ਸੀ, ਉਹ ਉਹਨਾਂ ਨੇ ਬਹੁਤ ਵੱਡੀ ਇਨਸਾਨੀਅਤ ਦੀ ਸੇਵਾ ਪਿੰਗਲਿਆਂ ਦੀ ਜਿਹੜੇ ਹੈ ਉਹ ਸਾਰੀ ਜ਼ਿੰਦਗੀ ਕੀਤੀ ਔਰ ਉਹ ਬੜੇ ਇੱਕ ਫਕੀਰ ਦਰਵੇਸ਼ ਕਿਸਮ ਦੇ, ਉਹਨਾਂ ਦਾ ਸਿਆਸਤ ਨਾਲ ਕੋਈ ਲਾਗਾ ਦੇਗਾ ਨਹੀਂ ਸੀ, ਪਰ ਡਿਵਾਊਟ ਸਿੱਖ ਸਨ। ਔਰ ਉਹਨਾਂ ਨੇ ਜਿਹੜਾ ਬਾਅਦ ਕੁਝ ਮਹੀਨੇ ਬਾਅਦ ਸ਼ਾਇਦ ਸਤੰਬਰ ਦੇ ਮਹੀਨੇ 'ਚ ਉਹਨਾਂ ਨੇ ਜਿਹੜਾ ਆਪਣਾ ਪਦਮ ਸ਼੍ਰੀ ਅਵਾਰਡ ਵਾਪਸ ਕੀਤਾ ਔਰ ਉਹਦੇ 'ਚ ਉਹਨਾਂ ਨੇ ਲਿਖਿਆ, ਉਹਨਾਂ ਦਾ ਲੈਟਰ ਹੈ ਕਿ ਭਾਈ ਮੈਂ ਸਾਰੇ ਫੈਕਟਸ ਜਾਂਚਣ ਤੋਂ ਬਾਅਦ ਉਹਦੇ 'ਚ ਉਹਨਾਂ ਨੇ ਫਿਰ ਘਟਨਾਵਾਂ ਦਾ ਵੇਰਵਾ ਦਿੱਤਾ ਹੈ ਕਿ ਫੌਜ ਨੇ ਕੀ ਜ਼ੁਲਮ ਕੀਤੇ ਨੇ, ਕੀ ਕੀਤਾ ਹੈ, ਜਿਹਦੇ ਪ੍ਰੋਟੈਸਟ ਵਜੋਂ ਮੈਂ ਇਹਨੂੰ ਵਾਪਸ ਕਰ ਰਿਹਾ। ਇਸੇ ਤਰ੍ਹਾਂ ਉਹਨਾਂ ਨੇ ਜਿਹੜਾ ਆਪਣਾ ਅਵਾਰਡ ਵਾਪਸ ਕੀਤਾ। ਸਾਧੂ ਸਿੰਘ ਹਮਦਰਦ ਜਿਹੜਾ ਅਜੀਤ ਅਖਬਾਰ ਦਾ ਸੀ, ਉਹਨੇ ਪਦਮ ਸ਼੍ਰੀ ਵਾਪਸ ਕੀਤਾ। ਉਸ ਜ਼ਮਾਨੇ 'ਚ ਨਾਰਵੇ ਦੇ ਵਿੱਚ ਇੰਡੀਆ ਦੇ ਐਂਬੈਸਡਰ ਉਦੋਂ ਚਾਰਜ ਦੀ ਅਫੇਅਰ ਹਰਿੰਦਰ ਸਿੰਘ ਨਾਰਵੇ, ਉਹਨਾਂ ਨੇ ਆਪਣੇ ਅਹੁਦੇ ਤੋਂ ਰਿਜ਼ਾਈਨ ਕੀਤਾ। ਇਸੇ ਤਰ੍ਹਾਂ ਸਰਦਾਰ ਸਿਮਰਨਜੀਤ ਸਿੰਘ ਮਾਨ ਜਿਹੜੇ 15-16 ਸਾਲ ਦੀ ਉਹਨਾਂ ਦੀ IPS ਦੀ ਸਰਵਿਸ ਸੀ ਔਰ ਉਹ ਡਿਪਟੀ ਡਾਇਰੈਕਟਰ ਸਨ ਬੰਬੇ ਦੇ ਵਿੱਚ ਪੋਸਟਡ, ਉਹਨਾਂ ਨੇ ਰਿਜ਼ਾਈਨ ਵੀ ਕੀਤਾ। ਔਰ ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਪਿਛਲੇ 36 ਸਾਲਾਂ 'ਚ ਉਹਨਾਂ ਨੇ ਆਪਣੀ ਸਾਰੀ ਜ਼ਿੰਦਗੀ ਕੌਮ ਦੀ ਸੇਵਾ ਦੇ ਵਿੱਚ ਸਮਰਪਣ ਕੀਤੀ। ਧਰਮੀ ਫੌਜੀਆਂ ਦਾ ਅਸੀਂ ਜ਼ਿਕਰ ਕੀਤਾ, ਹੋਰ ਬਹੁਤ ਸਾਰੇ ਨਾਂ ਨੇ। ਈਵਨ ਬਾਅਦ ਦੇ ਵਿੱਚ ਮੈਂ ਦੇਖਦਾ IAS ਕਾਡਰ ਦੇ ਫੌਜ ਦੇ ਵਿੱਚ ਕਈ ਜਿਹੜੇ ਬਿਲਕੁਲ ਰਿਟਾਇਰਮੈਂਟ ਦੇ ਨੇੜੇ ਬੈਠੇ ਸੀ ਪਰ ਉਹਨਾਂ ਨੂੰ ਮਿਲ ਸਕਦੀ ਸੀ ਐਕਸਟੈਂਸ਼ਨ, ਉਹਨਾਂ ਨੇ ਵੀ ਰਿਟਾਇਰਮੈਂਟ ਲਈ, ਸਿਵਲ ਸਰਵਿਸ ਵਾਲਿਆਂ ਨੇ ਵੀ ਲਈ। ਸੋ ਅਸੀਂ ਕਿਹਦਾ ਜ਼ਿਕਰ ਕਰੀਏ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਸ ਸਾਰੇ ਪੀਰੀਅਡ ਦੇ ਵਿੱਚ ਸਿੱਖ ਕੌਮ ਨੇ ਜਿੱਥੇ ਯਕਜਹਿਤੀ ਦਾ ਇਜ਼ਹਾਰ ਕੀਤਾ, ਇਮੋਸ਼ਨਲੀ ਇੱਕ ਦੂਸਰੇ ਦੇ ਨਾਲ ਜਿਹੜੀ ਉਹ ਸਾਂਝ ਦੀ ਗੱਲ ਸਿੱਖੀ ਰਾਹੀਂ ਜੁੜੀ, ਇਹ ਸਾਂਝ ਅੱਜ ਵੀ 36 ਸਾਲ ਬਾਅਦ ਵੀ ਨੈਗੇਟਿਵ ਪ੍ਰਚਾਰ ਦੇ ਬਾਵਜੂਦ ਇਹ ਸਾਰਾ ਪਾਰਟ ਸਾਹਮਣੇ। ਔਰ ਇਹ ਇਸ ਦੇ ਨਾਲ ਅਸੀਂ ਇਹ ਦੇਖਦੇ ਹਾਂ, ਸਿੱਖ ਰੈਫਰੈਂਸ ਲਾਇਬ੍ਰੇਰੀ ਦਾ ਜ਼ਿਕਰ ਅਸੀਂ ਕੱਲ ਦੇ ਪ੍ਰੋਗਰਾਮ 'ਚ ਹੋਰ ਜ਼ਿਆਦਾ ਡਿਟੇਲ ਦੇ ਨਾਲ ਕਰਾਂਗੇ। ਔਰ ਮੈਂ ਇਸ ਤੋਂ ਪਹਿਲਾਂ ਕਿ ਸੈਗਮੈਂਟ ਨੂੰ ਕਲੋਜ਼ ਕਰਾਂ, ਕਰੋਨਾ ਦੇ ਹਵਾਲੇ ਨਾਲ ਇਸ ਵੇਲੇ ਕੁੱਲ ਜਿਹੜੀ ਫਿਗਰ ਹੈ ਦੁਨੀਆ ਭਰ 'ਚ ਕਰੋਨਾ ਪੋਜ਼ਿਟਿਵ ਦੀ, CD19 ਪੋਜ਼ਿਟਿਵ 6,07,65,564 ਟੋਟਲ ਕੇਸ ਨੇ ਔਰ 3,95,133 ਮੌਤਾਂ ਨੇ। ਸੋ ਆਲਮੋਸਟ ਕਲੋਜ਼ ਟੂ 4 ਲੱਖ ਮੌਤਾਂ ਨੇ। ਅਮਰੀਕਾ 'ਚ 1,09,32,631 ਟੋਟਲ ਕੇਸ ਨੇ ਔਰ ਅਮਰੀਕਾ 'ਚ ਮੌਤਾਂ ਦੀ ਗਿਣਤੀ 1,10,000 ਤੋਂ ਜ਼ਿਆਦਾ ਹੈ। ਭਾਰਤ ਜਿਹੜਾ ਕਿ 7ਵੇਂ ਨੰਬਰ ਤੇ ਸੀ, ਪਹਿਲਾਂ 9ਵੇਂ ਤੇ ਅੱਜ 6ਵੇਂ ਨੰਬਰ है और कुल मौतां 6,637 ने। पाकिस्तान भी एक नंबर ऊपर आ गया, 17वें नंबर पे है और 99,249 ਜਿਹੜੀਆਂ ਨੇ ਟੋਟਲ ਕੇਸਿਸ ਨੇ ਔਰ 1,838 ਟੋਟਲ ਜਿਹੜੀਆਂ ਨੇ ਡੈਥਸ ਨੇ ਪਾਕਿਸਤਾਨ ਦੇ ਵਿੱਚ। ਔਰ ਮੈਂ ਇਸ ਸੈਗਮੈਂਟ ਨੂੰ ਐਂਡ ਕਰਨਾ ਚਾਹੁੰਦਾ ਭਾਈ ਗਜਿੰਦਰ ਸਿੰਘ ਹੋਰਾਂ ਦੀ ਇਸ ਛੋਟੀ ਜਿਹੀ ਨਜ਼ਮ ਦੇ ਨਾਲ, ਕਿਉਂਕਿ ਅਸੀਂ ਮੀਰੀ ਪੀਰੀ ਦੀ ਗੱਲ ਕੀਤੀ ਹੈ, ਸ਼ਹੀਦੀਆਂ ਦੀ ਗੱਲ ਕੀਤੀ ਹੈ ਔਰ ਉਹਨਾਂ ਨੇ ਇਸ ਕਪਲੇਟ ਦੇ ਵਿੱਚ ਬੜੀ ਖੂਬਸੂਰਤੀ ਦੇ ਨਾਲ ਉਸ ਅਕਾਲ ਤਖਤ ਦੀ ਸਪਿਰਿਟ ਨੂੰ, ਸਿੱਖੀ ਦੀ ਸਪਿਰਿਟ ਨੂੰ ਵੀਵਨ ਕੀਤਾ। ਉਹਨਾਂ ਕਿਹਾ, ਗੁਰਬਾਣੀ ਦੀਆਂ ਧੁਨਾਂ ਦੇ ਸੰਗ ਸੰਗ ਇੱਥੇ ਗੋਲੀਆਂ ਕੜਕਦੀਆਂ ਰਹਿੰਦੀਆਂ ਨੇ। ਗੁਰਬਾਣੀ ਦੀਆਂ ਧੁਨਾਂ ਦੇ ਸੰਗ ਸੰਗ ਇੱਥੇ ਗੋਲੀਆਂ ਕੜਕਦੀਆਂ ਰਹਿੰਦੀਆਂ ਨੇ ਤੇ ਤੀਗਾਂ ਖੜਕਦੀਆਂ ਰਹੀਆਂ ਨੇ। ਸਿਰ ਲਾਹੇ ਲੋਹਾਏ ਗਏ ਨੇ, ਸਿਰ ਤਲੀ ਤੇ
ਟਿਕਾਏ ਗਏ। ਬਾਬਾ ਦੀਪ ਸਿੰਘ ਉੱਥੋਂ ਦਮਦਮਾ ਸਾਹਿਬ ਤੋਂ ਆ ਕੇ ਦਰਬਾਰ ਸਾਹਿਬ ਦੀ ਬੇਹਰਮਤੀ ਨਾ ਹੋਣ ਦੇਣ ਲਈ ਸ਼ਹੀਦੀ ਪਾਈ। ਸਿਰ ਲਾਹੇ ਲੁਹਾਏ ਗਏ ਨੇ, ਦੁਸ਼ਮਣ ਨੂੰ ਵੀ ਦੇ ਸਿਰ ਵੀ ਲਾਏ ਨੇ ਤੇ ਗੁਰਦੁਆਰੇ ਦੀ ਪਵਿੱਤਰਤਾ ਲਈ ਆਪਣਾ ਸਿਰ ਵੀ ਜਿਹੜਾ ਉਹ ਭੇਟ ਕੀਤਾ ਹੈ। ਸਿਰ ਲਾਹੇ ਲੁਹਾਏ ਗਏ ਨੇ, ਸਿਰ ਤਾੜੀ ਤੇ ਟਿਕਾਏ ਗਏ ਨੇ, ਇੱਥੇ ਰਾਜ ਸਿਰਜੇ ਗਏ ਨੇ, ਇੱਥੇ ਰਾਜ ਉਲਟਾਏ ਗਏ ਨੇ। ਫੈਸਲਾ ਕਿ ਅਸੀਂ ਰਾਜ ਲੈਣਾ ਇਹ ਵੀ ਇੱਥੇ ਹੀ ਹੁੰਦਾ। ਇਹਨਾਂ ਸ਼ਹੀਦੀਆਂ ਤੋਂ ਹੀ ਖਾਲਿਸਤਾਨ ਦਾ ਕਨਸੈਪਟ, ਖਾਲਿਸਤਾਨ ਦਾ ਐਲਾਨਨਾਮਾ ਨਿਕਲਦਾ ਤੇ ਇਹ ਵੀ ਇੱਥੋਂ ਹੀ ਫੈਸਲਾ ਹੁੰਦਾ ਕਿ ਕਿਹਦਾ ਰਾਜ ਉਲਟਾਣਾ। ਜਿੰਨੇ ਮੋਰਚੇ ਲਾਏ ਜਾਂਦੇ ਨੇ ਅਕਾਲ ਤਖਤ ਤੋਂ ਹੀ ਲਾਏ ਜਾਂਦੇ ਨੇ। ਇੱਥੇ ਰਾਜ ਸਿਰਜੇ ਗਏ ਨੇ, ਇੱਥੇ ਰਾਜ ਉਲਟਾਏ ਗਏ ਨੇ, ਇੱਥੇ ਗੋਲੀਆਂ ਵਰਦੀਆਂ ਰਹੀਆਂ ਨੇ, ਇੱਥੇ ਲਹੂ ਡੁੱਲਦਾ ਰਿਹਾ ਹੈ। ਐਪਰ ਪੰਥ ਗੁਰੂ ਦਾ ਵੱਧਦਾ ਫੁੱਲਦਾ ਰਿਹਾ ਹੈ। ਐਪਰ ਪੰਥ ਗੁਰੂ ਦਾ ਵੱਧਦਾ ਫੁੱਲਦਾ ਰਿਹਾ ਹੈ। ਔਰ ਅਸੀਂ ਘੱਲੂਘਾਰੇ ਦੇ ਉਹਨਾਂ ਸਾਰੇ ਸ਼ਹੀਦ ਸਿੰਘਾਂ ਸਿੰਘਣੀਆਂ ਭੁਜੰਗੀ ਭੁਜੰਗੜਾ ਦੇ ਅੱਗੇ ਆਪਣਾ ਸਿਰ ਝੁਕਾਉਂਦੇ ਆ, ਉਹਨਾਂ ਨੂੰ ਪ੍ਰਣਾਮ ਕਰਦੇ ਆ। ਸਤਿਗੁਰੂ ਰਹਿਮਤ ਕਰਨ, ਕੌਮ ਦੇ ਸਿਰ ਤੇ ਮੇਰਾ ਭਰਿਆ ਹੱਥ ਰੱਖਣ। ਇਹ ਬਿਰਧ ਹੈ ਗੁਰੂ ਕਲਗੀਧਰ ਪਾਤਸ਼ਾਹ ਦਾ, ਉਹਨਾਂ ਦਾ ਇਕਰਾਰਨਾਮਾ ਹੈ ਪੰਥ ਦੇ ਨਾਲ। ਪੰਥ ਖਾਲਸਾ ਖੇਤੀ ਮੇਰੀ, ਹੌਂ ਸੰਭਾਲ ਕਰੋ ਤਿਸ ਖੇਰੀ। ਪੌੜੀ ਕਰਨ, ਪੰਥ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਔਰ ਕੌਮ ਗੁਲਾਮੀ ਦੇ ਸੰਗਲ ਕੱਟ ਕੇ ਦਰਿਆਏ ਜਮਨਾ ਤੋਂ ਵਾਗਾ ਤੱਕ ਆਜ਼ਾਦ ਖਾਲਿਸਤਾਨ, ਇੰਡੀਪੈਂਡੈਂਟ ਸੋਵਰਨ ਖਾਲਿਸਤਾਨ ਬਹੁਤ ਜਲਦੀ ਸਿੱਧ ਸਕੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਹ ਸਾਰੀ ਜਾਣਕਾਰੀ ਤੁਸੀਂ ਸਾਡੇ ਦਰਸ਼ਕਾਂ ਨਾਲ ਸਾਂਝੀ ਕੀਤੀ ਹੈ। ਸੋ ਇੱਥੇ ਨੇ ਅਪਡੇਟ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕੋਰੋਨਾ ਵਾਇਰਸ ਦੇ ਸੰਕਟ ਦੇ ਚੱਲਦਿਆਂ ਅਮਰੀਕਾ ਵਿੱਚ ਐਮਰਜੈਂਸੀ ਐਲਾਨੀ ਜਾ ਚੁੱਕੀ ਹੈ। ਲੋੜਵੰਦ ਬਜ਼ੁਰਗਾਂ ਅਤੇ ਵਾਇਰਸ ਤੋਂ ਪੀੜਤ ਲੋਕਾਂ ਦੀ ਮਦਦ ਲਈ ਯੂਨਾਈਟਿਡ ਸਟੇਟਸ ਵੱਲੋਂ ਐਮਰਜੈਂਸੀ ਹੌਟਲਾਈਨ ਨੰਬਰ ਉਮੀਦ ਜਾਰੀ ਕੀਤਾ ਗਿਆ। ਖਾਣ ਪੀਣ ਦੇ ਸਮਾਨ ਤੋਂ ਲੈ ਕੇ ਦਵਾਈਆਂ ਤੱਕ ਆਪ ਸਭ ਅਮਰੀਕਾ ਭਰ ਵਿੱਚੋਂ ਕਾਲ ਕਰਕੇ ਮਦਦ ਲੈ ਸਕਦੇ ਹੋ। ਆਓ ਇਸ ਔਖੇ ਸਮੇਂ ਵਿੱਚ ਗੁਰੂ ਨਾਨਕ ਸਾਹਿਬ ਦੇ ਫਲਸਫੇ ਨੂੰ ਅੱਗੇ ਤੋਰਦਿਆਂ ਮਨੁੱਖਤਾ ਦੇ ਭਲੇ ਲਈ ਇਕਮੁੱਠ ਹੋਈਏ। ਉਮੀਦ 8558786333। Are you tired of property violations, ECB court hearings wasting your time? AM Expediting Drafting and Design is the solution for your problems. AM Expediting Drafting and Design offers services that range from architectural drawings to expediting services to DOB, FDNY, and other agencies. Or visit their location at 116-15 Myrtle Avenue in Richmond Hill. Call AM Expediting Drafting and Design now at 718-725-0059. ਦਰਸ਼ਕੋ, ਬ੍ਰੇਕ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਦੂਸਰੇ ਸੈਗਮੈਂਟ ਦੇ ਵਿੱਚ ਆਪਾਂ ਪਹੁੰਚ ਚੁੱਕੇ ਹਾਂ। ਸੋ ਇਸ ਦੇ ਵਿੱਚ ਆਪਾਂ ਦੋ ਮੇਨ ਇਸ਼ੂ ਡਿਸਕਸ ਕਰਾਂਗੇ ਤੁਹਾਡੇ ਨਾਲ। ਸੋ ਪਹਿਲਾ ਇਹ ਹੈ ਕਿ ਵਾਸ਼ਿੰਗਟਨ ਡੀਸੀ ਵਿੱਚ ਰੋਸ ਮੁਜ਼ਾਹਰਾ ਕਰ ਲੋਕਾਂ ਨੇ ਭਾਰਤੀ ਅੰਬੈਸੀ ਦੇ ਸਾਹਮਣੇ ਲੱਗੇ ਗਾਂਧੀ ਦੇ ਬੁੱਤ ਦੀ ਬੇਹੁਰਮਤੀ ਕੀਤੀ ਹੈ। ਬੁੱਤ ਦੇ ਉੱਤੇ ਲੋਕਾਂ ਨੇ ਲਿਖਿਆ ਹੈ ਰੇਸਿਸਟ ਐਂਡ ਰੇਪਿਸਟ। ਸੋ ਇਸ ਉੱਪਰ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਐਂਡ ਨਾਲ ਹੀ ਆਪਾਂ ਡਿਸਕਸ ਕਰਾਂਗੇ ਕਿ ਕਿਸ ਤਰ੍ਹਾਂ ਪਾਕਿਸਤਾਨ ਨੇ ਭਾਰਤ ਦੇ ਇਸ ਦਾਅਵੇ ਨੂੰ ਖਾਰਜ ਕਰ ਦਿੱਤਾ ਹੈ ਕਿ ਗਿਲਗਿਤ ਬਾਲਟਿਸਤਾਨ ਵਿੱਚ ਬੁੱਧ ਧਰਮ ਨਾਲ ਸੰਬੰਧਿਤ ਯਾਦਗਾਰਾਂ ਨੂੰ ਤੋੜਿਆ ਜਾ ਰਿਹਾ ਹੈ। ਸੋ ਇਸ ਬਾਰੇ ਵੀ ਚਰਚਾ ਹੋਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ ਤੁਹਾਡੀਆਂ? ਦੇਖੋ, ਅਮਰੀਕਾ ਦੇ ਵਿੱਚ ਜਿਸ ਕਿਸਮ ਦਾ ਵਿਰੋਧ ਵਿਖਾਵਿਆਂ ਦਾ ਜਾਂ ਰੋਸ ਮੁਜ਼ਾਹਰਿਆਂ ਦਾ ਸਿਲਸਿਲਾ ਚੱਲ ਰਿਹਾ ਹੈ, ਉਹਦੇ ਵਿੱਚ ਇੱਕ ਨਵਾਂ ਐਲੀਮੈਂਟ ਐਡ ਹੋਇਆ। ਜ਼ਾਹਰ ਹੈ ਕਿ ਇਹ ਜਿੰਨੇ ਵੀ ਰੋਸ ਮੁਜ਼ਾਹਰੇ ਨੇ ਉਹਨਾਂ ਦਾ ਬੇਸਿਕ ਇੰਟੈਂਟ ਰੇਸਿਜ਼ਮ ਦੇ ਖਿਲਾਫ ਹੈ ਕਿ ਭਾਈ, ਕਿਉਂਕਿ ਜਿਹੜੀ ਘਟਨਾ ਮਿਨੀਐਪੋਲਿਸ ਦੇ ਵਿੱਚ ਹੁੰਦੀ ਹੈ, ਮਿਨੇਸੋਟਾ ਦੀ ਰਾਜਧਾਨੀ ਦੇ ਵਿੱਚ, ਔਰ ਜ਼ਾਹਰ ਹੈ ਕਿ ਜਿਹੜਾ ਵਿਕਟਮ ਹੈ ਉਹ ਅਫਰੀਕਨ ਅਮਰੀਕਨ ਹੈ। 9 ਮਿੰਟ ਜਿਹੜਾ ਗੋਡਾ ਧੌਂਤ ਜਿਹੜਾ ਉਹਦੀ ਗਰਦਨ ਤੇ ਜਿਹਨੇ ਰੱਖਿਆ ਉਹ ਗੋਰਾ ਹੈ। ਔਰ ਇਸ ਦੇ ਨਾਲ ਹੋਰ ਵੀ ਹੁਣ ਕੁਝ ਥਾਵਾਂ ਦੇ ਉੱਤੇ ਜਿਹੜੀ ਗੋਰੀ ਪੁਲਿਸ ਹੈ ਉਹਦਾ
ਨਸਲਵਾਦ ਸਾਹਮਣੇ ਆ ਰਿਹਾ ਕਿ ਕਿਵੇਂ ਵਿਖਾਵਿਆਂ 'ਚ ਉਹ ਆਪਣੀ ਨਫ਼ਰਤ ਦਾ ਪ੍ਰਗਟਾਵਾ ਕਰ ਰਹੇ ਨੇ। ਸੋ ਇਸ ਕੋਈ ਸ਼ੱਕ ਨਹੀਂ ਹੈ ਕਿ ਇਹ ਪੂਰੀ ਆਪਣੇ ਆਪ ਦੇ ਵਿੱਚ ਲਹਿਰ ਬਣੀ ਹੈ ਜਿਹਨੂੰ ਬਹੁਤ ਸਾਰਿਆਂ ਦੀ ਹਮਾਇਤ ਹਾਸਲ ਹੈ। ਈਵਨ ਜਦੋਂ ਅਸੀਂ ਪ੍ਰੈਜ਼ੀਡੈਂਟ ਓਬਾਮਾ ਦੇ ਹਵਾਲੇ ਨਾਲ ਗੱਲ ਕੀਤੀ ਸੀ ਔਰ ਈਵਨ ਪ੍ਰੈਜ਼ੀਡੈਂਟ ਟਰੰਪ ਦੇ ਪਹਿਲੇ ਸੈਕਟਰੀ ਆਫ ਸਟੇਟ ਜੌਨ ਮੈਟਿਸ ਉਹਨਾਂ ਨੇ ਵੀ ਵਿਖਾਵਿਆਂ ਦੀ ਹਮਾਇਤ ਕੀਤੀ ਸੀ। ਔਰ ਮੈਂ ਸ਼ਾਇਦ ਪ੍ਰੈਜ਼ੀਡੈਂਟ ਟਰੰਪ ਦੀ ਫੈਮਿਲੀ ਦੀ ਉਹਨਾਂ ਦੀ ਨੌ ਜਾਂ ਡਾਟਰ ਕੱਲ ਮੈਂ ਦੇਖ ਨਹੀਂ ਸਕਿਆ ਐਗਜ਼ੈਕਟਲੀ ਉਹਨਾਂ ਨੂੰ ਵੀ ਕਿਸੇ ਨੇ ਹਮਾਇਤ ਕੀਤੀ ਹੈ ਕਿ ਭਾਈ ਇਹ ਸੋ ਇਹ ਇੱਕ ਚੰਗੀ ਗੱਲ ਹੈ ਕਿ ਇਹ ਡਿਬੇਟ ਰੇਸਿਜ਼ਮ ਦੇ ਉੱਤੇ ਆ ਰਹੀ ਹੈ ਕਿ ਭਾਈ ਘੱਟੋ ਘੱਟ ਇਹ ਨਫ਼ਰਤ ਸਾਡੇ ਦਿਲਾਂ 'ਚ ਨਹੀਂ ਹੋਣੀ ਚਾਹੀਦੀ। ਔਰ ਪੁਲਿਸ ਫੋਰਸ ਖਾਸ ਤੌਰ ਤੇ ਜਿਹਨੇ ਇੰਪਲੀਮੈਂਟ ਕਰਨਾ ਹੈ ਇਹਨਾਂ ਸਾਰੀਆਂ ਚੀਜ਼ਾਂ ਨੂੰ ਔਰ ਉਹਦੇ ਕਈ ਰੀਜ਼ਨ ਆ ਰਹੇ ਨੇ। ਮੈਂ ਦੇਖ ਰਿਹਾ ਕਿ ਈਵਨ ਪੁਲਿਸ ਦੇ ਵਿੱਚ ਜਾਣਾ ਕੁਝ ਸਟੇਟਾਂ ਦੇ ਇਦਾਂ ਦੀਆਂ ਨੇ ਜਿਨ੍ਹਾਂ 'ਚ ਆਲਮੋਸਟ 8 ਹਫ਼ਤੇ ਦੀ ਟ੍ਰੇਨਿੰਗ ਤੋਂ ਬਾਅਦ ਜਿਹੜਾ ਉਹ ਪੁਲਿਸ ਦੇ ਵਿੱਚ ਬੰਦਾ ਚਲਾ ਜਾਂਦਾ ਉਹਨੂੰ ਹਥਿਆਰਾਂ ਨਾਲ ਲੈਸ ਕਰ ਦਿੰਦੇ ਨੇ। ਫਿਰ ਇਹ ਵੀ ਹੋਇਆ ਹੈ ਕਿ ਭਾਈ ਜੇ ਇੱਕ ਇਲਾਕੇ 'ਚ ਕਿਸੇ ਨੇ ਦੇਖਿਆ ਕਿ ਉਹਨਾਂ ਦਾ ਵਰਤਾਰਾ ਟੂ ਦਾ ਮਾਰਕ ਨਹੀਂ ਹੈ ਉਹਨੂੰ ਉਸ ਪੁਲਿਸ ਫੋਰਸ 'ਚੋਂ ਕੱਢਿਆ ਤੇ ਉਹ ਦੂਜੀ ਸ਼ਹਿਰ ਕਾਉਂਟੀ ਜਾਂ ਦੂਜੇ ਸ਼ਹਿਰ ਦੀ ਪੁਲਿਸ ਚਲਾ ਜਾਂਦਾ ਹੈ। ਇਹ ਨਹੀਂ ਹੁੰਦਾ ਕੋਈ ਰੁਕਾਵਟ ਨਹੀਂ ਹੁੰਦੀ ਕਿ ਉਹਨੂੰ ਨਾ ਮਿਲੇ। ਹਾਲਾਂਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਬੜਾ ਹਾਈ ਰਿਸਕ ਜੌਬ ਹੈ। ਜਿਸ ਮੁਲਕ ਦੇ ਵਿੱਚ 50% ਦੁਨੀਆ ਦੀਆਂ ਜਿੰਨੀਆਂ ਡਰੱਗ ਪ੍ਰੋਡਿਊਸ ਹੁੰਦੀਆਂ ਨੇ ਉਹਦੀ 50% ਮਾਰਕੀਟ ਅਮਰੀਕਾ ਹੈ ਤੇ ਜ਼ਾਹਿਰ ਹੈ ਕਿ ਡਰੱਗਸ ਦੇ ਨਾਲ ਵਾਇਰਸ ਵੀ ਜੁੜੀ ਹੈ, ਗਨਸ ਵੀ ਜੁੜੀਆਂ ਹੈ, ਕ੍ਰਾਈਮ ਵੀ ਜੁੜਿਆ ਹੈ, ਜਿਹੜੀਆਂ ਨੇ ਗੈਂਗ ਵਾਰਫੇਅਰਸ ਵੀ ਹੁੰਦੀਆਂ ਔਰ ਪੁਲਿਸ ਆਫੀਸਰਸ ਜਿਹੜੇ ਨੇ ਉਹ ਵੀ ਆਪਣੇ ਆਪ ਨੂੰ ਹਮੇਸ਼ਾ ਖਤਰੇ ਦੇ ਵਿੱਚ ਪਾਉਂਦੇ ਨੇ। ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਜਿਹੜੀ ਡਿਊਟੀ ਕਰ ਰਹੇ ਹੋ ਉਹਦੇ 'ਚ ਤੁਹਾਡੇ ਨਸਲਵਾਦ ਹੋਏ। ਸੋ ਜ਼ਾਹਿਰ ਹੈ ਕਿ ਡਿਬੇਟ ਇਸ ਪਾਸੇ ਜਾ ਰਹੀ ਹੈ ਲੇਕਿਨ ਇਸ ਸਾਰੇ 'ਚ ਜਿਹੜੀ ਇੱਕ ਘਟਨਾ ਕੱਲ ਸ਼ਾਇਦ ਜਾਂ ਪਰਸੋਂ ਦੀ ਹੋਏਗੀ ਕਿਉਂਕਿ ਕੱਲ ਹੀ ਦੀ ਰਿਪੋਰਟਿੰਗ ਮੈਂ ਦੇਖੀ ਉਹ ਵਾਸ਼ਿੰਗਟਨ ਡੀਸੀ 'ਚ ਵਾਪਰੀ ਉਹਨੇ ਇੱਕਦਮ ਫੋਕਸ ਬਾਕੀ ਜਿਹੜੇ ਰੇਸਿਸਟ ਨੇ ਉਹਨਾਂ ਦੇ ਵੱਲ ਵੀ ਲੈ ਆਉਂਦਾ ਔਰ ਉਹ ਹੈ ਇੰਡੀਅਨ ਐਮਬੈਸੀ ਵਾਸ਼ਿੰਗਟਨ ਡੀਸੀ ਮੈਸੇਚੂਸਟਸ ਐਵਨਿਊ ਦੇ ਉੱਤੇ ਐਮਬੈਸੀ ਦੇ ਠੀਕ ਬਾਹਰ ਗਾਂਧੀ ਦਾ ਬੁੱਤ ਲਾਇਆ ਹੋਇਆ। ਉਹ ਭਾਵੇਂ ਪੈਸੇ ਇੰਡੀਅਨ ਐਮਬੈਸੀ ਨਹੀਂ ਖਰਚੇ ਹੋਣਗੇ ਔਰ ਬੜੇ ਦਮਖਮ ਦੇ ਨਾਲ ਉਸ ਨੂੰ ਜਿਹੜਾ ਜਦੋਂ ਮੋਦੀ ਵੀ ਅਮਰੀਕਾ 'ਚ ਆਇਆ ਹੈ ਉਹਦੀਆਂ ਫੋਟੋਆਂ ਵੀ ਕਿ ਜੀ ਉਹ ਉਹਦੇ ਤੇ ਫੁੱਲਾਂ ਦੇ ਹਾਰ ਝਾੜ ਰਿਹਾ ਔਰ ਦੂਜਾ ਹਾਲਾਂ ਅਸੀਂ ਜਦੋਂ ਵਾਸ਼ਿੰਗਟਨ ਦੇ ਐਮਬੈਸੀ ਦੇ ਬਾਹਰ ਪ੍ਰੋਟੈਸਟ ਕਰਦੇ ਹਾਂ ਸਾਡੇ ਵੀ ਕਈ ਨੌਜਵਾਨ ਜਾ ਕੇ ਉਹਨਾਂ ਦਾ ਦਿਲ ਕਰਦਾ ਹੈ ਵੀ ਗਾਂਧੀ ਦੇ ਸਿਰ ਤੇ ਠੂੰਗਾ ਮਾਰੀਏ। ਇਹ ਕੁਛ ਲੋਕ ਨੂੰ ਤਾਂ ਮੈਂ ਹਟਾਇਆ ਜਿਹੜੇ ਨੌਜਵਾਨ ਕੁਛ ਕਰ ਰਹੇ ਸੀ। ਮੈਂ ਕਿਹਾ ਨਹੀਂ ਇਹ ਇੱਕ ਡਿਫਰੈਂਟ ਅਥਾਰਟੀ ਹੁੰਦੀ ਹੈ ਜਿਹੜੀ ਮੋਨੂਮੈਂਟਸ ਦੀ ਦੂਸਰਿਆਂ ਦੀ ਦੇਖਭਾਲ ਕਰਦੀ ਹੈ। ਕਹਿੰਦੇ ਨਹੀਂ ਇਹਨੇ ਹੀ ਕੰਮ ਖਰਾਬ ਕੀਤਾ ਹੋਇਆ ਸਾਰਾ ਇਹ ਜਿਹੜਾ ਇੱਥੇ ਬੜਾ ਇਹਨੂੰ ਫਕੀਰ ਬਣਾ ਕੇ ਖੜਾ ਕੀਤਾ ਹੋਇਆ ਇਹ ਜਿਹੜਾ ਅਸਲੀ ਪੁਆੜੇ ਦੀ ਜੜ ਇਹ ਹੈ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਗਾਂਧੀ ਦੇ ਬਾਰੇ ਔਰ ਮੈਨੂੰ ਯਾਦ ਹੈ ਕਾਫੀ ਸ਼ਾਇਦ 15 ਸਾਲ ਪੁਰਾਣੀ ਗੱਲ ਹੋਏਗੀ ਕਿਉਂਕਿ US ਕਾਂਗਰਸ ਦੇ ਵਿੱਚ ਬਲੈਕ ਕਾਕਸ ਹੈ ਜਿਹੜੇ ਕਾਂਗਰਸਮੈਨ ਬਲੈਕ ਨੇ ਉਹਨਾਂ ਨੇ ਆਪਣੀ ਕਾਕਸ ਬਣਾਈ ਹੋਈ ਹੈ ਔਰ 35 ਉਸ ਪੀਰੀਅਡ ਦੇ ਵਿੱਚ ਜਿਸ ਸਾਲ ਦੀ ਮੈਂ ਗੱਲ ਕਰ ਰਿਹਾ 35 ਮੈਂਬਰ ਕਾਲੇ ਸਨ ਉਸ ਬਲੈਕ ਕਾਕਸ ਦੇ। ਸੋ ਉਹਨਾਂ ਦਾ ਚੇਅਰਪਰਸਨ ਮਿਸਟਰ ਪੇਨ ਸੀ ਨਿਊ ਜਰਸੀ ਦਾ ਜੋ ਕਾਂਗਰਸਮੈਨ ਪਰ ਕੁਦਰਤੀ ਗਲੈਨਰੌਕ ਗੁਰਦੁਆਰਾ ਸਾਹਿਬ ਨਿਊ ਜਰਸੀ ਇੱਕ ਫੰਕਸ਼ਨ ਤੇ ਉਹਨਾਂ ਨੇ ਸੱਦਿਆ ਹੋਇਆ ਸੀ ਕਾਂਗਰਸਮੈਨ ਪੇਨ ਨੂੰ ਵੀ ਔਰ ਮੈਨੂੰ ਵੀ ਸੱਦਿਆ ਹੋਇਆ ਸੀ ਔਰ ਉਹ ਜਦੋਂ ਹੁਣ ਜ਼ਾਹਿਰ ਹੈ ਕਿ ਵੀ ਬਹੁਤ ਸਾਰੇ ਜਿਹੜੇ ਇੱਥੇ ਅਫਰੀਕਨ ਅਮਰੀਕਨ ਨੇ ਸਮਹਾਉ ਕਿਉਂਕਿ ਮਾਰਟਨ ਲੂਥਰ ਕਿੰਗ ਜਿਹੜੇ 60s ਦੇ ਹੀਰੋ ਨੇ ਸਿਵਲ ਲਿਬਰਟੀ ਮੂਵਮੈਂਟ ਦੇ ਹਮੇਸ਼ਾ ਉਹਨਾਂ ਨੂੰ ਗਾਂਧੀ ਤੋਂ ਇਨਸਪਾਇਰ ਹੋਇਆ ਦਿਖਾਇਆ ਗਿਆ ਕਿ ਜੀ ਗਾਂਧੀ ਦੀ ਜਿਹੜੀ ਸਿਵਲ ਡਿਸਓਬੀਡੀਐਂਸ ਸੀ ਜਾਂ ਗਾਂਧੀ ਦੀ ਪੀਸਫੁਲ ਰੈਜ਼ਿਸਟੈਂਸ ਸੀ ਉਹਦੇ ਤੋਂ ਹੀ ਮਾਰਟਨ ਲੂਥਰ ਕਿੰਗ ਪ੍ਰਭਾਵਿਤ ਹੋ ਕੇ ਉਹਨੇ ਕੀਤਾ ਔਰ ਇਸ ਲਈ ਬਹੁਤ ਸਾਰੇ ਜਿਹੜੇ ਬਲੈਕ ਇੰਟੈਲੈਕਚੁਅਲ ਨੇ ਜਾਂ ਉਹਨਾਂ ਦੇ ਪੋਲੀਟੀਕਲ ਅਰੀਨਾ ਦੇ ਲੋਕ ਨੇ ਉਹ ਗਾਂਧੀ ਨੂੰ ਹਾਈ ਐਸਟੀਮ 'ਚ ਰੱਖ ਕੇ ਗੱਲ ਕਰਦੇ ਨੇ। ਮੇਰੇ ਤੋਂ ਪਹਿਲਾਂ ਮਿਸਟਰ ਪੇਨ ਦੀ ਸਪੀਚ ਸੀ ਗੁਰਦੁਆਰਾ ਸਾਹਿਬ ਔਰ ਉਹਨਾਂ ਨੇ ਜਿੱਥੇ ਸਿੱਖਾਂ ਦੀ ਤਾਰੀਫ ਕੀਤੀ ਉਹਨਾਂ ਨੇ ਗਾਂਧੀ ਦੀ ਗੱਲ ਵੀ ਕੀਤੀ ਔਰ ਉਸ ਤੋਂ ਬਾਅਦ ਮੈਂ ਬੋਲਣਾ ਸੀ। ਹਾਲਾਂਕਿ ਮੈਂ ਆਪਣੀ ਸੰਗਤ ਨਾਲ ਮੋਸਟਲੀ ਪੰਜਾਬੀ 'ਚ ਹੀ ਗੱਲ ਕਰਨਾ ਪਸੰਦ ਕਰਦਾ ਪਰ ਕਿਉਂਕਿ ਉਹਨਾਂ ਨੇ ਉਹ ਸਵਾਲ ਚੁੱਕਿਆ ਸੀ ਗਾਂਧੀ ਦੀ ਤਾਰੀਫ ਕੀਤੀ ਹੋਈ ਸੀ ਉਹ ਮੈਨੂੰ ਸਵਾਲੋਂ ਨਹੀਂ ਸੀ ਹੋ ਰਹੇ। ਸੋ ਮੈਂ ਪਹਿਲੇ 5-7 ਮਿੰਟ ਅੰਗਰੇਜ਼ੀ 'ਚ ਐਡਰੈਸ ਕਰਕੇ ਉਹਨਾਂ ਦਾ ਬਾਕੀ ਸਟਾਫ ਵੀ ਆਇਆ ਹੋਇਆ ਸੀ ਉਹਨਾਂ ਨੂੰ ਮੈਂ ਦੱਸਿਆ ਮੈਂ ਕਿਹਾ ਜੀ ਜੇ ਤੁਸੀਂ ਗਾਂਧੀ ਬਾਰੇ ਸੱਚ ਜਾਣਨਾ ਤੇ ਆਪਣੀ ਇੱਕ ਰਿਸਰਚ ਟੀਮ ਬਣਾਓ। ਗਾਂਧੀ 18-19 ਸਾਲ ਸਾਊਥ ਅਫਰੀਕਾ 'ਚ ਰਿਹਾ
ਜੀ ਔਰ ਉੱਥੇ ਜਾ ਕੇ ਇਹਦਾ ਕੀ ਕਿਰਦਾਰ ਹੈ, ਗਾਂਧੀ ਦੀਆਂ ਲਿਖਤਾਂ ਤੇ ਰਿਸਰਚ ਕਰਾਓ। ਮੈਂ ਕਿਹਾ ਕਿ ਜੀ ਇਸ ਯੁੱਗ ਦਾ ਗਾਂਧੀ ਤੋਂ ਵੱਡਾ ਨਸਲਵਾਦੀ ਰੇਸਿਸਟ ਹੋਰ ਕੋਈ ਨਹੀਂ ਸੀ, ਕਿਉਂਕਿ ਗਾਂਧੀ ਨੇ ਜਿਹੜੀ ਸਾਊਥ ਅਫਰੀਕਾ ਦੇ ਵਿੱਚ ਗੁਜਰਾਤੀਆਂ ਦੇ ਹੱਕਾਂ ਦੀ ਮੂਵਮੈਂਟ ਸ਼ੁਰੂ ਕੀਤੀ, ਉਹਦਾ ਲੁਬੇ ਲਵਾਬ ਇਹ ਸੀ ਕਿ ਉੱਥੇ ਕਿਉਂਕਿ ਦੋ ਕਿਸਮ ਦੇ ਕਾਨੂੰਨ ਸੀ, ਇੱਕ ਗੋਰਿਆਂ ਦੇ ਲਈ ਤੇ ਦੂਜਾ ਕਾਲਿਆਂ ਦੇ ਲਈ। ਔਰ ਜਿਹੜੇ ਇੰਡੀਅਨ ਨੇ, ਕਿਉਂਕਿ ਮੋਸਟਲੀ ਗੁਜਰਾਤੀ ਸੀ, ਪੰਜਾਬੀ ਨਹੀਂ ਸੀ ਉੱਥੇ ਗਿਆ ਹੋਏ, ਉਹ ਸਾਰੇ ਜਿਹੜੇ ਨੇ ਉਹਨਾਂ ਨੂੰ ਕਾਲਿਆਂ ਦੇ ਕਾਨੂੰਨ ਦੇ ਨਾਲ ਗਵਰਨ ਕੀਤਾ ਜਾਂਦਾ ਸੀ। ਔਰ ਗਾਂਧੀ ਨੇ ਕਿਹਾ ਵੀ ਇਹ ਤਾਂ ਨੀਗਰੋ ਅਨਸਿਵਲਾਈਜ਼ਡ ਲੋਕ ਨੇ, ਅਸੀਂ ਬੜੇ ਸਫਿਸਟੀਕੇਟ, ਅਸੀਂ ਗੁਜਰਾਤੀ, ਅਸੀਂ ਇੰਡੀਅਨ, ਇਹ ਉਹ ਸਾਡੇ ਲਈ ਡਿਫਰੈਂਟ, ਸਾਨੂੰ ਗੋਰੇ ਭਾਵੇਂ ਨਾ ਮੰਨੋ ਪਰ ਸਾਨੂੰ ਕਾਲਿਆਂ ਵਾਲੇ ਕਾਨੂੰਨਾਂ 'ਚ ਨਾ ਰੱਖੋ, ਸਾਨੂੰ ਜਿਹੜਾ ਹੈ ਉਹ ਸੈਪਰੇਟ ਸਾਡਾ। ਇਹ ਉਹਦੀ ਸਟਰਗਲ ਸੀ। ਮੈਂ ਕਿਹਾ ਕਿ ਵੀ ਹੁਣ ਜੇ ਤੁਹਾਨੂੰ ਉਸ ਗਾਂਧੀ ਚੋਂ ਕੋਈ ਹਿਊਮੈਨਿਟੇਰੀਅਨ ਫੇਸ ਨਜ਼ਰ ਆਉਂਦਾ ਹੈ ਜਾਂ ਦੂਸਰਾ, ਤੇ ਫਿਰ ਤੁਹਾਡੀ ਗਲਤੀ ਹੈ। ਹਾਲਾਂਕਿ ਬਾਅਦ ਉਹਨੇ 1-to-1 ਗੱਲ ਵੀ ਕੀਤੀ, ਲੇਕਿਨ ਇਹ ਗੱਲ ਦੀ ਸਾਨੂੰ ਖੁਸ਼ੀ ਹੈ ਕਿ ਅਲਟੀਮੇਟਲੀ ਜਿਨ੍ਹਾਂ ਨੇ ਮੂਵ ਬੜੀ ਜਿਹੜਾ ਉਹ ਇੱਕ ਸਿਸਟਮੈਟਿਕ ਤਰੀਕੇ ਨਾਲ ਸ਼ੁਰੂ ਕੀਤਾ ਗਾਂਧੀ ਨੂੰ ਐਕਸਪੋਜ਼ ਕਰਨ ਦਾ, ਉਹਦਾ ਨਤੀਜਾ ਇਹ ਹੋਇਆ ਕਿ ਈਵਨ ਸਾਊਥ ਅਫਰੀਕਾ ਦੀਆਂ 1-2 ਯੂਨੀਵਰਸਿਟੀ ਜਿੱਥੇ ਗਾਂਧੀ ਦੇ ਬੁੱਤ ਸੀ ਲੱਗੇ ਹੋਏ, ਉਹ ਚੁਕਾਤੇ ਉਹਨਾਂ ਨੇ। ਔਰ ਹੁਣ ਵੀ ਜਿੱਥੇ ਗੱਲ ਹੁੰਦੀ ਹੈ, ਕਾਲਿਆਂ ਨੂੰ ਵੀ ਇਸ ਗੱਲ ਦੀ ਸਮਝ ਆ ਗਈ ਕਿ ਬਈ ਇਹ ਗਾਂਧੀ ਦਾ ਆਪ ਰੇਸਿਸਟ ਸੀ। ਔਰ ਓਵਰ ਏ ਪੀਰੀਅਡ ਆਫ ਟਾਈਮ ਗਾਂਧੀ ਦੀ ਪਰਸਨਲ ਲਾਈਫ ਦੇ ਵਿੱਚ ਮੈਂ ਜਿਹੜਾ ਇਸ ਫੋਰਮ ਤੋਂ ਗੱਲ ਨਹੀਂ ਕਰਨਾ ਚਾਹੁੰਦਾ ਕਿ ਉਹ ਕਿਸ ਹੱਦ ਤੱਕ, ਜੇ ਉਹਨੂੰ ਮੈਂ ਇੱਕ ਲਫ਼ਜ਼ ਕਹਿਣਾ ਹੋਏ ਤੇ ਸੈਕਸ਼ੂਅਲੀ ਪਰਵਰਟ ਬੰਦਾ ਸੀ ਉਹ। ਉਸਦੇ ਸਾਰੇ ਕੀ ਨੇ, ਬਹੁਤ ਸਾਰੇ, ਜਦੋਂ ਉਹਦੇ ਮਾਈ ਐਕਸਪੈਰੀਮੈਂਟਸ ਵਿਦ ਬ੍ਰਹਮਚਾਰੀਆ ਔਰ ਫਲਾਣਾ ਟਿਮਕਾ, ਉਹ ਕੀ ਕਰਦਾ ਰਿਹਾ, ਜੇ ਤੁਸੀਂ ਇਸ ਸਾਰੇ ਨੂੰ ਦੇਖੋਗੇ ਤੇ ਫਿਰ ਬਹੁਤ ਕੁਝ ਬਾਹਰ ਆ ਜਾਏਗਾ। ਇਹ ਫੋਰਮ ਨਹੀਂ ਹੈ ਗੱਲ ਕਰਨ ਦਾ, ਪਰ ਇਹ ਮੈਸੇਜ ਵੀ ਕਾਲਿਆਂ ਤੱਕ ਪਹੁੰਚ ਗਿਆ ਹੋਇਆ ਕਿ ਗਾਂਧੀ ਤੋਂ ਵੱਡਾ ਰੇਸਿਸਟ ਕੋਈ ਨਹੀਂ ਸੀ ਤੇ ਉਹਦੇ ਤੋਂ ਵੱਡਾ ਰੇਪਿਸਟ ਕੋਈ ਨਹੀਂ ਸੀ। ਸੋ ਜਦੋਂ ਇਹ ਰੋਸ ਵਿਖਾਵੇ ਚੱਲ ਰਹੇ ਨੇ, ਵਾਸ਼ਿੰਗਟਨ ਡੀਸੀ 'ਚ ਵੀ ਵੱਡੀ ਗਿਣਤੀ 'ਚ ਇਕੱਠ ਸੀ ਤੇ ਕਿਸੇ ਮਨ ਚਲੇ ਨੇ ਗਾਂਧੀ ਦੇ ਬੁੱਤ ਦੇ ਉੱਤੇ ਵੀ ਜਿਹੜਾ ਉਸ ਜਿਹੜਾ ਸਪਰੇ ਦੇ ਨਾਲ ਉਹ ਗ੍ਰੈਫਿਟੀ ਲਿਖ ਦਿੱਤੀ ਕਿ ਦਿਸ ਮੈਨ ਇਜ਼ ਅ ਗ੍ਰੇਟ ਰੇਸਿਸਟ ਐਂਡ ਰੇਪਿਸਟ। ਇਹ ਬਹੁਤ ਵੱਡੀ ਗੱਲ ਹੋਈ। ਔਰ ਇਸ ਦੇ ਉੱਤੇ ਬੜਾ ਜਿਹੜਾ ਇਸ ਤੋਂ ਪਹਿਲਾਂ ਕਿ ਇੰਡੀਅਨ ਬਾਵੇਲਾ ਕਰਦੇ, ਇੱਕ ਪਾਸੇ ਤਾਂ ਟਰੰਪ ਨਾਲ ਦੋਸਤੀ ਦੀਆਂ ਗੱਲਾਂ ਕਰ ਰਹੇ ਨੇ, ਉਹ ਵੀ ਦੋਸਤ ਜਿਹੜਾ ਉਹ ਦੋਸਤੀ ਮਹਿੰਗੀ ਪੈ ਰਹੀ ਹੈ, ਚੀਨ ਵਿੱਚੋਂ ਆ ਗਿਆ, ਚੀਨ ਦੇ ਨਾਲ ਨਾਲ ਨੇਪਾਲ ਵਿੱਚੋਂ ਨਿਕਲ ਆਇਆ, ਉਸ ਸਾਰੇ ਦੇ ਥੱਲੇ ਸਾਰੇ ਚਪੇੜਾ ਮਾਰ ਰਹੇ ਨੇ। ਔਰ ਇਹ ਸੁਣਦੇ ਆ, ਕੱਲ ਹੀ ਸਾਡੇ ਮਿੱਤਰ ਨੇ ਭਾਈ ਕੇਵਲ ਸਿੰਘ ਵਾਸ਼ਿੰਗਟਨ ਡੀਸੀ ਦੇ ਵਿੱਚ, ਉਹਨਾਂ ਨੇ ਸਾਡੀ ਬਹੁਤ ਖਿਦਮਤ ਕੀਤੀ ਹੋਈ ਹੈ, 17-18 ਸਾਲ ਕਿਤੇ ਵੀ ਜਾਣਾ ਆਣਾ, ਉਹਨਾਂ ਦੀ ਜਿਹੜੀ ਹੈ ਸੇਵਾ ਹਮੇਸ਼ਾ ਅਵੇਲੇਬਲ ਹੁੰਦੀ ਸੀ। ਹੁਣ ਅਨਫੋਰਚੂਨੇਟਲੀ ਬਿਮਾਰ ਨੇ, ਅੱਖਾਂ ਦੀ ਰੋਸ਼ਨੀ ਉਹਨਾਂ ਦੀ ਘਟੀ ਹੈ ਡਾਇਬੀਟਿਕ ਵਗੈਰਾ ਹੋਣ ਕਰਕੇ। ਤੇ ਕੱਲ ਉਹਨਾਂ ਦੀ ਕਾਲ ਆਈ, ਉਹਨਾਂ ਨੇ ਹਾਲ ਚਾਲ ਪੁੱਛਣ ਲਈ ਗੱਲ ਕੀਤੀ, ਪਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਜੀ ਤੁਸੀਂ ਅੱਜ ਕੱਲ ਬੜਾ ਲਾਈਟਰ ਅੰਦਾਜ਼ ਦੇ ਵਿੱਚ ਗੱਲਾਂ ਕਰਦੇ ਹੋ, ਇਸ ਹਵਾਲੇ ਨਾਲ ਬਹੁਤ ਪਸੰਦ ਆਉਂਦੀ ਹੈ। ਉਹਨਾਂ ਨੇ ਕਿਹਾ ਜੀ ਇੱਕ ਕਹਾਣੀ ਮੇਰੇ ਕੋਲ ਵੀ ਹੈ ਕਿ ਵੀ ਇਹ ਕਿ ਜੀ ਉਹ ਇੱਕ ਚੰਗੇ ਜ਼ਿਮੀਂਦਾਰਾਂ ਦਾ, ਸਾਡੇ ਕਹਿੰਦੇ ਇਲਾਕੇ 'ਚ ਉਹਨਾਂ ਦਾ ਪਿੰਡ ਲਲਤੋਂ ਹੈ, ਜ਼ਿਲ੍ਹਾ ਲੁਧਿਆਣਾ, ਵੀ ਵੱਡੇ ਇੱਕ ਜ਼ਿਮੀਂਦਾਰਾਂ ਦਾ ਘਰ ਸੀ ਤੇ ਇੱਕ ਐਵੇਂ ਰਾਹ ਜਾਂਦਾ ਹੀ ਪਿੰਡ ਵਾਲਾ, ਉਹਨੂੰ ਪਤਾ ਨਹੀਂ ਕਹਿੰਦੇ ਕੀ ਸੁੱਝੀ ਕਿ ਉਹਨਾਂ ਨੂੰ ਗਾਲਾਂ ਕੱਢਣ ਲੱਗ ਗਿਆ। ਉਹਨੇ ਕੱਢੀ ਗਿਆ, ਜਿਹੜਾ ਸਾਹਮਣੇ ਆਇਆ ਕਹਿੰਦੇ ਵੀ ਉਹਨਾਂ ਨੇ ਫੜ ਲਿਆ ਉਹਨੂੰ, ਫਿਰ ਜੋ ਕਟਾਪਾ ਚਾੜਿਆ, ਫਿਰ ਕਹਿੰਦੇ ਕਿ ਵੀ ਕੁੱਟ ਖਾਈ ਗਿਆ। ਫਿਰ ਕਹਿੰਦੇ ਜਿਹੜੇ ਪਿੰਡ ਦੇ ਬਾਕੀ ਲੋਕ ਵੀ ਸੀ ਜਿਹਨੇ ਕਦੇ ਕਿਸੇ ਦੇ ਚਪੇੜ ਨਹੀਂ ਸੀ ਮਾਰੀ, ਉਹ ਵੀ ਉਹਨੂੰ ਕੁੱਟਣ ਲੱਗ ਗਏ। ਤੇ ਕਹਿੰਦੇ ਫਿਰ ਅਗਲੇ ਦਿਨ ਪੰਚਾਇਤ ਹੋਈ, ਉਹਨੇ ਮਾਫੀ ਮੰਗੀ ਕਿ ਮੇਰੀ ਉਹ ਕਹਿੰਦਾ ਪੰਚਾਇਤ ਨੂੰ, ਕਹਿੰਦਾ ਮੈਨੂੰ ਹੋਰ ਦੁੱਖ ਨਹੀਂ ਹੈ, ਇਹਨਾਂ ਨੂੰ ਕਹਿੰਦਾ ਮੈਂ ਕਿਹਾ ਇਹਨਾਂ ਨੇ ਕੁੱਟਿਆ, ਪਰ ਕਹਿੰਦਾ ਕੁੱਤੀ ਵੀ ਜਾਂਦੀ ਜਾਂਦੀ ਆਪਣਾ ਪੌਂਚਾ ਮਾਰ ਗਈ। ਕਿਹਾ ਜਿਹੜੇ ਸਾਰੇ ਜਿਹਨਾਂ ਦਾ ਕੋਈ ਲਾਗਾ ਦੇਗਾ ਨਹੀਂ ਸੀ, ਕੁੱਤੀ ਜਿਹੜੀ ਪਿੰਡ ਦੇ ਸੀ ਉਹਨੇ ਵੀ ਕਹਿੰਦਾ ਮੈਨੂੰ ਪੌਂਚਾ ਮਾਰਿਆ, ਦੁੱਖ ਮੈਨੂੰ ਇਸ ਗੱਲ ਦਾ। ਉਹ ਕਹਿਣ ਲੱਗੇ, ਕਹਿੰਦੇ ਜੀ ਨੇਪਾਲ ਤਾਂ ਏਦਾਂ ਨਿਕਲ ਆਇਆ ਕਿ ਉਹਨਾਂ ਨੂੰ ਲੱਗਿਆ ਕਿ ਵੀ ਚਲੋ ਚੀਨ ਵਾਲਿਆਂ ਨੇ ਤਾਂ ਬਰਾਬਰ ਦੀ ਟੱਕਰ ਹੈ, ਇਹ ਕੁੱਤੀ ਜਾਂਦੀ ਜਾਂਦੀ ਪੌਂਚਾ ਮਾਰ ਗਈ। ਤੇ ਮੈਂ ਇਸ ਮੂਵਮੈਂਟ ਦੇ ਦੁਆਲੇ ਦੇਖ ਰਿਹਾ ਸੀ ਕਿ ਰੇਸਿਜ਼ਮ ਦੇ ਖਿਲਾਫ। ਮੈਂ ਕਿਹਾ, ਉਹਨਾਂ ਨੇ ਕਿਹਾ ਵੀ ਬਾਕੀ ਰੇਸਿਸਟਾਂ ਨਾਲ ਤਾਂ ਗੱਲ ਕਰਾਂਗੇ, ਆ ਬੈਠਾ ਇੱਥੇ ਬੁੱਤ ਤੇ ਆਪਣਾ ਜਿਹੜਾ ਟਿੰਡ ਲਿਸ਼ਕਾ ਕੇ ਇਹਦਾ ਵੀ ਕੰਮ ਕਰੋ। ਸੋ ਜ਼ਾਹਿਰ ਹੈ ਕਿ ਵੀ ਇਸ ਘਟਨਾ ਦਾ ਹੁਣੇ ਹੈ ਤਾਂ ਇੱਕ ਮੁਲਕ ਦੇ ਨਾਤੇ ਔਰ ਫੋਰਨ ਜਿਹੜਾ ਅਮਰੀਕਾ ਦਾ ਐਂਬੈਸਡਰ ਹੈ ਇੰਡੀਆ ਦੇ ਵਿੱਚ, ਔਰ ਖਬਰ ਇਹ ਹੈ ਕਿ US envoy to India apologizes over desecration of Gandhi's statue in Washington।
ਸੋ ਉਹਨਾਂ ਦੇ ਐਂਬੈਸਡਰ ਨੇ ਇੰਡੀਆ ਦੇ ਵਿੱਚ ਕੈਨਥ ਜਸਟਰ, ਉਹਨਾਂ ਨੇ ਇਸ ਵੈਂਡਲਿਜ਼ਮ ਦੇ ਲਈ ਮਾਫੀ ਮੰਗੀ ਹੈ ਇੰਡੀਅਨ ਗਵਰਨਮੈਂਟ। ਉਹਨਾਂ ਨੇ ਕਿਹਾ ਸੋ ਸੌਰੀ ਟੂ ਸੀ the desecration of the Gandhi statue in Washington DC. Please accept our sincere apologies, ambassador said. ਹਾਲਾ ਮੈਂ ਸਮਝਦਾ ਵੀ ਬਹੁਤ ਸਾਰਿਆਂ ਨੇ ਪੜਨ ਤੋਂ ਬਾਅਦ ਗੂਗਲ ਜੀ ਮਹਾਰਾਜ ਨੂੰ ਪੁੱਛਿਆ ਹੋਣਾ ਵੀ ਇਹ ਗਾਂਧੀ ਦਾ ਰੇਸਿਜ਼ਮ ਨਾਲ ਕੀ ਤਾਲੁਕ ਹੈ, ਇਹਦਾ ਰੇਪਿਸਟ ਹੋਣਾ ਕੀ ਹੈ। ਸੋ ਅਸੀਂ ਸਮਝਦੇ ਹਾਂ ਕਿ ਵੀ ਚਲੋ ਜਾਂਦੇ ਜਾਂਦੇ ਇਹ ਗਾਂਧੀ ਵੀ ਜਿਹੜਾ ਹੈ ਉਹ ਐਕਸਪੋਜ਼ ਹੋਇਆ ਕਿ ਵੀ ਜਿਹਨੂੰ ਇੱਥੇ ਵੇਚਦੇ ਨੇ ਬੜਾ ਅਪੋਸਟਲ ਆਫ ਪੀਸ ਬਣਾ ਕੇ ਹਿਊਮੈਨਿਟੇਰੀਅਨਿਜ਼ਮ ਕੇ ਭਾਈ ਉਹ ਕਿਸ ਕਿਸਮ ਦਾ ਜਿਹੜਾ ਉਹ ਰੇਸਿਸਟ ਹੈ। ਔਰ ਦੂਸਰੀ ਜਿਹੜੀ ਤੁਸੀਂ ਖਬਰ ਮੈਂਸ਼ਨ ਕੀਤੀ, ਅਸੀਂ 2 ਦਿਨ ਪਹਿਲਾਂ ਡਿਸਕਸ ਕੀਤਾ ਸੀ ਕਿ ਕਿਵੇਂ ਇੰਡੀਅਨ ਫੋਰਨ ਮਿਨਿਸਟਰੀ ਦੇ ਸਪੋਕਸਪਰਸਨ ਨੇ ਇਹ ਕਹਿ ਕੇ ਗਿਲਗਿਤ ਔਰ ਬਲਿਸਤਾਨ ਸਾਨੂੰ ਇੱਕ ਸਾਡੇ ਦਰਸ਼ਕ ਨੇ ਕਰੈਕਟ ਕੀਤਾ ਕਿਉਂਕਿ ਮੈਂ ਬਾਲਿਸਤਾਨ ਕਹਿੰਦਾ ਕਿਉਂਕਿ ਸਾਨੂੰ ਇਹ ਵੀ ਜਿਵੇਂ ਅਫਗਾਨਿਸਤਾਨ ਉਜ਼ਬੇਕਿਸਤਾਨ ਹੈ, ਉਹਨਾਂ ਨੇ ਕਿਹਾ ਜੀ ਨਹੀਂ ਇਹ ਬਲਿਤ ਜਿਹੜਾ ਉਹ ਸਥਾਨ ਹੈ। ਔਰ ਉਹਦੇ ਚ ਅਸੀਂ ਜ਼ਿਕਰ ਕੀਤਾ ਸੀ ਵੀ ਇਹਨਾਂ ਨੇ ਪ੍ਰੋਟੈਸਟ ਕੀਤਾ ਹੈ ਕਿ ਜੀ ਉੱਥੇ ਗਿਲਗਿਤ ਬਲਿਸਤਾਨ ਦੇ ਵਿੱਚ ਬੁੱਧ ਨਾਲ ਸੰਬੰਧਿਤ ਜਿਹੜੀਆਂ ਕੁਝ ਯਾਦਗਾਰਾਂ ਨੇ ਔਰ ਦੂਜੀਆਂ ਉਹਨਾਂ ਨੂੰ ਭੰਨਿਆ ਜਾ ਰਿਹਾ ਹੈ, ਉਹਨੂੰ ਕੀਤਾ ਜਾਂ ਸਾਡੀ ਟੀਮ ਨੂੰ ਅਲਾਉ ਕਰੋ, ਅਸੀਂ ਉੱਥੇ ਜਾ ਕੇ ਦੇਖਾਂਗੇ ਔਰ ਪਾਕਿਸਤਾਨ ਬੁੱਧਿਸਟ ਹੈਰੀਟੇਜ ਨੂੰ ਡਿਸਟਰੋਏ ਕਰ ਰਿਹਾ। ਅਸੀਂ ਗੱਲ ਕੀਤੀ ਸੀ ਕਿ ਭਾਈ ਛੱਜ ਤਾਂ ਬੋਲੇ, ਛਾਨਣੀ ਕੀ ਬੋਲੇ, ਜਿਹਦੇ ਚ 106 ਕਿ ਭਾਈ ਤੁਸੀਂ ਤਾਂ ਬੁੱਧਿਜ਼ਮ ਦਾ ਤਬਾਹ ਕੀਤਾ ਉਸ ਮੁਲਕ ਚੋਂ, ਉਹਨਾਂ ਦੀਆਂ ਮੋਨੈਸਟਰੀਜ਼ ਢਾਈਆਂ, ਉਹਨਾਂ ਦਾ ਹੈਰੀਟੇਜ ਹੁਣ ਵੀ ਅਯੁੱਧਿਆ ਮੰਦਿਰ ਤੇ ਥੱਲੋਂ ਬੁੱਤ ਨਿਕਲ ਰਹੇ ਨੇ। ਔਰ ਤੁਸੀਂ ਸਿੱਖਾਂ ਦਾ ਅਕਾਲ ਤਖਤ ਢਾਇਆ ਹੈ, ਬਾਬਰੀ ਮਸਜਿਦ ਢਾਈ ਹੈ, ਤੁਸੀਂ ਤੁਹਾਡੇ ਤੋਂ ਬਦਤਰ ਕੌਣ ਹੋ ਸਕਦਾ ਹੈ ਜਿਹਨੇ ਬਾਕੀਆਂ ਦਾ ਹੈਰੀਟੇਜ ਡਿਸਟਰੋਏ ਕੀਤਾ ਹੋਏ। ਔਰ ਮੈਨੂੰ ਸੀ ਕਿ ਵੀ ਚਲੋ ਪਾਕਿਸਤਾਨ ਗਵਰਨਮੈਂਟ ਨੇ ਤਾਂ ਕੁਝ ਕਿਹਾ ਨਹੀਂ ਹੈ, ਘੱਟੋ ਘੱਟ ਮੈਂ ਹੀ ਜਿਹੜਾ ਹੈ ਉਹ ਫਸਟ ਲਾਈਨ ਆਫ ਡਿਫੈਂਸ ਦੇ ਰਿਹਾ, ਪਰ ਮੈਂ ਦੇਖਿਆ ਕਿ ਵੀ ਪਾਕਿਸਤਾਨ ਦੀ ਗਵਰਨਮੈਂਟ ਦਾ ਉਸ ਤੋਂ ਅਗਲੇ ਦਿਨ ਰਿਐਕਸ਼ਨ ਆਇਆ। ਪਾਕਿਸਤਾਨ ਰਿਜੈਕਟਸ ਇੰਡੀਆਜ਼ ਕੰਸਰਨਸ ਓਵਰ ਰਿਪੋਰਟਸ ਆਫ destruction of Buddhist heritage in Gilgit-Baltistan. Foreign Office said the Indian government's contentions concerning the Buddhist cultural heritage were preposterous and anti-Pakistan. Preposterous ਹੁੰਦਾ ਹੈ ਫਜ਼ੂਲ, ਔਰ ਜਿਹਨੂੰ ਅਸੀਂ ਕਹਿੰਦੇ ਆ ਕਿ ਊਲ ਜਲੂ, ਕਿ ਬੰਦ ਕਰੋ ਇਹ ਜਿਹੜਾ ਖਾਮਖਾ ਦੀਆਂ ਬੇਹੁਦਾ ਜਿਹੜੀਆਂ ਤੁਹਾਡੀਆਂ ਗੱਲਾਂ ਨੇ। ਔਰ ਉਹਦੇ ਚ ਉਹਨਾਂ ਨੇ ਬੜੀ ਸਟਰੋਂਗ ਸਟੇਟਮੈਂਟ ਹੈ ਉਹ ਕਿ ਵੀ ਇਹ ਬਿਲਕੁਲ ਇੰਡੀਆ ਔਨ ਵੈਨਸਡੇ ਅਸੀਂ ਪੜ੍ਹ ਹੀ ਦਿੱਤਾ ਹੈ। ਔਰ ਜਿਹੜਾ ਉਹਨਾਂ ਦਾ ਅਨੁਰਾਗ ਸ਼੍ਰੀਵਾਸਤਵ ਸੀ ਇੰਡੀਆ ਦਾ ਸਪੋਕਸਪਰਸਨ, ਉਹਨੇ ਪ੍ਰੋਟੈਸਟ ਕੀਤਾ ਸੀ। ਔਰ ਇਸ ਦੇ ਉੱਤੇ ਜਿਹੜਾ ਪਾਕਿਸਤਾਨ ਦੀ ਐਗਜ਼ੈਕਟ ਹੈ ਕਿ ਇਹ ਐਂਟਾਈ ਪਾਕਿਸਤਾਨ ਪ੍ਰੋਪੇਗੈਂਡਾ ਹੈ, ਪ੍ਰੀਪੋਸਟਰਸ ਹੈ, ਬਹੁਤ ਫਜ਼ੂਲ ਹੈ। Indian allegations are contrary to the historical facts, international law and relevant UN Security Council resolution. ਕਿਉਂਕਿ ਉਹ ਇਹ ਵੀ ਕਹਿਣਾ ਚਾਹੁੰਦੇ ਸੀ ਖਾਲੀ ਕਰੋ ਔਰ ਸਾਨੂੰ ਸੱਦੋ, ਉਹਨਾਂ ਨੇ ਕਿਹਾ ਵੀ UN Security Council resolution ਇਹਦੇ ਤੇ ਇਹ ਜਿਹੜਾ ਉਹ ਤੁਹਾਡਾ ਇੱਥੇ ਕੋਈ ਨਹੀਂ ਹੈ। ਇਹ ਉਹਨਾਂ ਨੇ ਇਵਨ ਇਹਨੂੰ ਵੀ ਨਹੀਂ ਮੈਂਸ਼ਨ ਵੀ ਨਹੀਂ ਕੀਤਾ ਕਿ ਯੂ ਹੈਵ, ਉਹਨਾਂ ਨੇ ਕਿਹਾ ਜੀ ਫੋਲੋ UN Security Council resolution or the regulations of false and preposterous Indian claim doesn't change the disputed status of Jammu and Kashmir. ਕਿ ਭਾਈ ਅਲਟੀਮੇਟਲੀ ਡਿਸਪਿਊਟਡ ਸਟੇਟਸ ਹੈ, ਤੁਸੀਂ ਹਰ ਗੱਲ ਨੂੰ ਡਿਸਟੋਰਟ ਕਰ ਰਹੇ ਹੋ ਔਰ ਤੁਸੀਂ ਜਿਹੜਾ ਹੈ ਇਹ ਹਰ ਚੀਜ਼ ਨੂੰ ਪਾਕਿਸਤਾਨ ਨੂੰ ਸਿਲੰਡਰ ਕਰਨ ਦੇ ਲਈ, ਬਦਨਾਮ ਕਰਨ ਦੇ ਲਈ ਵਰਤ ਰਹੇ ਹੋ। ਅਸੀਂ ਇਸ ਸਾਰੇ ਨੂੰ ਪਾਕਿਸਤਾਨ categorically rejects India's malicious allegations which are aimed at misleading the international community, the Foreign Office said. So ਅਸੀਂ ਸਮਝਦੇ ਹਾਂ ਕਿ ਵੀ ਇਹ ਜੇ ਪਾਕਿਸਤਾਨ ਠੀਕ ਹੈ, ਇਸ ਵੇਲੇ ਕਾਫੀ ਚੈਲੰਜਸ ਨੇ, ਕਰੋਨਾ ਕੇਸਿਸ ਵੀ ਤੇਜ਼ੀ ਨਾਲ ਵੱਧ ਰਹੇ ਨੇ, ਚਾਈਨਾ ਦੇ ਨਾਲ ਜਿਹੜਾ ਇੰਡੀਆ ਦਾ ਟਿਟ ਫॉर ਟੈਟ ਹੈ ਇਹਦੇ ਚ ਵੀ ਜ਼ਾਹਰ ਹੈ ਕਿਉਂਕਿ ਪਾਕਿਸਤਾਨ ਵੀ ਹਾਈ ਅਲਰਟ ਦੇ ਉੱਤੇ ਹੈ। ਲੇਕਿਨ ਇਹਦੇ ਬਾਵਜੂਦ ਮੈਂ ਸਮਝਦਾ ਹਾਂ ਕਿ ਵੀ ਇਹਨਾਂ ਦੇ ਫੋਰਨ ਆਫਿਸ ਨੂੰ ਜਾਂ ਦੂਸਰਿਆਂ ਨੂੰ ਖਾਸ ਤੌਰ ਤੇ, ਕਿਉਂਕਿ ਇੰਡੀਆ ਦਾ ਸਾਰੀ ਪੋਲਿਟਿਕਸ ਹੀ ਪਾਕਿਸਤਾਨ ਸੈਂਟਰਡ ਹੈ, ਪਾਕਿਸਤਾਨ ਫੋਕਸਡ ਹੈ ਔਰ ਇਸ ਗੱਲ ਦਾ ਇਜ਼ਹਾਰ ਕੀਤਾ ਜਾ ਰਿਹਾ ਹੈ ਕੁਝ ਹਲਕਿਆਂ ਵੱਲੋਂ, ਐਕਸਪਰਟਸ ਵੱਲੋਂ ਕਿ ਈਵਨ ਇੰਡੀਆ ਜਿਹੜਾ ਉਹ ਧਿਆਨ ਡਾਈਵਰਟ ਕਰਨ ਦੇ ਲਈ ਪਾਕਿਸਤਾਨ ਵੱਲ ਕੋਈ ਸ਼ਰਾਰਤ ਕਰ ਸਕਦਾ ਹੈ। ਹਾਲਾਂਕਿ ਇਹ ਗੱਲ ਜ਼ਾਹਰ ਹੈ ਕਿ ਚਾਈਨਾ ਹੁਣ ਆਪਣੀ ਫੁੱਲ ਇਨਫੋਰਮ ਹੈ। ਅਸੀਂ ਤੀਸਰੇ ਸੈਗਮੈਂਟ ਗੱਲਬਾਤ ਕਰਾਂਗੇ ਕਿ ਇਸ ਸਾਰੇ ਦੇ ਵਿੱਚ ਮੈਂ ਇਹ ਵੀ ਦੇਖ ਰਿਹਾ ਕਿ ਪਾਕਿਸਤਾਨ ਦੇ ਵਿੱਚ
ਕੁਝ ਜਿਹੜੇ ਐਕਸਪਰਟਸ ਨੇ ਜਿਨ੍ਹਾਂ ਨੂੰ ਮੈਂ ਸੋਚਦਾ ਕਈ ਵਾਰ ਕਿ ਚੰਗੀਆਂ ਗੱਲਾਂ ਕਰਦੇ ਨੇ, ਇਸ ਸਾਰੇ ਮੁੱਦੇ ਦੇ ਉੱਤੇ, ਗਿਲਗਿਤ ਬਲਿਸਤਾਨ ਦੇ ਮੁੱਦੇ ਤੇ ਜਿਹੜਾ ਬਿਨਾਂ, ਔਰ ਲਦਾਖ ਦੇ ਮੁੱਦੇ ਤੇ ਬਿਨਾਂ ਹਿਸਟਰੀ ਚੈੱਕ ਕੀਤੇ ਜਿਹੜਾ ਉਹ ਆਪੋ ਆਪਣਾ ਜਿਹੜਾ ਉਹ ਉਸ ਦੇ ਵਿੱਚ ਗਰਾਊਂਡ ਦੇ ਵਿੱਚ ਦੌੜਾ ਰਹੇ ਨੇ। ਆਪੋ ਆਪਣੇ ਘੋੜਾ ਕਹਿ ਦੇਣਾ, ਮੈਂ ਕਹਿਣ ਤਾਂ ਮੈਂ ਟੱਟੂ ਲੱਗਾ ਸੀ, ਧੂੜ ਟੱਟੂ ਦੌੜਾਣਾ ਪੰਜਾਬੀ ਦੀ ਕਹਾਵਤ ਹੈ। ਹੁਣ ਇੱਕ ਜਿਹੜੇ ਨੇ ਸੱਜਣ ਉਹ ਕਹਿ ਰਹੇ ਨੇ ਕਿ ਜੀ 1842 ਚ ਰਣਜੀਤ ਸਿੰਘ ਨੇ ਜਿਹੜਾ ਇਹ ਸਿੱਖਾਂ ਨੇ ਉਹ ਉੱਥੇ ਕਬਜ਼ਾ ਕਰ ਲਿਆ ਸੀ। ਹਰੀ ਸਿੰਘ ਨਲਵਾ ਜਰਨੈਲ ਸੀ, ਉਹਨੇ ਆਰਡਰ ਕੀਤਾ ਔਰ ਫਿਰ ਉਹ ਚੀਨੀਆਂ ਨੇ ਸਿੱਖਾਂ ਨੂੰ ਕੁੱਟ ਕੇ ਦੌੜਾਤਾ। ਉਹ ਭਾਈ ਘੱਟੋ ਘੱਟ ਅੱਜ ਕੱਲ ਤਾਂ ਗੂਗਲ ਜੀ ਮਹਾਰਾਜ ਨੇ ਚੈੱਕ ਹੀ ਕਰ ਲਓ, ਮਹਾਰਾਜਾ ਰਣਜੀਤ ਸਿੰਘ ਦੀ ਡੈਥ 1839 ਚ ਹੋ ਜਾਂਦੀ ਹੈ। ਜਨਰਲ ਹਰੀ ਸਿੰਘ ਨਲੂਆ 1837 ਦੇ ਵਿੱਚ ਉਹਨਾਂ ਦੀ ਡੈਥ ਹੋ ਜਾਂਦੀ ਹੈ। 1842 ਚ ਸਿੱਖਾਂ ਨੇ ਜ਼ਰੂਰ ਕੰਕਰ ਕੀਤਾ ਹੈ। ਮਹਾਰਾਜਾ ਸ਼ੇਰ ਸਿੰਘ ਦਿੱਲੀ ਜਿਹੜੇ ਨੇ ਲਾਹੌਰ ਦਰਬਾਰ ਦੇ ਵਿੱਚ, ਉਹ ਜਿਹੜੇ ਨੇ ਮਹਾਰਾਜਾ ਰਣਜੀਤ ਸਿੰਘ ਦਾ ਲੜਕਾ, ਉਹ ਬਾਦਸ਼ਾਹ ਸੀ ਉਸ ਵੇਲੇ ਦਾ। ਔਰ ਜਿਸ ਟ੍ਰੀਟੀ ਦਾ ਮੈਂ ਜ਼ਿਕਰ ਕੀਤਾ ਹੈ ਉਦੋਂ, ਔਰ ਜਿਹੜਾ ਕਸ਼ਮੀਰ ਦੇ ਵਿੱਚ ਸਿੱਖਾਂ ਦਾ ਜਨਰਲ ਸੀ ਜ਼ੋਰਾਵਰ ਸਿੰਘ, ਜਿਸ ਨੇ ਉਹ ਇਲਾਕਾ ਫਤਿਹ ਕੀਤਾ ਔਰ ਜਿਹੜਾ ਸੂਬਾ ਕਸ਼ਮੀਰ ਦਾ ਹਿੱਸਾ ਬਣਾਇਆ। ਕੱਲਾ ਲਦਾਖ ਹੀ ਨਹੀਂ, ਲੇਹ ਲਦਾਖ ਤੋਂ ਬਾਅਦ ਉਹ ਇੱਕ ਸਟੇਜ ਤੇ ਫੌਜ ਲਹਾਸਾ ਤੱਕ ਪਹੁੰਚ ਗਈ ਸੀ। ਹਾਲਾਂਕਿ ਵਾਪਸੀ ਤੇ ਨੁਕਸਾਨ ਹੋਇਆ, ਚੀਨ ਨੇ ਇਵੈਂਚੁਅਲੀ ਉਹ ਸਾਰਾ ਜਿਹੜਾ ਏਰੀਆ ਵਕੇਟ ਕਰਾਇਆ। ਔਰ 1842 ਦੇ ਵਿੱਚ ਫਿਰ ਜਿਹੜੀ ਹੈ ਟ੍ਰਾਈਪਾਰਟਾਈਟ ਟ੍ਰੀਟੀ ਹੋਈ, ਸਿੱਖ ਤੋਂ ਛੱਡ ਕੇ ਨਹੀਂ ਆ ਗਏ, ਜਿਹੜੀ ਐਮਪਰਰ ਆਫ ਚਾਈਨਾ, ਲਾਮਾ ਆਫ ਤਿੱਬਤ ਔਰ ਸਰਕਾਰੇ ਖਾਲਸਾ ਜੀਓ। ਔਰ ਉਸ ਟ੍ਰੀਟੀ ਦੇ ਥੱਲੇ ਤਿੱਬਤ ਜਿਹੜਾ ਹੈ ਐਜ਼ ਏ ਬਫਰ ਬਿਟਵੀਨ ਦਾ ਚਾਈਨੀਜ਼ ਐਮਪਾਇਰ ਔਰ ਲਾਹੌਰ ਦਰਬਾਰ ਮੰਨਿਆ ਗਿਆ। ਸੋ ਘੱਟੋ ਘੱਟ ਹਿੰਦੂ ਤਾਂ ਜਾਂ ਨਹਿਰੂ ਵਰਗੇ ਤਾਂ ਲੱਗੇ ਹੀ ਸੀ ਇਹ ਸਾਰੇ ਨੂੰ ਮਿਸਰਿਪ੍ਰੈਜ਼ੈਂਟ ਕਰਨ, ਜਦੋਂ ਉਹਨੇ ਜਿਹੜੀ ਲਦਾਖ ਦੀ ਕੰਕਰਿੰਗ ਹੈ ਔਰ ਉਹਨੂੰ ਕਿ ਜੀ ਡੋਗਰਾ ਮੇਡ ਇਟ ਇਨਟੂ ਅ ਡੋਗਰਾ EMPLOYEE ਸੀ ਸਿੱਖ ਰਾਜ ਦਾ, ਕਿਉਂਕਿ 1846 ਦੇ ਵਿੱਚ ਫਿਰ ਜੰਮੂ ਕਸ਼ਮੀਰ ਦੀ ਸਾਰੀ ਸਟੇਟ ਇਨਕਲੂਡਿੰਗ ਲਦਾਖ ਔਰ ਇਹ ਜਿਹੜਾ ਬਾਕੀ ਗਿਲਗਿਤ ਬਲਿਸਤਾਨ, ਇਹ ਸਾਰੀ ਟੈਰੀਟਰੀ ਜਿਹੜੀ ਆ ਉਹ ਇਨਾਮ ਦੇ ਤੌਰ ਤੇ ਇਹਨੂੰ ਜਿਹੜੀ ਆ ਗੁਲਾਬ ਸਿੰਘ ਡੋਗਰੇ ਨੂੰ ਦਿੱਤੀ, ਕਿਉਂਕਿ ਉਹਨੇ ਸਿੱਖ ਰਾਜ ਨਾਲ ਗੱਦਾਰੀ ਕੀਤੀ। ਸੋ ਮੈਂ ਸਮਝਦਾ ਵੀ ਇਹ ਫੈਕਟਸ ਜਿਹੜੇ ਨੇ, ਤੁਸੀਂ ਹਿਸਟਰੀ ਨੂੰ ਬਦਲਣ ਦੀ ਕੋਸ਼ਿਸ਼ ਨਹੀਂ ਹੋਣੀ ਚਾਹੀਦੀ। ਠੀਕ ਹੈ, ਸਾਡੀ ਉਹ ਪਾਸਟ ਹੈ, ਅਸੀਂ ਪਾਸਟ ਨੂੰ ਯਾਦ ਹੀ ਕਰ ਸਕਦੇ ਹਾਂ, ਉਹਦੇ ਚੋਂ ਗਲੋਰੀ ਵੀ ਲੈਂਦੇ ਹਾਂ, ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਹਿਸਟਰੀ ਨੂੰ ਉਹ ਜਿਹੜੀ ਹੈ ਉਹ ਟਰਨ ਦੇਣ ਦੀ ਕੋਸ਼ਿਸ਼ ਕਰੀਏ ਜਿਹੜੀ ਸਾਡੇ ਵਕਤੀ ਮਫਾਦ ਨੂੰ ਸੂਟ ਕਰਦੀ ਹੈ। ਇਵੇਂ ਠੀਕ ਨਹੀਂ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਇਸ ਵਕਤ ਦੇ ਨੇਮ ਪਲੇਟ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084 ਅਗੇਨ 410 204 2084। 2020 ਦੀ ਜਨਗਣਨਾ ਯੂਨਾਈਟਿਡ ਸਟੇਟ ਵਿੱਚ ਰਹਿੰਦੇ ਹਰ ਇੱਕ ਵਿਅਕਤੀ ਦੀ ਇੱਕ ਗਿਣਤੀ ਹੈ। 2020 ਜਨਗਣਨਾ ਬਹੁਤ ਮਹੱਤਵਪੂਰਨ ਹੈ ਅਤੇ ਗਾਈਡ ਕਰੋ ਕਿ ਕਿਵੇਂ ਪ੍ਰਤੀ ਸਾਲ $675 ਬਿਲੀਅਨ ਤੋਂ ਵੱਧ ਸੰਘੀ ਫੰਡਿੰਗ ਸਮੁਦਾਇਆਂ ਵਿੱਚ ਖਰਚ ਕੀਤੀ ਜਾਂਦੀ ਹੈ। ਤੁਸੀਂ ਇੱਕ ਕੰਪਿਊਟਰ, ਟੈਬਲੇਟ ਜਾਂ ਮੋਬਾਈਲ ਫੋਨ ਤੋਂ ਦਿਨ ਵਿੱਚ 24 ਘੰਟੇ ਆਨਲਾਈਨ ਜਵਾਬ ਦੇ ਸਕਦੇ ਹੋ। ਤੁਹਾਡੀ ਜਾਣਕਾਰੀ ਗੁਪਤ ਹੈ। ਆਪਣੇ ਆਪ ਨੂੰ ਸਿੱਖਾਂ ਵਜੋਂ ਕਾਊਂਟ ਕਰਨ ਵਾਸਤੇ ਆਪਾਂ ਸੈਕਸ਼ਨ 9 ਦੇ ਵਿੱਚ ਜਦ ਜਾਵਾਂਗੇ, ਉੱਥੇ ਸਮ ਅਦਰ ਰੇਸ ਦੇ ਵਿੱਚ ਆਪਾਂ ਸਹੀ ਦਾ ਨਿਸ਼ਾਨ ਲਗਾਵਾਂਗੇ ਤੇ ਉਸ ਦੇ ਵਿੱਚ ਸਿੱਖ ਲਿਖਾਂਗੇ ਜਾਂ ਟਾਈਪ ਕਰਾਂਗੇ। ਇਸ ਦੇ ਨਾਲ ਸਾਡੀ ਸਿੱਖਾਂ ਵਜੋਂ ਇੱਕ ਅਲੱਗ ਪਹਿਚਾਨ ਸੈਂਸਸ 2020 ਦੇ ਵਿੱਚ ਹੋ ਜਾਵੇਗੀ। ਸੋ ਯੂਨਾਈਟਿਡ ਸਿੱਖ ਵੱਲੋਂ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਇਸ ਮਰਦਮਸ਼ੁਮਾਰੀ ਦੇ ਵਿੱਚ ਆਪਣੇ ਘਰ ਦੇ ਹਰ ਇੱਕ ਜੀ ਦੀ ਗਿਣਤੀ ਕਰਵਾਓ। ਬਹੁਤ ਬਹੁਤ ਧੰਨਵਾਦ ਜੀ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਭਾਰਤ ਤੇ ਚੀਨ ਦੇ ਹਵਾਲੇ ਨਾਲ ਕਿ ਕਿਸ ਤਰ੍ਹਾਂ ਭਾਰਤ ਤੇ ਚੀਨ ਵਿੱਚ ਫੌਜੀ ਜ਼ੋਰ ਅਜ਼ਮਾਈ ਦੀ ਨੁਮਾਇਸ਼ ਜਾਰੀ ਹੈ। ਸੋ ਕੱਲ ਭਾਰਤ ਤੇ ਚੀਨ ਦੇ ਲੈਫਟੀਨੈਂਟ ਜਨਰਲਾਂ ਵਿੱਚ ਆਪਸੀ
ਗੱਲਬਾਤ ਹੋਣ ਜਾ ਰਹੀ ਹੈ। ਸੋ ਇਸ ਦੇ ਸਿੱਟੇ ਕੀ ਨਿਕਲਣਗੇ, ਇਸ ਬਾਰੇ ਵਿਚਾਰ ਚਰਚਾ ਹੋਵੇਗੀ। ਸੋ ਇਸੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਘੱਲੂਘਾਰੇ ਸੰਬੰਧਿਤ ਜੋ ਲਿਖਤ ਹੈ ਉਸ ਬਾਰੇ। ਸੋ ਆਪਾਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ, ਕੀ ਵਿਚਾਰਾਂ ਨੇ ਤੁਹਾਡੀਆਂ? ਦੇਖੋ, ਇਹ ਗੱਲ ਕਰਨ ਤੋਂ ਪਹਿਲਾਂ ਮੈਂ ਥੋੜਾ ਜਿਹਾ ਜੰਮੂ ਕਸ਼ਮੀਰ ਦੀ ਡਿਵੈਲਪਮੈਂਟ ਦੱਸਣਾ ਚਾਹੁੰਦਾ ਕਿ ਉੱਥੇ ਜਿਹੜੇ ਸ਼ਾਹ ਫੈਸਲ IAS ਸਨ, ਉਹਨਾਂ ਨੇ ਰਿਜ਼ਾਈਨ ਕੀਤਾ ਔਰ ਲੋਕਾਂ ਦੇ ਵਿੱਚ ਵਿਚਰ ਰਹੇ ਸੀ। ਔਰ ਉਹਨਾਂ ਨੂੰ ਵੀ ਜਦੋਂ ਕਸ਼ਮੀਰ ਦੇ ਵਿੱਚ ਆਈਨੀ ਗੁੰਡਾਗਰਦੀ ਕੀਤੀ ਇਹਨਾਂ ਨੇ, ਤੇ ਸ਼ਾਹ ਫੈਸਲ ਨੂੰ ਵੀ ਪਿਛਲੇ 10 ਮਹੀਨੇ ਤੋਂ ਉਹਨਾਂ ਨੇ ਉਸ ਡਿਫੈਂਸ ਐਕਟ ਦੇ ਥੱਲੇ ਜਿਹੜਾ ਵੀ ਉਹਨਾਂ ਦਾ ਸਪੈਸ਼ਲ ਪਾਵਰਸ ਐਕਟ ਔਰ ਰਿਟੇਨ ਕੀਤਾ ਹੋਇਆ ਸੀ, ਉਹਨਾਂ ਨੂੰ ਵੀ ਰਿਲੀਜ਼ ਕੀਤਾ ਕੱਲ। ਔਰ ਉਹਨਾਂ ਦੇ ਨਾਲ PDP ਦੇ 2 ਹੋਰ ਲੀਡਰ ਜਿਨ੍ਹਾਂ 'ਚ ਪੀਰ ਮਸ਼ਹੂਰ ਔਰ ਸਰਤਾਜ ਮਦਨੀ, ਇਹ ਵੀ 10 ਮਹੀਨੇ ਦੀ ਡਿਟੈਂਸ਼ਨ ਤੋਂ ਬਾਅਦ ਇਹਨਾਂ ਨੂੰ ਰਿਲੀਜ਼ ਕੀਤਾ। ਸੋ ਮੈਨੂੰ ਇਹ ਲੱਗਦਾ ਹੈ ਕਿ ਵੀ ਕਿਤੇ ਨਾ ਕਿਤੇ ਜੰਮੂ ਕਸ਼ਮੀਰ ਅਸੈਂਬਲੀ ਚੋਣਾਂ ਤੋਂ ਪਹਿਲਾਂ, ਕਿਉਂਕਿ ਇਹਨਾਂ ਦੇ ਮਿਸਟਰ ਮਾਧਵ ਜਿਹੜਾ RSS ਦਾ ਕਰਤਾ ਧਰਤਾ ਹੈ, ਆਈਡੀਆਲੋਗ ਵੀ ਹੈ, ਜਨਰਲ ਸੈਕਟਰੀ ਵੀ ਹੈ, ਉਹਨੇ ਪਿਛਲੇ ਦਿਨਾਂ 'ਚ 2 ਦਿਨ ਪਹਿਲਾਂ ਹੀ ਉਹਨੇ ਕਿਹਾ ਕਿ ਜੀ ਬਹੁਤ ਜਲਦੀ ਅਸੀਂ ਚੋਣਾਂ ਕਰਵਾ ਰਹੇ। ਸੋ ਮੈਨੂੰ ਲੱਗਦਾ ਹੈ ਵੀ ਕਿਤੇ ਨਾ ਕਿਤੇ ਅਸੀਂ ਪਹਿਲਾਂ ਅਬਦੁੱਲਾ ਪਿਓ ਪੁੱਤਰ ਦੀ ਗੱਲ ਕੀਤੀ ਹੈ, ਫਾਰੂਕ ਅਬਦੁੱਲਾ, ਅਮਰ ਅਬਦੁੱਲਾ ਬਾਹਰ ਨੇ, ਉਹਨਾਂ ਨੇ ਅਜੇ ਤੱਕ ਕੋਈ ਖੁੱਲ ਕੇ ਲੋਕਾਂ ਦੇ ਹੱਕ 'ਚ ਹਾਂ ਦਾ ਨਾਰਾ ਨਹੀਂ ਮਾਰਿਆ, ਕੋਈ ਜਿਹੜੀ ਹੈ ਉਹ ਬਾਗੀ ਤੇ ਹੋਰ ਨਹੀਂ ਦਿਖਾਏ। ਔਰ ਹੁਣ ਇਹਨਾਂ ਦਾ ਰਿਲੀਜ਼ ਕਰਨਾ, ਕਿਉਂਕਿ ਇਸ ਤੋਂ ਪਹਿਲਾਂ ਇਹ ਗੱਲ ਇਹਨੇ ਮਾਰਕੰਡੇ ਕਾਟਜ਼ੂ ਨੇ, ਜਿਹੜਾ ਕਸ਼ਮੀਰੀ ਬ੍ਰਾਹਮਣ ਹੈ, ਔਰ ਉਹਨੇ ਇੱਕ ਆਪਣੇ ਟਵੀਟ ਦੇ ਵਿੱਚ ਕਿਹਾ ਸੀ ਕਿ ਜੀ ਤੁਸੀਂ ਜੇ ਕੁਝ ਚਾਹੁੰਦੇ ਹੋ ਕਰਨਾ, ਇਹਨੂੰ ਅੱਗੇ ਤੋਰਨਾ, ਤਾਂ ਇਹਨੂੰ ਸ਼ਾਹ ਫੈਸਲ ਨੂੰ ਰਿਲੀਜ਼ ਕਰੋ, ਉਹਦੇ ਨਾਲ ਗੱਲਬਾਤ ਕਰੋ। ਸੋ ਮੈਨੂੰ ਇਹ ਲੱਗਦਾ ਵੀ ਇਹ ਕੋਈ ਨਾ ਕੋਈ ਇਸ ਕਿਸਮ ਦੀ ਡਰਾਮੇਬਾਜ਼ੀ, ਕੋਈ ਜਿਵੇਂ ਪੰਜਾਬ ਦੇ ਵਿੱਚ 90s 'ਚ ਜੇ ਲੋਕਾਂ ਨੇ ਇਲੈਕਸ਼ਨਾਂ ਦਾ ਬਾਈਕਾਟ ਕੀਤਾ ਤੇ 5% ਤੋਂ ਵੀ ਘੱਟ ਵੋਟਾਂ ਦੇ ਫਰਕ ਨਾਲ ਬਣੀ ਬੇਨਤੇ ਦੀ ਸਰਕਾਰ KP ਗਿੱਲ ਦੀ ਬਣਾ ਦਿੱਤੀ, ਉਹਨਾਂ ਤੋਂ ਹੀ ਸਿੱਖ ਚਿਹਰਾ ਦਿਖਾ ਕੇ ਅੱਗੇ KP ਗਿੱਲ ਦਾ 50,000 ਤੋਂ ਜ਼ਿਆਦਾ ਜਿਹੜੇ ਸਿੱਖ ਨੌਜਵਾਨ ਸੀ ਉਹ ਝੂਠੇ ਉਸ ਮੁਕਾਬਲਿਆਂ 'ਚ ਮਾਰੇ। ਤੇ ਮੈਂ ਸਮਝਦਾ ਵੀ ਇੰਟਰਨੈਸ਼ਨਲੀ ਇਹਨਾਂ ਨੂੰ ਹੁਣ ਖਾਸ ਤੌਰ ਤੇ ਜਿਹੜਾ ਲਦਾਖ ਖੇਤਰ ਦੇ ਵਿੱਚ ਚੀਨ ਨੇ ਜਿਹੜਾ ਪੂਰਾ ਆਪਣਾ ਜਲਵਾ ਦਿਖਾਇਆ, ਔਰ ਇਹ ਜਿਹੜੇ ਨੇ ਇੰਟਰਨੈਸ਼ਨਲ ਕੋਰਟ 'ਚ ਵੀ ਜਾਣ ਜੋਗੇ ਨਹੀਂ ਨੇ ਇੰਡੀਅਨ। ਜੇ ਹੁਣ 60 ਸਕੁਅਰ ਕਿਲੋਮੀਟਰ ਟੈਰੀਟਰੀ ਉਹਨਾਂ ਨੇ ਕੈਪਚਰ ਕੀਤੀ ਹੈ, ਤੇ ਜ਼ਾਹਰ ਹੈ ਇਹ ਲਦਾਖ ਦਾ ਇਹ ਹਿੱਸਾ ਜਿੱਥੇ ਕਿ ਉਹਨਾਂ ਨੇ ਟੈਰੀਟਰੀ ਲਈ ਹੈ, ਇਹ 5 ਅਗਸਤ 2019 ਤੋਂ ਪਹਿਲਾਂ ਜੰਮੂ ਕਸ਼ਮੀਰ ਰਿਆਸਤ ਜਿਹੜਾ ਡਿਸਪਿਊਟਡ ਟੈਰੀਟਰੀ ਹੈ ਉਹਦਾ ਹਿੱਸਾ ਸੀ। ਤੋ ਜੇ ਚਾਈਨਾ ਉਸ ਹਾਲਤ 'ਚ ਉਹਨੂੰ ਐਕਵਾਇਰ ਕਰਦਾ ਤੇ ਜ਼ਾਹਰ ਹੈ ਡਿਸਪਿਊਟਡ ਟੈਰੀਟਰੀ UN ਦੇ ਥੱਲੇ ਉੱਥੇ ਜਾ ਸਕਦੇ ਸੀ। ਲੇਕਿਨ ਇਸ ਸਾਰੇ ਦੇ ਨਾਲ ਇਹਨਾਂ ਨੇ ਹੀ ਉਹ ਦਰਵਾਜ਼ੇ ਖੋਲ ਦਿੱਤੇ ਨੇ ਚੀਨ ਦੇ ਲਈ, ਔਰ ਲਦਾਖ ਨੂੰ ਯੂਨੀਅਨ ਟੈਰੀਟਰੀ ਬਣਾ ਦਿੱਤਾ ਕਿ ਜੀ ਇਹ ਸਾਡੇ ਕੰਟਰੋਲ 'ਚ ਹੈ। ਔਰ ਜਿਵੇਂ ਅਸੀਂ ਦੇਖਦੇ ਹਾਂ ਕਿ ਹਮੇਸ਼ਾ ਮਾਓ ਸੇ ਤੁੰਗ ਦੀ ਕੋਟ ਕੇ 5 ਫਿੰਗਰਸ ਆਫ ਚਾਈਨਾ, ਉਹਦੀਆਂ 5 ਉਂਗਲਾਂ ਨੇ, ਉਹਨਾਂ ਦੇ ਵਿੱਚ ਲਦਾਖ ਵੀ ਹੈ, ਉਹਦੇ ਵਿੱਚ ਨੇਪਾਲ ਵੀ ਹੈ, ਉਹਦੇ ਵਿੱਚ ਸਿੱਕਮ ਵੀ ਹੈ, ਉਹਦੇ ਵਿੱਚ ਭੂਟਾਨ ਵੀ ਹੈ, ਉਹਦੇ ਵਿੱਚ ਜ਼ਾਹਰ ਹੈ ਸਾਊਥ ਤਿੱਬਤ ਜਿਹਨੂੰ ਅਰੁਣਾਚਲ ਪ੍ਰਦੇਸ਼ ਕਹਿੰਦੇ ਨੇ। ਸੋ ਜਦੋਂ 5 ਉਂਗਲਾਂ ਦਾ ਮਤਲਬ ਹੈ ਕਿ ਵੀ ਸਾਡਾ ਵਜੂਦ ਉਦੋਂ ਤੱਕ ਮੁਕੰਮਲ ਨਹੀਂ ਹੈ ਜਦੋਂ ਤੱਕ ਇਹ 5 ਉਂਗਲਾਂ ਸਾਡੇ ਸਰੀਰ ਦੇ ਨਾਲ ਨਹੀਂ ਲੱਗਦੀਆਂ। ਸੋ ਤਿੱਬਤ ਉਹਨਾਂ ਨੇ 1959 ਚ ਲਾ ਲਿਆ, ਨੇਪਾਲ ਹੁਣ ਜਿਹੜਾ ਹੈ ਉਹਨਾਂ ਦੀ ਜਿਹੜਾ ਉਹ ਸ਼ੈਲਟਰ ਦੇ ਵਿੱਚ ਚਲਾ ਗਿਆ, ਭੂਟਾਨ ਨੂੰ ਉਹਨਾਂ ਨੇ ਡੋਕਲਾਮ ਦੇ 2 ਸਾਲ ਪਹਿਲਾਂ ਜਿਹੜੀ ਇਹਨਾਂ ਨੇ ਉੱਥੇ ਖੇਡ ਖੇਡੀ ਭਾਰਤ ਨੇ, ਭੂਟਾਨ ਨੂੰ ਉਹਨਾਂ ਨੇ ਦੱਸ ਦਿੱਤਾ ਕਿ ਵੀ ਬੰਦੇ ਦੇ ਪੁੱਤ ਬਣੋ। ਔਰ ਜ਼ਾਹਰ ਹੈ ਕਿ ਸਿੱਕਮ ਦੇ ਵਿੱਚ ਇਹ ਜਿਹੜੀਆਂ ਹੁਣ ਦੋਨੋਂ ਹੀ ਜਿਹੜੀਆਂ ਇਸ ਵੇਲੇ ਬਾਰਡਰਸ ਦੇ ਉੱਤੇ ਸਕਰਮਿਸ਼ਸ ਨੇ ਜਾਂ ਚਾਈਨਾ ਦੀ ਆਕੂਪੇਸ਼ਨ ਹੈ, ਉਹ ਸਿੱਕਮ ਵਾਲੇ ਬਾਰਡਰ ਦੇ ਨੇੜੇ ਵੀ ਔਰ ਲਦਾਖ 'ਚ ਵੀ। ਸੋ ਜ਼ਾਹਰ ਹੈ ਕਿ ਵੀ ਚਾਈਨਾ ਨੇ ਦੱਸ ਦਿੱਤਾ ਕਿ ਭਾਈ ਇਹ ਤਾਂ ਇੱਕ ਛੜੱਪਾ ਮਾਰਨ ਦੀ ਲੋੜ ਹੈ, ਫੜ ਕੇ ਅਸੀਂ ਜਿਹੜਾ ਉਹ ਪੈਰਾਂ ਥੱਲੇ ਰੱਖ ਲੈਣਾ। ਔਰ ਫਿਰ ਜਿਵੇਂ ਸਾਡੇ ਇੱਕ ਵਿਊਅਰ ਨੇ ਬੜੇ ਲਾਈਟਰ ਅੰਦਾਜ਼ 'ਚ ਲਿਖਿਆ, ਉਹਨਾਂ ਨੇ ਕਿਹਾ ਵੀ ਅਭਿਨੰਦਨ ਨੇ ਪਾਕਿਸਤਾਨੀ ਚਾਹ ਦਾ ਸਵਾਦ ਤਾਂ ਚੱਖਿਆ, ਹੁਣ ਚੀਨੀ ਸਵਾਦ ਦਾ ਚੀਨੀ ਚਾਹ ਦਾ ਸਵਾਦ ਚੱਖੇਗਾ ਕਿ ਚੀਨੀ ਚਾਹ। ਸੋ ਜ਼ਾਹਰ ਹੈ ਕਿ ਹੁਣ ਆਪਣੇ ਹੈਲੀਕਾਪਟਰ ਪੈਡ ਪੁੱਟ ਬਣਾ ਰਹੇ ਨੇ ਤੇ ਉੱਥੇ ਚੀਨੀ ਚਾਹ ਦਾ ਸਵਾਦ ਵੀ ਚੱਖੇਗਾ। ਤੇ ਨਾਲ ਹੀ ਇੱਕ ਨੇ ਹੋਰ ਸਾਡੇ ਵੀਰ ਨੇ, ਕਿਉਂਕਿ ਇਹ ਲਾਈਟਰ ਵੇਨ ਦੀ ਗੱਲ ਹੁੰਦੀ, ਉਹਨਾਂ ਨੇ ਕਿਹਾ ਜੀ ਦੇਖੋ ਭਾਰਤ ਦੇ ਵਿੱਚ ਕੋਈ ਚੀਕ ਰਿਹਾ ਕਹਿ ਰਿਹਾ ਚੀਨ ਨੇ ਚੀਨੀ ਭੇਜ ਦਿੱਤੇ ਇੱਧਰ ਸਾਡੇ ਬਾਰਡਰ ਤੇ ਇੱਧਰ ਪਾਕਿਸਤਾਨ ਨੇ ਚੀਨੇ ਕਬੂਤਰ ਭੇਜ ਦਿੱਤੇ। ਉਹ ਜਿਹੜਾ ਕਬੂਤਰ ਉਹ ਚੀਨਾ ਕਬੂਤਰ ਹੀ ਸੀਗਾ, ਉਹਨਾਂ ਕਿਹਾ ਜੀ ਉਹਨਾਂ ਉਧਰ ਚੀਨੀ ਆ ਗਏ, ਉਧਰ ਚੀਨੇ ਕਬੂਤਰ ਆ ਗਏ ਨਾ, ਤੇ ਹੁਣ ਅਸੀਂ ਕੀ ਕਰਾਂਗੇ। ਉਹ ਜਿਵੇਂ ਹੈ ਤਾਂ ਥੋੜਾ ਜਿਹਾ ਲਾਈਟਰ ਵੇਨ ਤੇ
62 ਤੋਂ ਬਾਅਦ ਦਾ ਔਰ ਫਿਰ ਜਿਹੜਾ 65 ਤੋਂ ਬਾਅਦ ਇਹ ਜੋਕ ਘੁੰਮਦਾ ਸੀ ਕਿ ਭਾਈ ਇਹ ਉਹਨਾਂ ਨੇ ਕਿਹਾ ਕਿ ਭਾਰਤ ਮਾਤਾ ਦਾ ਕੀ ਬਣੇਗਾ, ਤੇ ਉਹ ਲਾਈਟਰ ਅੰਦਾਜ਼ ਦੇ ਜਿਹੜੀ ਝਾਂਗੀ ਡਾਇਲੈਕਟ ਦੇ ਵਿੱਚ ਕਹਿੰਦੇ ਸੀ ਕਿ ਭਾਰਤ ਮਾਤਾ ਕੀ ਕਰੇ, ਕੋਈ ਕੱਛ ਚਾਨ ਵੜਿਆ, ਕੋਈ ਨੇਫੇ ਚਾਨ ਵੜਿਆ। ਹੁਣ ਨੇਫਾ ਨਾਰਥ ਈਸਟ ਫਰੰਟੀਅਰ ਏਜੰਸੀ ਜਿੱਥੇ ਲੜਾਈ ਹੋਈ ਉਹ ਸੀ, ਤੇ ਕੱਛ ਜਿਹੜਾ ਉਹ ਰਾਣਾ ਆਫ ਕੱਛ ਜਿਹੜਾ ਪਾਕਿਸਤਾਨ ਨੇ 65 ਦੇ ਵਿੱਚ ਜਿਹੜਾ ਉੱਥੇ ਆਪਣਾ ਜਲਵਾ ਦਿਖਾਇਆ। ਉਹ ਕਹਿੰਦਾ ਭਾਰਤ ਮਾਤਾ ਕੀ ਕਰੇ, ਕੋਈ ਨੇਫੇ ਚਾਈ ਵੜਿਆ, ਕੋਈ ਕੱਛ ਚਾਈ ਵੜਿਆ। तो ਹੁਣ ਇਹ ਹੈ ਕਿ ਵੀ ਇਧਰ ਚੀਨੀ ਕਬੂਤਰ ਆ ਗਏ, ਉਧਰ ਅਸਲੀ ਚੀਨੀ ਆ ਗਏ, ਕਹਿੰਦੇ ਉਧਰ ਨੇਪਾਲੀਆਂ ਨੇ ਵੀ, ਜਿਵੇਂ ਮੈਂ ਉਹ ਕਿਹਾ ਵੀ ਕੁੱਤੀ ਨੇ ਵੀ ਪੌਂਚਾ ਮਾਰਤਾ ਜਾਂਦੇ ਜਾਂਦੇ, ਨੇਪਾਲ ਨੇ ਵੀ ਅੱਖਾਂ ਕੱਢ ਲਈਆਂ ਵੀ ਖਬਰਦਾਰ ਅਸੀਂ ਵੀ ਫੌਜ ਲਿਆ ਰਹੇ। ਸੋ ਇਸ ਸਾਰੇ ਚ ਹੁਣ ਬੇਸ਼ੱਕ ਜਿਵੇਂ ਅਸੀਂ ਡਿਸਕਸ ਕੀਤਾ ਸੀ, ਪਹਿਲਾਂ ਮੇਜਰ ਲੈਵਲ ਦੀਆਂ ਆਪਸੀ ਗੱਲਬਾਤ ਹੋਈ, ਫੇਲ ਲੈਫਟੀਨੈਂਟ ਕਰਨਲ ਲੈਵਲ ਦੀ ਜਿਹੜੀ ਹੈ ਉਹ ਫੇਲ। ਹੁਣ ਲੈਫਟੀਨੈਂਟ ਜਨਰਲ ਲੈਵਲ ਦੀ ਗੱਲਬਾਤ ਕੱਲ ਹੋਣੀ ਹੈ, ਜਦੋਂ ਅਸੀਂ ਗੱਲ ਕਰ ਰਹੇ ਹਾਂ ਪਾਸਟ ਮਿਡਨਾਈਟ ਹੈ ਸਾਊਥ ਏਸ਼ੀਆ ਜਾਂ ਅਰਲੀ ਮਾਰਨਿੰਗ ਹੈ। ਸੋ ਉੱਥੇ ਗੱਲਬਾਤ ਹੋਏਗੀ, ਪਰ ਉਸ ਤੋਂ ਪਹਿਲਾਂ ਇਹ ਦੱਸਣ ਦੇ ਲਈ ਕਿ ਭਾਈ ਅਸੀਂ ਜਿਹੜਾ ਹੈ ਉਹ ਡਿਪਲੋਮੇਸੀ ਕਰ ਰਹੇ ਹਾਂ, ਉਹਦੇ 'ਚ ਖਬਰ ਹੈ ਕਿ ਭਾਈ ਉਹਨਾਂ ਦੇ ਜੁਆਇੰਟ ਸੈਕਟਰੀ ਲੈਵਲ ਦਾ ਨਵੀਨ ਸ਼੍ਰੀਵਾਸਤਵਾ ਔਰ ਚਾਈਨਾ ਦੇ ਡਾਇਰੈਕਟਰ ਜਨਰਲ ਉਹਨਾਂ ਦੀ ਫੋਰਨ ਆਫਿਸ ਦਾ ਵੂ ਜਿਆਂਗੂ ਸ਼ਾਇਦ ਬੀਬੀ ਹੈ, ਇਹਨਾਂ ਦੀ ਗੱਲਬਾਤ ਹੋਈ ਹੈ। ਗੱਲਬਾਤ ਕੀ ਹੋਣੀ ਹੈ, ਜਿਵੇਂ ਇਹਨਾਂ ਦੇ ਆਪਣੇ ਐਕਸਪਰਟ ਵੀ ਕਹਿ ਰਹੇ ਨੇ ਕਿ ਭਾਈ ਇਹ ਜਿਹੜੇ ਨੇ ਗੱਲਬਾਤ ਤਾਂ ਇਹਨਾਂ ਨੇ ਇਹ ਕਿਹਾ ਕਿ ਜੀ ਵੀਲ resolve the issues through talks as per the talk of previous leader, ਕਿ ਵੀ ਉਹ ਜਿਹੜਾ ਸ਼ੀ ਜ਼ਿਨਪਿੰਗ ਤੇ ਮੋਦੀ ਨੇ ਜਿਹੜੀ ਪੀਂਘ ਝੂਟੀ ਸੀ ਇਕੱਠੀ, ਉਹਨੂੰ ਉਹ ਝੂਲਾ ਝੁਲਾਇਆ ਸੀ ਲਿਜਾ ਕੇ ਉੱਥੇ ਗੁਜਰਾਤ ਦੇ ਵਿੱਚ, ਐਸੀਆਂ ਪੀਂਘਾਂ ਪਾਈਆਂ ਉਹਨਾਂ ਨੇ, ਉਹ ਰੱਸੀ ਤੋੜਤੀ ਪੀਂਘ, ਇਹ ਥੱਲੇ ਡਿੱਗਿਆ ਹੋਇਆ ਦੇਖ ਰਿਹਾ, ਕਹਿੰਦਾ ਪੀਂਘ ਤਾਂ ਇਕੱਠੇ ਬੈਠੇ ਸੀ ਤੇ ਸਾਡਾ ਜਿਹੜਾ ਉਹ ਇਲਾਕਾ ਲੈ ਗਏ। ਪਹਿਲਾਂ ਤਾਂ ਮੰਨਣ ਨੂੰ ਤਿਆਰ ਨਹੀਂ ਸੀ। ਹੁਣ ਜਦੋਂ ਕਿ ਜਿਵੇਂ ਅਸੀਂ ਕੱਲ ਡਿਸਕਸ ਕੀਤਾ ਸੀ, ਲੈਫਟੀਨੈਂਟ ਜਨਰਲ HS ਪਿਆਂਗ ਦਾ ਆਰਟੀਕਲ, ਜਿਹਨੂੰ ਸਾਡੇ ਦਰਸ਼ਕਾਂ ਨੇ ਬਹੁਤ ਐਪਰੀਸ਼ੀਏਟ ਕੀਤਾ, ਕਿਉਂਕਿ ਉਹ ਇੰਡੀਅਨ ਜਨਰਲ ਹੈ, ਉਸ ਪਰਸਪੈਕਟਿਵ ਤੋਂ ਸੀ। ਹੁਣ ਇਸ ਡਿਨਾਇਲ ਚੋਂ ਤਾਂ ਨਿਕਲ ਗਿਆ ਕਿ ਵੀ ਇਹ ਜਿਹੜਾ ਜੀ ਨਹੀਂ ਇਹ ਡਿਸਪਿਊਟਡ ਸੀ ਔਰ ਫਲਾਣਾ ਸੀ। ਜ਼ਾਹਰ ਹੈ ਵੀ ਚਾਈਨਾ ਨੇ ਉੱਥੇ ਪਰਮਾਨੈਂਟ, ਉਹਨਾਂ ਦੇ ਆਪਣੇ ਐਕਸਪਰਟ ਕਹਿ ਰਹੇ ਨੇ ਕਿ ਚਾਈਨਾ ਨੇ ਉਹ ਥਾਂ ਨਹੀਂ ਛੱਡਣੀ ਹੈ। ਇੰਨਾ ਕਹਿ ਵੀ ਗੱਲਬਾਤ ਕਰਕੇ ਮਨ ਬਣਾ ਲਓ, ਜਿਹੜਾ ਹੋ ਰਿਹਾ ਉਹ ਵੀ ਨਾ ਜਾਂਦਾ ਲੱਗੇ ਵੀ ਉਹ ਤਾਂ ਸਟ੍ਰੈਟਜੀਕਲੀ ਉਸ ਪੋਜੀਸ਼ਨ ਤੇ ਵੀ ਬੈਠੇ ਨੇ ਔਰ ਉਹ ਵਿਲ ਵੀ ਦਿਖਾ ਰਹੇ ਨੇ। ਔਰ ਮੇਰਾ ਖਿਆਲ ਹੈ ਕਿ ਗੱਲਬਾਤ ਨੂੰ ਵੀ ਚਾਈਨਾ ਵੀ ਲਮਕਾਏਗਾ। ਚਾਈਨਾ ਦਾ ਜਿਵੇਂ ਮੈਂ ਕਿਹਾ ਵੀ ਉਹਨਾਂ ਦੀ ਆਪਣਾ ਕੰਮ ਕਰਨ ਦਾ ਢੰਗ ਹੈ, ਉਹਨਾਂ ਨੇ ਆਪਣਾ ਕੰਮ ਕਰ ਲਿਆ। ਉਹਨਾਂ ਨੇ ਰੌੜਾ ਨੂੰ, ਉਹਨਾਂ ਨੇ ਜਿਹਨੂੰ ਕਹਿੰਦੇ ਨੇ ਕਿ ਵੀ ਵੈਰੀ ਨੂੰ ਕਰਾਰੇ ਹੱਥ ਦਿਖਾਣੇ, ਉਹਨਾਂ ਨੇ ਕਰਾਰੇ ਹੱਥ ਪਹਿਲਾਂ ਨੇਪਾਲ ਰਾਹੀਂ ਦਿਖਵਾ ਦਿੱਤੇ, ਹੁਣ ਖੁਦ ਦਿਖਾ ਦਿੱਤੇ। ਹੁਣ ਚਾਈਨਾ ਚਾਹੇਗਾ ਕਿ ਵੀ ਠੀਕ ਹੈ, ਉਹਨਾਂ ਨੂੰ ਕਹੇਗਾ ਠੀਕ ਹੈ ਗੱਲਬਾਤ ਅਸੀਂ ਜਾਰੀ ਰੱਖਾਂਗੇ ਔਰ ਪਹਿਲਾਂ ਡੀਐਸਕੇਲੇਟ ਕਰੋ। ਔਰ ਇਹ ਡੀਐਸਕੇਲੇਟ ਕੀ ਹੁੰਦਾ, ਮਤਲਬ ਇਹ ਹੈ ਕਿ ਵੀ ਉਹ ਮਾਲਕ ਨੌਕਰ ਵਾਲੀ ਜਿਹੜੀ ਕਹਾਣੀ ਅਕਸਰ ਹੁੰਦੀ ਹੈ ਕਿ ਵੀ ਉਹਨੇ ਨੌਕਰ ਨੇ ਕਿਹਾ ਜੀ ਮੇਰੀ ਤਨਖਾਹ ਵਧਾ ਦਿਓ, ਨਹੀਂ ਤੇ ਨਹੀਂ ਤੇ ਕੀ, ਉਹਨੇ ਫਿਰ ਕਿਹਾ ਜੀ ਵਧਾ ਦਿਓ, ਨਹੀਂ ਤੇ ਫਿਰ ਮੈਂ ਉਸੇ ਤਨਖਾਹ ਤੇ ਕੰਮ ਕਰਦਾ ਰਹਾਂਗਾ। ਹੁਣ ਹਾਲ ਇਹਨਾਂ ਦਾ ਇਹੀ ਹੈ। ਉਹਨਾਂ ਨੇ ਜਿਹੜਾ ਉੱਥੋਂ ਚਾਈਨਾ ਨੇ ਪੋਜੀਸ਼ਨ ਨਹੀਂ ਬਦਲਣੀ ਹੈ। ਜੇ 100 ਫੁੱਟ ਚਲੇ ਵੀ ਜਾਣਗੇ ਪਿੱਛੇ, 60 ਜਾਂ 70 ਸਕੁਅਰ ਕਿਲੋਮੀਟਰ ਛੋਟਾ ਏਰੀਆ ਨਹੀਂ ਹੁੰਦਾ। ਸੋ ਇਹਨਾਂ ਨੇ ਜਿਹੜੀ ਸਾਰੀ ਸਟੇਟਮੈਂਟ ਦੇ ਵਿੱਚ ਕੋਈ ਨਹੀਂ ਹੈ, ਇਹਨਾਂ ਦੀ ਜਿਹੜੀ ਜੁਆਇੰਟ ਸੈਕਟਰੀ ਲੈਵਲ ਦੀ ਗੱਲ ਹੋਈ ਹੈ ਉਹ 'ਚ ਉਹਨਾਂ ਨੇ ਇਹ ਕਿਹਾ ਜੀ ਕਿ ਇਹ ਲੈਫਟੀਨੈਂਟ ਜਨਰਲ ਲੈਵਲ ਦੀ ਗੱਲਬਾਤ ਤੋਂ ਇੱਕ ਦਿਨ ਪਹਿਲਾਂ ਹੋਈ ਹੈ ਔਰ ਇਹ ਜਿਹੜੀ ਹੈ ਜੀ ਉਹਨਾਂ ਨੇ ਜਿਹੜੀ ਦੋ ਕੰਟਰੀਜ਼ ਦੇ ਲੀਡਰਸ ਦੀ ਕੰਸੈਂਸਸ ਸੀ ਉਹਦੇ ਰਾਹੀਂ ਅਸੀਂ ਇਸ ਨੂੰ ਕਰਾਂਗੇ। Both sides agreed then in accordance with the guidance provided by the leadership, the two sides should handle their differences through peaceful discussion, bearing in mind the importance of respecting each other's sensitivities, concerns and aspirations and not allow them to become disputes. चीन ने कहना बिल्कुल बिल्कुल पुश ये नहीं करना ਉਹ ਕਹਿ ਰਹੇ ਨੇ ਤੁਸੀਂ ਕੀਤਾ ਪਹਿਲਾਂ, ਤੁਸੀਂ ਤੁਹਾਨੂੰ ਸੁਝੀ ਸੀ ਵੀ ਤੁਸੀਂ ਇੱਥੇ ਇਨਫਰਾਸਟ੍ਰਕਚਰ ਬਣਾਉਣਾ ਹੈ, ਤੁਸੀਂ ਇੱਥੋਂ ਕਰਨਾ। ਉਹ ਚਾਈਨੀਜ਼ ਦਾ ਇੱਕ ਬੜਾ ਫੇਵਰੇਟ, ਭਾਵੇਂ ਇੱਥੋਂ ਅਮਰੀਕਾ ਚੋਂ ਡਾਕਟਰੇਟ ਕਰਕੇ ਗਿਆ ਹੋਣ, PhD ਕੀਤੀ ਹੋਏ, ਪਰ ਜਦੋਂ ਉਹ ਗੱਲ ਕਰਦੇ ਨੇ ਮੀਡੀਆ ਨਾਲ ਜਾਂ ਇੰਟਰਵਿਊ ਦਿੰਦੇ ਨੇ ਤੇ ਉਹ ਚਾਈਨੀਜ਼ ਲੈਂਗੁਏਜ ਦੇ ਵਿੱਚ ਹੀ ਆਪਣਾ ਜਵਾਬ ਦੇਣਗੇ। ਔਰ ਉਹਦੇ ਦੋ ਫਾਇਦੇ, ਜਿਵੇਂ ਮੇਰੇ ਮਿੱਤਰ ਸ਼ੇਖ ਸਾਹਿਬ ਦੱਸਦੇ ਸੀ, ਉਹਨਾਂ ਨੂੰ ਚਾਈਨੀਜ਼ ਡਾਇਲੈਕਟ ਵੀ ਆਉਂਦਾ, ਉਹ ਕਹਿੰਦਾ ਜੀ ਦੋ ਫਾਇਦੇ ਨੇ।
ਇੱਕ ਤਾਂ ਜਦੋਂ ਉਹ ਜਵਾਬ ਦੇ ਕੇ ਹਟਦਾ ਹੈ, ਜਿਹਨੂੰ ਲੀਡਰ ਨੂੰ ਪੁੱਛਿਆ ਉਹਨੇ ਚਾਈਨੀਜ਼ ਦਿੱਤਾ ਹੈ, ਟਰਾਂਸਲੇਟਰ ਨੇ ਕਰਨਾ ਹੈ, ਉਦੋਂ ਉਹਨੂੰ ਸੋਚਣ ਦਾ ਟਾਈਮ ਮਿਲ ਜਾਂਦਾ ਹੈ ਕਿ ਵੀ ਕੋਈ ਐਸਾ ਤਾਂ ਨਹੀਂ ਕਿਹਾ ਗਿਆ। ਤੇ ਜੇ ਉਹਨੂੰ ਕੁਝ ਲੱਗਿਆ ਕਿ ਵੀ ਕੁਝ ਗਲਤ ਹੁੰਦਾ ਕਹਿੰਦਾ, ਫਿਰ ਉਹਨੂੰ ਇੰਟਰਪਟ ਕਰ ਦਿੰਦਾ ਸੀ ਪੁੱਛਰ ਕਿ ਵੀ ਨਹੀਂ ਇਹ ਨਹੀਂ, ਫਿਰ ਉਹ ਆਪਣੀ ਗੱਲ ਕਰ ਦਿੰਦਾ। ਸੋ ਇਸ ਤਰੀਕੇ ਉਹ ਇਸ ਕਿਸਮ ਦੀ ਉਹਨਾਂ ਦੀ ਡਿਪਲੋਮੇਸੀ ਵੀ ਹੈ। ਉਹ ਅੰਡਰਸਟੇਟਮੈਂਟ ਵੀ ਦਿੰਦੇ ਨੇ, ਪਰ ਜਿਵੇਂ ਮੈਂ ਈਵਨ ਵਾਜਪਾਈ ਦੇ ਹਵਾਲੇ ਨਾਲ ਕੋਟ ਕੀਤਾ, ਜਿਹੜਾ ਉਹਨੇ ਜਰਨਲਿਸਟਾਂ ਦੇ ਇੱਕ ਗਰੁੱਪ ਨੂੰ ਕਿਹਾ ਸੀ ਕਿ ਵੀ ਚੀਨ ਨੇ ਨੈਗੋਸ਼ੀਏਸ਼ਨ ਟੇਬਲ ਤੇ ਜੋ ਮਿੱਥ ਕੇ ਆਉਂਦੇ ਨੇ ਕਿ ਵੀ ਕੁਝ ਨਹੀਂ ਦੇਣਾ, ਤੇ ਉਵੇਂ ਹੀ ਜਾਂਦੇ ਨੇ, ਕੁਝ ਨਾ ਦਿੱਤੇ ਬਿਨਾਂ। ਉਹ ਜਾਣ ਲੱਗੇ ਦਵਾਨੀ ਵੀ ਨਹੀਂ ਦੇ ਕੇ ਜਾਂਦੇ, ਤੁਸੀਂ ਭਾਵੇਂ ਝੋਲੀ ਅੱਡ ਕੇ ਉਹਨਾਂ ਨੂੰ ਤੁਰਨ ਲੱਗਿਆ ਕਿਉਂਕਿ ਦੇ ਅੱਲਾਹ ਕੇ ਨਾਮ ਦੇ ਚੱਲ ਹੋਰ ਕੁਝ ਨਹੀਂ, ਦਵਾਨੀ ਦੇਦਾ। ਉਹਨਾਂ ਨੇ ਪੁੱਛਰ ਨੈਕਸਟ ਟਾਈਮ ਫਿਰ ਮਿਲਦੇ ਹੈ, ਗੁੱਡ ਸ਼ੇਕ ਕਰ ਲੈਣਾ। ਸੋ ਕੁੱਲ ਮਿਲਾ ਕੇ ਅਸੀਂ ਸਮਝਦੇ ਹਾਂ ਕਿ ਵੀ ਇਹ ਹੁਣ ਇਹ ਭਾਰਤ ਨੇ ਦੇਖਣਾ ਹੈ ਕਿ ਭਾਈ ਇਸ ਸਾਰੇ ਚੋਂ ਉਹਨਾਂ ਨੇ ਆਪਣੀ ਫੇਸ ਸੇਵਿੰਗ ਕਿਵੇਂ ਕਰਨੀ ਹੈ। ਇਹ ਜ਼ਰੂਰ ਮੰਗਣਗੇ, ਇਹਨਾਂ ਨੇ ਵੀ ਕਿਹਾ ਹੋਣਾ ਹੈ ਕਿ ਭਾਈ ਅਸੀਂ ਤਾਂ ਸਾਡੀ ਤਾਂ 56 ਇੰਚ ਦੀ ਜਿਹੜੀ ਛਾਤੀ ਹੈ ਉਹ ਤੇ -0 ਇੰਚ ਹੋ ਗਈ। ਲੋਕ ਪੁੱਛ ਰਹੇ ਨੇ ਸਾਰੇ, ਕਿੰਨਿਆਂ ਨੇ ਪੁੱਛੇ ਕਿ ਕਹਾਂ गया वो 56 ਇੰਚ का सीना, ਉਹ ਲੱਭਿਆ ਨਹੀਂ ਹੈ ਕੋਈ ਵੀ। ਦੂਜਾ ਡਿਫੈਂਸ ਮਿਨਿਸਟਰ ਦਾ ਉਹੀ ਜਿਹੜੇ ਨੇ ਉਹਦੇ ਤੋਤੇ ਉੜੇ ਹੋਏ ਨੇ। ਸੋ ਕੁੱਲ ਮਿਲਾ ਕੇ ਜਿਹੜਾ ਇਹ ਸਿਨੈਰੀਓ ਹੈ, ਇਹ ਹਾਲਾਂ ਸਾਡੇ ਕੁਝ ਵੀਰਾਂ ਨੂੰ ਅਗੇਨ ਇਹ ਲੱਗਦਾ ਹੈ ਕਿ ਭਾਈ ਅਸੀਂ ਚੀਨ ਦੀ, ਪਾਕਿਸਤਾਨ ਦੀ ਗੱਲ ਜ਼ਿਆਦਾ ਕਰਦੇ ਹਾਂ। ਮੈਂ ਸਮਝਦਾ ਕਿ ਭਾਈ ਜਦੋਂ ਤੁਸੀਂ ਜਿਸ ਖਿੱਤੇ 'ਚੋਂ ਉਹਦੇ ਜਿਹੜੀਆਂ ਡਿਵੈਲਪਮੈਂਟਸ ਚੱਲ ਰਹੀਆਂ ਨੇ ਉਹਨਾਂ ਦੇ ਵਿੱਚ ਸਿੱਖ ਫੈਕਟਰ ਦਾ ਇੱਕ ਹਿਸਟੋਰੀਕਲ ਰੋਲ ਵੀ ਹੈ। ਜਿਵੇਂ ਅਸੀਂ 1846 ਦੀ ਟੀਟੀ ਦੀ ਗੱਲ ਕੀਤੀ, ਔਰ ਇਹ ਸਿੱਖ ਰਾਜ ਦਾ ਹਿੱਸਾ ਹੀ ਸੀ ਇੱਕ ਸਟੇਜ ਤੇ ਜਿੱਥੇ ਅੱਜ ਇਹ ਸਾਰਾ ਕੁਝ ਚੱਲ ਰਿਹਾ ਹੈ। ਦੂਸਰਾ, ਜਦੋਂ ਅਸੀਂ ਬਫਰ ਸਟੇਟ ਦੀ ਗੱਲ ਕਰਦੇ ਹਾਂ, ਇਹ ਗੱਲ ਸਾਹਮਣੇ ਆ ਗਈ ਕਿ ਦੁਨੀਆ ਦਾ ਕੋਈ ਵੀ ਜਿਹੜਾ ਮੁਲਕ ਹੈ ਜਾਂ ਪਾਵਰਸ ਨੇ ਉੱਥੇ ਜੰਗ ਨਹੀਂ ਚਾਹੁੰਦੀਆਂ, ਹੋਣੀ ਵੀ ਨਹੀਂ ਚਾਹੀਦੀ। ਭਾਰਤ ਵੀ ਨਿਊਕਲੀਅਰ ਪਾਵਰ ਹੈ, ਪਾਕਿਸਤਾਨ ਵੀ ਨਿਊਕਲੀਅਰ ਪਾਵਰ ਹੈ, ਚਾਈਨਾ ਵੀ ਨਿਊਕਲੀਅਰ ਪਾਵਰ ਹੈ। ਚਾਈਨਾ ਤਾਂ ਉਹਦਾ ਰੂਫ ਆਫ ਦਾ ਵਰਲਡ ਬੈਠਾ ਹੈ, 25,000 ਫੀਟ ਤੇ ਤਿੱਬਤ 'ਚ ਬੈਠਾ, ਉਹਨੂੰ ਤਾਂ ਨਿਊਕਲੀਅਰ ਦੀ ਵੀ ਲੋੜ ਨਹੀਂ। ਉਹੀ ਜਿਹੜਾ ਵੱਡੀਆਂ ਤੋਪਾਂ ਦੇ ਵਿੱਚ ਪੱਥਰ ਪਾ ਕੇ ਮਾਰ ਦੇਣ ਤਾਂ ਅੱਧੇ ਤਾਂ ਉਹੀ ਉੱਥੇ ਭਗਦੜ 'ਚ ਮਰ ਜਾਣਗੇ। ਜਿਵੇਂ ਹੁਣ ਇਹਨਾਂ ਦਾ 2-3 ਕਰੋੜ ਮਜ਼ਦੂਰਾਂ ਦਾ ਕੀ ਹਾਲ ਹੋਇਆ। ਪਰ ਇਸ ਗੱਲ ਦਾ ਹਮੇਸ਼ਾ ਇੱਕ ਡਰ ਹੈ ਕਿ ਕੋਈ ਵੀ ਜਿਹੜਾ ਉਸ ਖਿੱਤੇ ਦੇ ਵਿੱਚ ਟਕਰਾਅ ਹੈ ਇਹਨਾਂ ਤਿੰਨਾਂ ਦੇਸ਼ਾਂ 'ਚ, ਚਾਈਨਾ, ਪਾਕਿਸਤਾਨ ਤਾਂ ਰਾਹ ਨੇ, ਉਹ ਅਲਟੀਮੇਟਲੀ ਨਿਊਕਲੀਅਰ 'ਚ ਐਂਡ ਹੋਏਗਾ। ਔਰ ਸਿੱਖ ਉਹਦਾ ਆਨਸਰ ਨੇ। ਜੇ ਅਸੀਂ ਇਸ ਫੈਕਟਰ ਨੂੰ ਨਹੀਂ ਸਮਝਾਂਗੇ, ਨਹੀਂ ਗੱਲ ਕਰਾਂਗੇ, ਜਾਂ ਇਹ ਲੱਗੇ ਕਿ ਭਾਈ ਸਿਰਫ ਅਸੀਂ ਪੰਜਾਬ ਸਪੈਸੀਫਿਕ ਹੀ ਆਪਣੀ ਗੱਲਬਾਤ ਰੱਖੀਏ, ਪੰਜਾਬ ਸਪੈਸੀਫਿਕ ਹੀ ਹੈ, ਇਹਦੇ ਚੋਂ ਹੀ ਸਾਡਾ ਫਿਊਚਰ ਨਿਕਲਦਾ ਹੈ। ਔਰ ਇਹ ਗੱਲ ਕਿ ਅਲਟੀਮੇਟਲੀ ਜਦੋਂ ਅਸੀਂ ਬਫਰ ਸਟੇਟ ਖਾਲਿਸਤਾਨ ਦੀ ਗੱਲ ਕਰਦੇ ਹਾਂ, ਇਹ ਤਿੰਨੋਂ ਹੀ ਨਿਊਕਲੀਅਰ ਪਾਵਰ ਸਟੇਟਸ ਦੇ ਵਿਚਾਲੇ ਬਫਰ ਹੋਏਗਾ। ਔਰ ਇਹ ਜਿਵੇਂ ਵਾਗਾ ਤੋਂ ਸਰਹੱਦ ਸ਼ੁਰੂ ਹੁੰਦੀ ਹੈ ਹੁਸੈਨੀ ਵਾਲਾ ਤੱਕ, ਔਰ ਫਿਰ ਤੁਸੀਂ ਰਾਜ ਵਿੱਚ ਡੈਜ਼ਰਟ ਹੈ ਸਾਰਾ 15-20 ਮੀਲ ਦੀ ਜਿਹੜੀ ਉਹ ਸਟ੍ਰਿਪ ਹੈ, ਔਰ ਜਾ ਕੇ ਫਿਰ ਲਖਪਤ ਤੱਕ ਜਿੱਥੇ ਰਾਣਾ ਆਫ ਕੱਚ ਦੇ ਵਿੱਚ ਪਾਕਿਸਤਾਨ ਨਾਲ ਸਮੁੰਦਰੀ ਬਾਰਡਰ, ਸਾਊਥ ਇੰਡੀਆ ਨਾਲ ਤਾਂ ਲੱਗਦਾ ਨਹੀਂ ਹੈ ਪਾਕਿਸਤਾਨ ਦਾ। ਸੋ ਇਧਰੋਂ ਨਾਰਥ ਈਸਟ ਦੇ ਵਿੱਚ ਜ਼ਾਹਰਾ ਤੌਰ ਤੇ ਰੋਹਤਾਂਗ ਪਾਸ ਜਿਹੜਾ ਮੈਂ ਜ਼ਿਕਰ ਕੀਤਾ ਸੀ, ਜਿਹੜੀਆਂ ਹਿਮਾਲਿਆ ਦੀਆਂ ਨੈਚੁਰਲ ਹਿਲਸ ਨੇ, ਕਾਂਗੜਾ, ਕੁੱਲੂ, ਲਾਹੌਲ ਸਪੀਤੀ, ਔਰ ਜਿਹੜੇ ਅਗੇਨ ਸਿੱਖ ਰਾਜ ਦਾ ਹਿੱਸਾ ਸੀ ਅੰਟਿਲ 1846, ਔਰ ਉਸ ਸਾਰੇ ਦੇ ਵਿੱਚ ਜਿਹੜਾ ਇਸ ਖਾਲਿਸਤਾਨ ਦਾ ਹੋਣਾ, ਸਾਡੀਆਂ ਸਰਹੱਦਾਂ ਚੀਨ ਦੇ ਨਾਲ ਵੀ ਲੱਗਣਗੀਆਂ, ਪਾਕਿਸਤਾਨ ਦੇ ਨਾਲ ਵੀ ਲੱਗਣਗੀਆਂ, ਐਂਡ ਆਫ ਕੋਰਸ ਜਮਨਾ ਪਾਰ ਦੇ ਸਾਡੇ ਇਹ ਮੋਦੀ, ਅਮਿਤ ਸ਼ਾਹ ਕੇ ਇਹਨਾਂ ਦੇ ਨਾਲ ਵੀ ਲੱਗਣਗੀਆਂ। ਕਣਕ ਅਸੀਂ ਨਾਲ ਵੀ ਵੇਚਾਂਗੇ। ਇਹ ਤਾਂ ਨਹੀਂ ਹੈ ਕਿ ਭਾਈ ਇਹਨਾਂ ਨੂੰ ਇਹ ਹੈ ਕਿ ਭਾਈ ਜੇ ਇਹਨਾਂ ਦੇ ਕੋਲ ਪੈਸੇ ਪੂਸੇ ਨਹੀਂ ਦੇਣ ਲਈ ਹੋਣਗੇ ਤਾਂ ਇਹਨਾਂ ਤੋਂ ਜਿਵੇਂ ਅਮਰੀਕਾ ਦੇ ਕੇ ਜ਼ਮੀਨ ਲੈ ਲੈਂਦਾ ਸੀ, ਉਹ ਜ਼ਮੀਨ ਲੈ ਲਾਂਗੇ ਭਾਈ, ਚਲੋ ਤੁਸੀਂ ਪੈਸੇ ਨਹੀਂ ਦੇ ਸਕਦੇ, ਦਿਓ ਆ ਇਲਾਕੇ ਦਿਓ। ਜਿਹੜਾ ਸਾਡਾ ਬਾਰਡਰ ਹੈ ਉਹ ਜ਼ਾਹਰ ਤੌਰ ਤੇ ਜਿੱਥੇ ਤੱਕ ਵੀ ਜਾ ਸਕੇਗਾ ਜਾਏਗਾ। ਇਹ ਤਾਂ ਅਲਟੀਮੇਟਲੀ ਬਾਕੀ ਕੌਮਾਂ ਦੀ ਵਿਲ ਤੇ ਡਿਪੈਂਡ ਕਰਦਾ ਹੈ। ਔਰ ਮੈਂ ਕੰਕਲੂਡ ਕਰਾਂ ਕਿ ਜਿਵੇਂ ਅਸੀਂ ਘੱਲੂਘਾਰਾ ਹਫ਼ਤੇ ਨੂੰ ਯਾਦ ਕਰ ਰਹੇ ਹਾਂ, ਸਾਰਾ ਵਕਤ ਵਿਰਾਗ ਦੇ ਵਿੱਚ ਵੀ ਹੁੰਦਾ ਹੈ, ਹੋਪ ਦੇ ਵਿੱਚ ਵੀ ਹੁੰਦਾ ਹੈ, ਔਰ ਇਸ ਸਾਰੇ ਚੋਂ ਜਿਹੜਾ ਸਾਡਾ ਰਿਜ਼ੋਲਵ ਹੈ, ਕੌਮਾਂ ਉਹੀ ਇਤਿਹਾਸ ਦੇ ਵਿੱਚ ਜਿਉਂਦੀਆਂ ਰਹਿੰਦੀਆਂ ਨੇ ਜਿਹੜੀਆਂ ਆਪਣੇ ਸ਼ਹੀਦਾਂ ਨੂੰ ਯਾਦ ਰੱਖਦੀਆਂ, ਆਪਣੇ ਇਤਿਹਾਸ ਨੂੰ ਯਾਦ ਰੱਖਦੀਆਂ,
ਔਰ ਸਿੱਖ ਕੌਮ ਦੇ ਮਾਮਲੇ 'ਚ ਤਾਂ ਸਾਡੇ ਬਜ਼ੁਰਗਾਂ ਨੇ ਸਾਡੀ ਅਰਦਾਸ ਹੀ ਜਿਹੜੀ ਹੈ ਇਤਿਹਾਸ ਦੀ ਯਾਦ ਦਹਾਨੀ ਦੇ ਨਾਲ ਸ਼ਹੀਦੀ ਦੇ ਉੱਤਮ ਪਵਿੱਤਰ ਮੁਕੱਦਸ ਰੁਤਬੇ ਨੂੰ ਜਿਹੜਾ ਉਹ ਇਲਾਹੀ ਦਰਜਾ ਦਿੱਤਾ, ਜਿਹੜਾ ਦੋ ਵੇਲੇ ਅਸੀਂ ਯਾਦ ਕਰਦੇ ਹਾਂ। ਸਾਡੀ ਦੋ ਵੇਲੇ ਦੀ ਅਰਦਾਸ ਦੇ ਵਿੱਚ ਜੋ ਹਿਸਟਰੀ ਦੇ ਸਾਡੇ ਉਹ ਯੋਧੇ, ਉਹ ਸਿੰਘ ਸਿੰਘਣੀਆਂ ਜਿਨ੍ਹਾਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਕਟਾਏ, ਖੋਪਰੀਆਂ ਲੋਹਾ, ਉਹਨਾਂ ਸਾਰੀਆਂ ਕੁਰਬਾਨੀਆਂ ਨੂੰ ਅਸੀਂ ਯਾਦ ਕਰਦੇ ਹਾਂ। ਔਰ ਫਿਰ ਅਸੀਂ ਕਹਿੰਦੇ ਹਾਂ ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ, ਰਿਮੈਂਬਰ ਦੈਮ, ਕਿ ਉਹਨਾਂ ਨੇ ਆਪਣਾ ਆਪਾ ਕੁਰਬਾਨ ਕਰ ਦਿੱਤਾ, ਪਰ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ। ਅਖੀਰਲੇ ਸਾਹ ਤੱਕ ਉਹਨਾਂ ਦੇ ਕੇਸ ਟਿਕੇ, ਅਖੀਰਲੇ ਸਾਹ ਤੱਕ ਉਹਨਾਂ ਦਾ ਸਿੱਖੀ ਸਿਦਕ ਕਾਇਮ ਸੀ, ਸਿੱਖੀ ਵਿਸ਼ਵਾਸ ਕਾਇਮ ਸੀ। ਇਹ ਸ਼ਹਾਦਤਾਂ ਜਿਹੜੀਆਂ ਨੇ ਉਹ ਸ਼ਹੀਦ ਨੂੰ ਸਾਡੀ ਲੋੜ ਨਹੀਂ ਹੁੰਦੀ ਕਿਸੇ ਸਾਡੇ ਯਾਦ ਕਰਨ ਦੀ, ਉਹ ਤਾਂ ਸ਼ਹੀਦ ਦੇ ਲਈ ਤਾਂ ਆਲਰੇਡੀ ਜਿਹੜਾ ਉਹ ਗੁਰੂ ਦੀ ਗੋਦ ਹੈ। ਸ਼ਹੀਦ ਦਾ ਰੁਤਬਾ, ਇਸ ਨੂੰ ਜਿਹੜਾ ਅਕਸਰ ਲਫ਼ਜ਼ ਜਿਹੜਾ ਸ਼ਹੀਦ ਅਰਬੀ ਚੋਂ ਆਇਆ ਔਰ ਫਾਰਸੀ ਚੋਂ ਹੁੰਦਾ ਹੋਇਆ ਸਾਡੇ ਤੱਕ ਹੈ, ਉਸ ਦਾ ਮਤਲਬ ਹੀ ਹੈ ਗਵਾਹੀ ਦੇਣ ਵਾਲਾ, ਸ਼ਹਾਦਤ ਤੋਂ ਆਇਆ। ਤੇ ਗਵਾਹੀ ਇਹ ਹੈ ਕਿ ਜਿਹੜੀ ਰੂਹ ਹੈ ਸ਼ਹੀਦ ਦੀ, ਉਹ ਰੱਬ ਦੇ ਦਰਬਾਰ 'ਚ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਇਸ ਗੱਲ ਦੀ ਗਵਾਹੀ ਹੁੰਦੀ ਹੈ, ਐਵੀਡੈਂਸ ਹੁੰਦੀ ਹੈ ਕਿ ਦੁਨੀਆ ਦੇ ਜਿਸ ਖਿੱਤੇ 'ਚੋਂ ਉਹ ਰੂਹ ਆਈ ਹੈ ਉਹਦਾ ਨਿਜ਼ਾਮ ਇੰਨਾ ਭ੍ਰਸ਼ਟ ਚੁੱਕਾ ਹੈ ਕਿ ਉਸ ਨੂੰ ਬਦਲਣ ਦੇ ਲਈ ਇਹ ਜਿਹੜੀ ਰੂਹ ਹੈ ਇਹਨੇ ਆਪਣਾ ਆਪਾ ਜਿਹੜਾ ਸਰੀਰ ਦਾ ਠੀਕਰਾ ਉਸ ਜ਼ਾਲਮ ਸਾਬ ਰਾਜ ਦੇ ਸਿਰ ਤੇ ਭੰਨਿਆ। ਔਰ ਇਹੀ ਸਿੱਖੀ ਦੇ ਵਿੱਚ ਸ਼ਹਾਦਤ ਦਾ ਕਨਸੈਪਟ ਹੈ। ਔਰ ਜ਼ਾਹਰ ਹੈ 18ਵੀਂ ਸਦੀ ਦੇ ਵਿੱਚ ਵੀ ਅਸੀਂ ਉਸ ਰੁਤਬੇ ਨੂੰ ਦੇਖਦੇ ਹਾਂ ਕਿ ਅੰਮ੍ਰਿਤਸਰ ਦੀ ਸਰਜ਼ਮੀਨ, ਇਹ ਤਾਂ ਜਿਹੜੇ ਸ਼ਹੀਦ ਨੇ ਦਰਬਾਰ ਸਾਹਿਬ ਅਕਾਲ ਤਖਤ ਦੀ ਜਿਹੜੀ ਹੈ ਉਹ ਪਵਿੱਤਰਤਾ ਦੇ ਲਈ, ਮੀਰੀ ਪੀਰੀ ਦੇ ਸੰਕਲਪ ਲਈ ਸ਼ਹੀਦ ਹੋਏ। ਅੰਮ੍ਰਿਤਸਰ ਸ਼ਹਿਰ ਜਿਹੜਾ ਕਈ ਮੀਲਾਂ 'ਚ ਫੈਲਿਆ ਹੋਇਆ ਹੈ, 18ਵੀਂ ਸਦੀ ਦਾ ਸਾਡਾ ਇਤਿਹਾਸ ਹੈ ਕਿ ਸਿੱਖ ਇਸ ਗੱਲ ਨੂੰ ਬੜਾ ਮੁਕੱਦਸ ਸਮਝਦੇ ਸਨ ਕਿ ਅੰਮ੍ਰਿਤਸਰ ਦੀ ਸਰਜ਼ਮੀਨ ਦੇ ਉੱਤੇ ਉਹਨਾਂ ਨੂੰ ਸ਼ਹੀਦੀ ਮਿਲੇ। ਜਦੋਂ ਦੁਸ਼ਮਣ ਦੇ ਘੇਰੇ 'ਚ ਵੀ ਸ਼ਹਿਰ ਹੁੰਦਾ ਸੀ ਔਰ ਹਰ ਸਿੱਖ ਜਦੋਂ ਅੰਮ੍ਰਿਤਸਰ ਦੀ ਜੂਹ ਦੇ ਵਿੱਚ ਆਉਂਦਾ ਸੀ, ਪਹਿਲਾਂ ਉਸ ਮਿੱਟੀ ਨੂੰ ਚੁੱਕ ਕੇ ਮੱਥੇ ਤੇ ਲਾਉਂਦਾ ਸੀ ਕਿ ਭਾਈ ਇਹ ਗੁਰੂਆਂ ਦੀ ਵਰਸਾਈ ਧਰਤੀ ਹੈ, ਇਹ ਸਾਡਾ ਉਹ ਮੁਕਾਮ ਹੈ, ਸਾਡਾ ਮੀਰੀ ਪੀਰੀ ਦਾ ਮੁਕੱਦਸ ਮੁਕਾਮ ਹੈ। ਔਰ ਦਰਬਾਰ ਸਾਹਿਬ ਦੇ ਹਵਾਲੇ ਨਾਲ ਤਾਂ ਪ੍ਰੋਫੈਸਰ ਪੂਰਨ ਸਿੰਘ ਜਿਹੜੇ ਸਾਡੇ ਬਹੁਤ ਵੱਡੇ ਦਾਰਸ਼ਨਿਕ ਥਿੰਕਰ ਮਿਸਟਿਕ ਹੋਏ ਨੇ, ਉਹ ਇੱਕ ਦਰਬਾਰ ਸਾਹਿਬ ਤੇ ਲਿਖੇ ਲੇਖ 'ਚ ਕਹਿੰਦੇ ਨੇ ਕਿ ਜਦੋਂ ਤੁਸੀਂ ਦਰਬਾਰ ਸਾਹਿਬ ਦੇ ਅੰਦਰ ਤੁਰਦੇ ਹੋ ਬੜੇ ਅਦਬ ਨਾਲ ਤੁਰੋ, ਪੈਰ ਬੜਾ ਬੋਝ ਕੇ ਰੱਖੋ, ਕਿਉਂਕਿ ਜਿੱਥੇ ਜਿਸ ਸਿੱਲ ਦੇ ਉੱਤੇ ਤੁਹਾਡਾ ਪੈਰ ਟਿਕ ਰਿਹਾ ਉਸ ਸਿੱਲ ਦੇ ਥੱਲੇ ਪਤਾ ਨਹੀਂ ਕਿੰਨੇ ਹਜ਼ਾਰਾਂ ਸਿੱਖ ਸ਼ਹੀਦਾਂ ਦੇ ਸਿਰ ਟਿਕੇ ਹੋਏ ਨੇ। ਇਹ ਆ ਉਹ ਦਰਬਾਰ ਹੈ, ਮਹਿਜ਼ ਕੋਈ ਪੂਜਾ ਦੀ ਥਾਂ ਨਹੀਂ ਹੈ, ਇਹ ਸਾਡਾ ਮੀਰੀ ਤੇ ਪੀਰੀ ਦਾ ਮੁਕਾਮ ਹੈ। ਔਰ ਇਹੀ ਪਾਠ ਜਦੋਂ ਅਸੀਂ ਇਸ ਪਾਠ ਨੂੰ ਦੇਖਦੇ ਹਾਂ ਅਕਸਰ ਸੰਤ ਭਿੰਡਰਾਂ ਵਾਲਿਆਂ ਦੇ ਹਵਾਲੇ ਨਾਲ ਇਹ ਵੀ ਸੀ ਕਿ ਉਹ ਚੜ੍ਹਦੀ ਕਲਾ 'ਚ ਨੇ, ਉਹ ਨਿਕਲ ਗਏ ਨੇ, ਲੇਕਿਨ ਮਈ ਦੇ ਮਹੀਨੇ ਦੇ ਅਖੀਰਲੇ ਦਿਨਾਂ ਦਾ ਇੱਕ ਡਾਇਲੋਗ ਜਿਹੜਾ ਉਹਨਾਂ ਨੂੰ ਬੜੇ ਚੰਗੇ ਲੋਕ ਜਿਹੜੇ ਆਲਾ ਦਰਜਾ ਰੱਖਦੇ ਸੀ ਹਕੂਮਤ ਦੇ ਵਿੱਚ ਵੀ ਕਦੇ ਉਹ ਰਹੇ ਔਰ ਉਹਨਾਂ ਦਾ ਪ੍ਰਭਾਵ ਸੀ, ਉਹ ਮਿਲੇ। ਉਹਨਾਂ ਨੇ ਸੰਤਾਂ ਨੂੰ ਕਿਹਾ ਕਿ ਜੀ ਤੁਸੀਂ, ਤੁਹਾਡੀ ਜ਼ਿੰਦਗੀ ਬਹੁਤ ਕੀਮਤੀ ਹੈ, ਇਸ ਵੇਲੇ ਬੜੇ ਅਰਸੇ ਬਾਅਦ ਤੁਹਾਡੇ ਵਰਗਾ ਕੌਮ ਨੂੰ ਜਿਹੜਾ ਬਿਲਕੁਲ ਬੇਲੌਸ ਇਮਾਨਦਾਰ ਲੀਡਰ ਮਿਲਿਆ ਤੇ ਤੁਸੀਂ ਜਿਹੜਾ ਅਸੀਂ ਪ੍ਰਬੰਧ ਕਰ ਲਏ ਨੇ, ਤੁਹਾਨੂੰ ਇੱਥੋਂ ਅਸੀਂ ਸੇਫਲੀ ਕੱਢਣਾ ਚਾਹੁੰਦੇ ਹਾਂ ਤਾਂ ਕਿ ਤੁਸੀਂ ਕਿਤੇ ਹੋਰ ਬੈਠ ਕੇ ਕੌਮ ਨੂੰ ਲੀਡ ਕਰੋ, ਕੌਮ ਨੂੰ ਅਗਵਾਈ ਦਿਓ। ਤੇ ਜਿਹੜਾ ਉਹਨਾਂ ਦੇ ਦਾ ਜਵਾਬ ਸੀ ਉਹ ਅਕਸਰ ਮੈਂ ਪਹਿਲਾਂ ਵੀ ਸ਼ਾਇਦ ਦੁਹਰਾਇਆ ਇਸ ਪ੍ਰੋਗਰਾਮ ਦੇ ਵਿੱਚ, ਉਹਨਾਂ ਨੇ ਕਿਹਾ ਵੀ ਸਿੰਘੋ ਤੁਹਾਡਾ ਬਹੁਤ ਧੰਨਵਾਦ, ਤੁਸੀਂ ਇਸ ਸਰੀਰ ਨੂੰ ਪਿਆਰ ਕਰਦੇ ਹੋ, ਪਰ ਬਾਬਾ ਦੀਪ ਸਿੰਘ ਜਿਨ੍ਹਾਂ ਦੀ ਇਹ ਟਕਸਾਲ ਸ਼ੁਰੂ ਕੀਤੀ ਹੋਈ ਹੈ ਉਹ ਦਮਦਮਾ ਸਾਹਿਬ ਤੋਂ ਸੀਸ ਲੈ ਕੇ ਇੱਥੇ ਭੇਟ ਕਰਨ ਦੇ ਲਈ ਆਏ ਤੇ ਮੈਂ ਵੀ ਉਸੇ ਟਕਸਾਲ ਦਾ ਸੇਵਾਦਾਰ ਹਾਂ। ਮੈਂ ਹੁਣ ਇਹ ਸਿਰ ਨੂੰ ਇੱਥੋਂ ਚੁੱਕ ਕੇ ਕਿੱਥੇ ਲੈ ਕੇ ਜਾਵਾਂ, ਇਹ ਇੱਥੇ ਹੀ ਲੱਗੇਗਾ ਗੁਰੂ ਦੇ ਚਰਨਾਂ ਦੇ ਵਿੱਚ। ਸੋ ਸੱਚਮੁੱਚ ਉਹਨਾਂ ਨੇ ਸਿੱਖੀ ਕੇਸਾਂ ਸਵਾਸਾਂ ਦੇ ਨਾਲ ਨਿਭਾਈ, ਉਹਦਾ ਲਾਸਟ ਬ੍ਰੈਥ ਐਂਡ ਬੁਲੇਟ। ਔਰ ਇਹੀ ਫਰਮਾਨ ਹੈ ਜਦੋਂ ਅਸੀਂ ਸਿੱਖੀ ਸਕੂਲ ਵਿੱਚ ਦਾਖਲ ਹੁੰਦੇ ਹਾਂ, ਜਿਹੜਾ ਪਿਆਰ ਦਾ ਸਕੂਲ ਹੈ, ਪ੍ਰੇਮ ਦਾ ਸਕੂਲ ਹੈ। ਔਰ ਜਿਵੇਂ
ईरान दे ਜਿਹੜਾ ਪਰਸ਼ੀਆ ਸੀ ਕਿਸੇ ਜ਼ਮਾਨੇ 'ਚ ਬੜੇ ਮਸ਼ਹੂਰ ਉਹਨਾਂ ਦੇ ਦਾਰਸ਼ਨਿਕ ਮਿਸਟਿਕ ਮੌਲਾਨਾ ਰੂਮੀ ਜਿਹੜੇ ਅਲਾਮਾ ਇਕਬਾਲ ਦੇ ਵੀ ਜਿਹੜੇ ਨੇ ਮੁਰਸ਼ਦ ਸਨ ਜਾਂ ਉਹਨਾਂ ਦੇ ਰੂਹਾਨੀ ਜਿਹੜੇ ਨੇ ਉਹਨਾਂ ਨੂੰ ਮੋਟੀਵੇਟ ਕਰਨ ਵਾਲੇ ਸਨ। ਉਹਨਾਂ ਦਾ ਇੱਕ ਥਾਂ ਤੇ ਹੈ ਕਿ ਭਾਈ ਇਹ ਜਿਹੜੇ ਉਹ ਵਜੂਦ ਹੀ ਨਹੀਂ ਹੈ ਜਿੱਥੇ ਜ਼ਖਮ ਨਾ ਹੋਏ, ਕਿਉਂਕਿ ਜਦੋਂ ਜ਼ਖਮ ਮਿਲਦਾ ਹੈ ਵਜੂਦ ਨੂੰ ਤੇ ਉਸ ਚੋਂ ਅੱਲਾਹ ਤਾਲਾ ਦੀ ਰੋਸ਼ਨੀ ਨੂਰ ਐਂਟਰ ਕਰਦੇ। ਔਰ ਇਹ ਇੱਕ ਬੜੀ ਕੀਮਤੀ ਗੱਲ ਹੈ ਕਿ ਭਾਈ ਕਿਵੇਂ ਇਹ ਜਿਹੜਾ ਜ਼ਖਮ ਹੈ ਇਹ ਪਿਆਰ ਦਾ, ਜਿਹਨੂੰ ਕਬੀਰ ਸਾਹਿਬ ਨੇ ਫਰਮਾਇਆ, ਕਬੀਰ ਸਤਗੁਰ ਸੂਰਮੇ ਵਾਇਆ ਬਾਣ ਜੋ ਇੱਕ ਲਾਗਤ ਹੀ ਪੋਏ ਕਿਰ ਪੜਿਆ ਪਰਾ ਕਲੇਜੇ ਛੇਕ। ਕਿ ਇਹ ਜਿਹੜਾ ਪਿਆਰ ਦੇ ਤੀਰ ਹੁੰਦੇ ਨੇ, ਅਣਿਆਲੇ ਤੀਰ ਹੁੰਦੇ ਨੇ, ਜਦੋਂ ਕੱਸ ਕੇ ਪਿਆਰ ਦਾ ਤੀਰ ਹਿਰਦੇ ਦੇ ਵਿੱਚ ਵੱਜਦਾ ਤੇ ਉਸ ਜਿਹੜੀ ਉਸ ਤੀਰ ਪਿਆਰ ਦੇ ਤੀਰ ਦੀ ਤਤੀਰੀ ਨਿਕਲਦੀ ਹੈ, ਉਹੀ ਵੈਰਾਗ ਹੈ। ਤੇ ਉਹੀ ਵੈਰਾਗ ਜਿਹੜਾ ਹੈ ਉਹ ਫਿਰ ਵਸਲ ਵੀ ਕਰਾਉਂਦਾ ਹੈ, ਮਿਲਾਪ ਵੀ ਕਰਵਾਉਂਦਾ ਹੈ। ਔਰ ਇਹੀ ਕ੍ਰਾਈਟੇਰੀਆ ਤੇ ਗੁਰੂ ਨਾਨਕ ਸਾਹਿਬ ਨੇ ਸਿੱਖ ਨੂੰ ਦਿੱਤਾ ਕਿ ਜੋ ਤੋ ਪ੍ਰੇਮ ਖੇਲਨ ਕਾ ਚਾਓ ਸਿਰ ਧਰ ਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਧਰੀਜੈ ਸਿਰ ਦੀਜੈ ਕਾਣ ਨਾ ਕੀਜੈ। ਕਿ ਜੇ ਤੈਨੂੰ ਪਿਆਰ ਦੀ ਖੇਡ ਖੇਡਣ ਦਾ ਸ਼ੌਕ ਹੈ ਤਾਂ ਸਿਰ ਨੂੰ ਤਲੀ ਤੇ ਰੱਖ ਲੈ ਤੇ ਮੇਰੀ ਗਲੀ ਵਿੱਚ ਆ ਜਾ। ਇਸ ਗਲੀ 'ਚ ਜਿਹਨੇ ਵੀ ਪੈਰ ਰੱਖਿਆ, ਪੈਰ ਪਾਇਆ, ਉਹਨੇ ਸਿਰ ਦੇ ਦਿੱਤਾ, ਪਿੱਠ ਨਹੀਂ ਦਿਖਾਈ। ਇਹ ਘੱਲੂਘਾਰਾ 84 ਦੇ ਸਾਡੇ ਯੋਧੇ ਦਰਬਾਰ ਸਾਹਿਬ 'ਚ 37 ਇਤਿਹਾਸਕ ਗੁਰਦੁਆਰਿਆਂ 'ਚ ਜਿਨ੍ਹਾਂ ਨੇ ਆਪਣੇ ਪਿਆਰੇ ਦੀ ਇਸ ਪ੍ਰੇਮ ਖੇਡ 'ਚ ਆਪਣੇ ਸਰੀਰਾਂ ਦੇ ਨਜ਼ਰਾਨੇ ਆਪਣੇ ਪਿਆਰੇ ਨੂੰ ਭੇਟ ਕੀਤੇ, ਉਹਨਾਂ ਨੂੰ ਅਸੀਂ ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ। ਔਰ ਮੈਂ ਕੰਕਲੂਡ ਕਰਦਾ ਇਸ ਕਪਲੇਟ ਦੇ ਨਾਲ, ਜੰਗ ਹਿੰਦ ਪੰਜਾਬ ਦਾ ਮੁੜ ਹੋਸੀ। ਇਹ ਬਿਗਨਿੰਗ ਇਹਨਾਂ ਨੇ ਕੀਤੀ ਹੈ, ਐਂਡ ਖਾਲਸੇ ਨੇ ਕਰਨਾ। ਜੰਗ ਹਿੰਦ ਪੰਜਾਬ ਦਾ ਮੁੜ ਹੋਸੀ, ਸਾਥੋਂ ਖੁਸ਼ੀਆਂ ਭਾਵੇਂ ਸਰਦਾਰੀਆਂ ਨੇ, ਸਾਡੇ ਕੋਲ ਭਾਵੇਂ ਪੋਲੀਟੀਕਲ ਪਾਵਰ ਨਹੀਂ ਹੈ। ਜੰਗ ਹਿੰਦ ਪੰਜਾਬ ਦਾ ਮੁੜ ਹੋਸੀ, ਸਾਥੋਂ ਖੁਸ਼ੀਆਂ ਭਾਵੇਂ ਸਰਦਾਰੀਆਂ ਨੇ। ਉਦੋਂ ਤੱਕ ਨਹੀਂ ਜੰਗ ਇਹ ਖਤਮ ਹੋਣੀ ਜਦ ਤੱਕ ਜਿੱਤਦੀਆਂ ਨਹੀਂ ਜੋ ਹਾਰੀਆਂ ਨੇ। ਜਿਹੜੀ ਅਸੀਂ ਆਪਣੀ ਸੋਵਰਨਟੀ ਹਾਰੀ, ਜੋ 47 ਦੇ ਦੌਰ 'ਚ ਸਾਡੀ ਲੀਡਰਸ਼ਿਪ ਦੀ ਕਮ ਅਕਲੀ ਨੇ ਇਹਨਾਂ ਦੀ ਗੁਲਾਮੀ ਦੇ ਵਿੱਚ ਸੁੱਟਿਆ, ਇਹ ਉਦੋਂ ਤੱਕ ਨਹੀਂ ਜੰਗ ਇਹ ਖਤਮ ਹੋਣੀ ਜਦ ਤੱਕ ਜਿੱਤਦੀਆਂ ਨਹੀਂ ਜੋ ਹਾਰੀਆਂ ਨੇ। ਸੋ ਰੱਬ ਰਹਿਮਤ ਕਰੇ। ਅਸੀਂ ਕੱਲ ਵੀ ਸੈਟਰਡੇ ਹੈ, ਪਰ ਕਿਉਂਕਿ 6 ਜੂਨ ਦਾ ਦਿਨ ਹੈ, ਨਾਨਕਸ਼ਾਹੀ ਕੈਲੰਡਰ 'ਚ 6 ਜੂਨ ਸੰਤ ਪਿੰਡਾਂ ਵਾਲਿਆਂ ਦਾ ਸ਼ਹੀਦੀ ਦਿਨ ਹੈ, ਔਰ ਇਸ ਨੂੰ ਵੀ ਅਸੀਂ ਸਪੈਸ਼ਲ ਪ੍ਰੋਗਰਾਮ ਕਰਾਂਗੇ। ਔਰ ਬਾਕੀ ਹੁਣ ਤੁਸੀਂ ਇਜਾਜ਼ਤ ਲਓ ਆਪਣੇ ਦਰਸ਼ਕਾਂ ਤੋਂ। ਜੀ ਡਾਕਟਰ ਸਾਹਿਬ, ਬਿਲਕੁਲ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣੇ ਆਪਣੀ ਵਿਊਜ਼ ਕੋਲ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਬਨਾਰਸ ਨਾਲ ਗਿਆ ਦੋ ਦੇਖਦੇ ਰਹੋ TV4 ਬੁਲਾ ਦਿਓ। ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।